ਪੰਜਾਬੀ ਰੇਡੀਓ ਯੂਐਸ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਸੇ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਨੈਚੁਰਲ ਤਰੀਕੇ ਦੇ ਨਾਲ ਜਿਹੜੀਆਂ ਸਾਡੇ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਆ ਉਹਨਾਂ ਨੂੰ ਵਰਤ ਕੇ ਕਿਸ ਤਰ੍ਹਾਂ ਠੀਕ ਰੱਖਣਾ ਉਸ ਦੀ ਗੱਲ ਕਰਦੇ ਹਾਂ। ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ ਜਿਸ ਨੇ ਡਿਗਰੀ ਲਈ ਹੋਵੇ, ਤੁਹਾਨੂੰ ਮਿਣ ਕੇ ਨਾਪ ਕੇ ਉਹੀ ਚੀਜ਼ਾਂ ਦੱਸ ਦੇਵੇ ਵੀ ਆਹ ਚੀਜ਼ ਇੰਨੇ ਗ੍ਰਾਮ ਦੀ ਆ, ਆਹ ਗੋਲੀ ਇੰਨੇ ਗ੍ਰਾਮ ਦੀ ਲੈਣੀ ਆ, ਆਹ ਗੋਲੀ ਇੰਨੇ ਗ੍ਰਾਮ ਦੀ ਲੈਣੀ ਆ। ਜਿਹੜੀਆਂ ਚੀਜ਼ਾਂ ਇੱਥੇ ਤੁਸੀਂ ਸ਼ੇਅਰ ਕਰਦੇ ਹੋ, ਦੱਸਦੇ ਹੋ, ਉਹ ਚੁਟਕੀਆਂ ਦੇ ਹਿਸਾਬ ਨਾਲ ਜਾਂ ਅੱਧੇ ਚਮਚੇ ਦੇ ਹਿਸਾਬ ਨਾਲ ਲਈਆਂ ਜਾਂਦੀਆਂ। ਬਾਕੀ ਡਿਪੈਂਡ ਤੁਹਾਡੀ ਸਿਹਤ 'ਤੇ ਆ। ਥੋੜ੍ਹੀ ਜਿਹੀ ਚੀਜ਼ ਲੈ ਕੇ ਦੇਖ ਲਓ, ਜੇ ਤੁਹਾਨੂੰ ਪਚਦੀ ਆ 1-2 ਦਿਨ ਅਤੇ ਤੁਹਾਨੂੰ 1-2 ਦਿਨ ਦੇ ਵਿੱਚ ਹੀ ਸਿੱਧਾ ਰਿਐਕਸ਼ਨ ਪਤਾ ਲੱਗ ਜਾਂਦਾ ਬੋਡੀ ਦੇ ਵਿੱਚ, ਇਹ ਮੈਨੂੰ ਕੋਈ ਬਾਇਗਰਮੀ ਤਾਂ ਨਹੀਂ ਹੋਈ ਰਹੀ ਇਹਨਾਂ ਚੀਜ਼ਾਂ ਨਾਲ, ਅਤੇ ਫਿਰ ਤੁਸੀਂ ਉਹਨੂੰ ਹੋਰ ਵੀ ਘੱਟ ਕਰ ਸਕਦੇ ਆ, ਬੰਦ ਵੀ ਕਰ ਸਕਦੇ ਆ। ਇਹ ਨਹੀਂ ਹੈਗਾ ਕਿ ਦਵਾਈ ਵਾਲਾ ਸਾਈਡ ਇਫੈਕਟ ਜਿਹੜਾ ਹੋਇਆ ਉਹ ਕਈ ਵਾਰੀ ਜ਼ਿਆਦਾ ਤੁਹਾਡਾ ਨੁਕਸਾਨ ਕਰ ਜਾਂਦਾ ਆ। ਕਈ ਵਾਰ ਕਈਆਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਸਾਨੂੰ ਸਾਈਡ ਇਫੈਕਟ ਹੋਇਆ ਕਿ ਨਹੀਂ, ਉਹ ਕਿੰਨਾ ਚਿਰ ਖੰਘੀ ਜਾਂਦੇ ਆ। ਜਿੱਦਾਂ ਹੁਣ ਬਲੱਡ ਪ੍ਰੈਸ਼ਰ ਦੀ ਦਵਾਈ ਲੈ ਲਓ, ਬੇਸ਼ੱਕ ਤੁਹਾਨੂੰ ਛੋਟੀ ਜਿਹੀ ਦਵਾਈ ਦਿੰਦੇ, ਜੇ ਇਹਨੂੰ ਨਹੀਂ ਸੂਤ ਪੈਂਦੀ ਉਹ ਖੰਘੀ ਜਾਂਦੇ ਆ, ਉਹਨੂੰ ਚੈੱਕ ਹੀ ਨਹੀਂ ਕਰਦੇ, ਡਾਕਟਰ ਤੋਂ ਕਰਾਉਂਦੇ ਨੇ। ਜੇ ਡਾਕਟਰ ਤੋਂ ਕਰਾਉਂਦੇ ਵੀ ਹੈਗੇ ਆ ਅਤੇ ਸ਼ਾਇਦ ਕਈ ਡਾਕਟਰ ਮੇਰੇ ਖਿਆਲ ਦੇ ਵਿੱਚ ਆ ਵੀ ਉਸੇ ਦਵਾਈ ਨੂੰ ਥੋੜ੍ਹੀ ਬਹੁਤੀ ਕਰਕੇ ਦੇ ਦਿੰਦੇ ਆ। ਸੋ ਬਹੁਤ ਸਾਰੇ ਸਾਡੇ ਜਿਹੜੇ ਪਰਸਨਲ ਆਲੇ ਦੁਆਲੇ ਲੋਕਾਂ ਨੂੰ ਜਾਣਦੇ ਆ, ਉਹਨਾਂ ਤੋਂ ਪਤਾ ਲੱਗਦਾ ਆ ਵੀ ਇਹ ਇੱਦਾਂ ਹੁੰਦਾ ਆ, ਉਹਨਾਂ ਦੇ ਨਾਲ ਹੋਇਆ ਆ। ਸੋ ਇਹ ਨਹੀਂ ਕਹਿੰਦੇ ਕਿ ਡਾਕਟਰ 'ਤੇ ਜਾਣਾ ਨਹੀਂ, ਦਵਾਈ ਨਹੀਂ ਲੈਣੀ, ਤੁਸੀਂ ਦਵਾਈ ਲਓ ਜਾਓ, ਪਰ ਪਤਾ ਕਰ ਲਓ। ਪਰ ਜੇ ਤੁਹਾਨੂੰ ਕੋਈ ਦਵਾਈ ਉਹਨਾਂ ਨੇ ਦਿੱਤੀ ਆ ਅਤੇ ਉਹਨੂੰ ਛੱਡਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਆਪਣੀ ਸਿਹਤ ਨੂੰ ਦੂਜੇ ਤਰੀਕੇ ਨਾਲ ਕਿਵੇਂ ਠੀਕ ਰੱਖਣਾ ਆ। ਸਭ ਤੋਂ ਵਧੀਆ ਤੁਸੀਂ ਦੇਖੋ, ਪੜ੍ਹੋ ਜਾਪਾਨ ਵਾਲਿਆਂ ਨੂੰ, ਉਹ ਬਹੁਤਾ ਕੰਮ ਜਿਹੜਾ ਨਾ ਉਹ ਨੈਚੁਰਲ ਤਰੀਕੇ ਨਾਲ ਕਰਦੇ ਆ ਆਪਣੀ ਸਿਹਤ ਨੂੰ ਠੀਕ ਰੱਖਣ ਦੇ ਲਈ। ਜੇ ਹੁਣ ਤੁਹਾਨੂੰ ਕੋਈ ਹੋਰ ਹੀ ਕਹੀ ਜਾਵੇ, ਜੇ ਮੇਰੇ ਕੋਲ ਲਾਇਸੈਂਸ ਆਵੇ, ਜੇ ਮੇਰੇ ਕੋਲ ਕਿਸੇ ਵੀ ਤਰ੍ਹਾਂ ਦਾ ਲਾਇਸੈਂਸ ਆ, ਮੈਂ ਹੀ ਤੁਹਾਨੂੰ ਕਹੀ ਜਾਵਾਂ ਨਹੀਂ ਦਵਾਈ ਤੋਂ ਬਿਨਾਂ ਤੁਹਾਡਾ ਗੁਜ਼ਾਰਾ ਨਹੀਂ ਹੈਗਾ। ਠੀਕ ਆ, ਐਮਰਜੈਂਸੀ ਦੇ ਵਿੱਚ ਦਵਾਈ ਤੁਹਾਨੂੰ ਲੈਣੀ ਪੈਂਦੀ ਆ, ਅਸੀਂ ਵੀ ਲੈਂਦੇ ਹਾਂ, ਪਰ ਬਹੁਤਾ ਕੋਸ਼ਿਸ਼ ਕਰੋ ਕਿ ਸਿਹਤ ਨੂੰ ਠੀਕ ਰੱਖਣਾ ਆ। ਆਪਣੀ ਸਾਡੀ ਸਿਹਤ ਠੀਕ ਰਹੂਗੀ ਅਤੇ ਸਾਰਾ ਕੁਛ ਆ। ਹੁਣ ਤੁਸੀਂ ਕਾਲ ਕਰਕੇ ਆਪਣੀ ਫੀਡਬੈਕ ਵੀ ਦੇਣੀ ਆ। ਫੀਡਬੈਕ ਦੇ ਨਾਲ ਤੁਸੀਂ ਜੇ ਤੁਹਾਨੂੰ ਕਿਸੇ ਵੀ ਚੀਜ਼ ਦਾ ਪਤਾ ਆ ਅਤੇ ਉਹ ਵੀ ਤੁਸੀਂ ਜ਼ਰੂਰ ਬਾਕੀਆਂ ਨੂੰ ਦੱਸਣਾ। 408-272-5200 ਸਟੂਡੀਓ ਦਾ ਫੋਨ ਨੰਬਰ ਆ। ਪੰਜਾਬੀ ਰੇਡੀਓ ਯੂਐਸ ਦੇ ਨਾਲ ਤੁਸੀਂ ਜੁੜਦੇ ਹੋ, ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ ਜੁੜਦੇ ਹੋ। ਬਹੁਤ ਸਾਰੇ ਤਰੀਕਿਆਂ ਦੇ ਨਾਲ ਤੁਸੀਂ ਪੰਜਾਬੀ ਰੇਡੀਓ ਯੂਐਸ ਨਾਲ ਜੁੜਦੇ ਹੋ, ਐਪ 'ਤੇ ਜੁੜਦੇ ਹੋ, ਵਾਈਫਾਈ ਰੇਡੀਓ ਸੈੱਟ ਆ, ਜਾਂ ਤੁਸੀਂ ਫਿਰ ਉਸ ਤੋਂ ਬਾਅਦ ਵਿੱਚ ਯੂਟਿਊਬ ਦੇ ਉੱਤੇ ਵੀ ਪੰਜਾਬੀ ਰੇਡੀਓ ਯੂਐਸ ਨੂੰ ਸੁਣ ਸਕਦੇ ਆ। ਉਸ ਦੇ ਉੱਤੇ ਵੀ ਅਪਲੋਡ ਕਰ ਦਿੱਤੀਆਂ ਜਾਂਦੀਆਂ ਸਾਡੀਆਂ ਯੂਟਿਊਬ, ਅਤੇ ਉਸ ਦੇ ਉੱਤੇ ਤੁਸੀਂ ਉਹਨਾਂ ਨੂੰ ਸਬਸਕ੍ਰਾਈਬ ਕਰ ਸਕਦੇ ਆ। ਸੋ ਇਹ ਕੋਈ ਦੇਖਣ ਵਾਲੀ ਚੀਜ਼ ਨਹੀਂ, ਇਹ ਸਿਰਫ ਅਤੇ ਸਿਰਫ ਸੁਣਨੇ ਵਾਲੀ ਚੀਜ਼ ਆ ਕਿ ਜੇ ਤੁਹਾਨੂੰ ਨਹੀਂ ਵੀ ਕੋਈ ਬਿਮਾਰੀ ਨਾ, ਹੋ ਸਕਦਾ ਤੁਸੀਂ ਤੁਰਦੇ ਫਿਰਦੇ ਬਾਹਰ ਅੰਦਰ ਜਾਂਦੇ, ਤੁਹਾਨੂੰ ਲੱਗਦਾ ਹੈ ਕਿ ਦੂਸਰਾ ਬੰਦਾ ਕੋਈ ਸਿੱਖ ਆ, ਤੁਸੀਂ ਗੱਲ ਕਰ ਸਕਦੇ ਆ। ਤੁਸੀਂ ਡਾਕਟਰ ਨਹੀਂ, ਤੁਸੀਂ ਦਵਾਈ ਨਹੀਂ ਦੇ ਸਕਦੇ, ਪਰ ਇਹ ਤਾਂ ਆਮ ਚੀਜ਼ਾਂ ਸਾਡੇ ਘਰਾਂ 'ਚ ਪਈਆਂ, ਉਹਨਾਂ ਦੀ ਗੱਲਬਾਤ ਜ਼ਰੂਰ ਕਰ ਸਕਦੇ ਆ ਤੁਸੀਂ। 408-272-5200 ਸਟੂਡੀਓ ਦਾ ਫੋਨ ਨੰਬਰ ਹੈ। ਤੁਹਾਡੇ ਕਾਲਸ ਵੱਲ ਚੱਲਦੇ ਆ, ਅਤੇ ਉਸੇ ਦੇ ਨਾਲ ਇਹ ਜਿਹੀਆਂ ਜਿਹੜੀਆਂ ਗੱਲਾਂ ਬਾਤਾਂ ਸਿਹਤ ਨੂੰ ਠੀਕ ਰੱਖਣ ਵਾਲੀਆਂ ਆ, ਉਹ ਵੀ ਆਪਾਂ ਕਰਦੇ ਜਾਂਦੇ ਹਾਂ। ਸਾਡੇ ਨਾਲ ਸਾਡੇ ਕਾਲਰ ਜੁੜੇ ਹੋਏ ਨੇ। ਅਮਰਜੀਤ, ਹੈਲੋ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਪੁੱਛਣਾ ਸੀ, ਮੈਨੂੰ ਇੱਕ ਬਲੱਡ ਪ੍ਰੈਸ਼ਰ ਬਹੁਤ ਹਾਈ ਹੋਇਆ, ਮੇਰਾ ਸਿਰ 'ਚ ਇੱਦਾਂ ਹੁੰਦਾ ਬਹੁਤ ਭਾਰਾ ਹੋ ਜਾਂਦਾ, ਅਤੇ ਸਿਰ 'ਚ ਚੱਕਰ ਆਉਣ ਲੱਗ ਪੈਂਦੇ ਆ, ਅਤੇ ਕਈ ਵਾਰ ਜਗ੍ਹਾ ਸਿਰ ਦੁਖਣ ਵੀ ਲੱਗ ਪੈਂਦਾ, ਅਤੇ ਮੈਨੂੰ ਅਥਰਾਈਟਸ ਵੀ ਹੈਗਾ ਆ। ਅਥਰਾਈਟਸ ਮੇਰੇ ਹੱਥਾਂ ਦੇ ਤਾਂ ਪੈਰਾਂ 'ਚ ਆ, ਰਾਤ ਨੂੰ ਮੇਰੀ ਉਂਗਲੀਆਂ ਆਕੜ ਜਾਂਦੀਆਂ, ਪਰ ਦਵਾਈ ਤਾਂ ਮੈਂ ਖਾਂਦੀ ਹਾਂ ਅਥਰਾਈਟਸ ਦੀ। ਠੀਕ ਆ। ਅਤੇ ਬਲੱਡ ਪ੍ਰੈਸ਼ਰ ਦੀ ਵੀ ਗੋਲੀ ਖਾਂਦੀ। ਡਾਕਟਰ ਨੂੰ ਪੁੱਛਿਆ ਵੀ ਕਾਹਤੇ ਹੁੰਦਾ, ਡਾਕਟਰ ਕਹਿੰਦਾ ਇੱਕ ਦੀ ਜਗ੍ਹਾ 2 ਖਾਣ ਲੱਗ ਪਿਆ ਹੁਣ ਸਵੇਰੇ ਸ਼ਾਮ। ਅੱਛਾ, ਤੁਹਾਨੂੰ ਹੋਰ ਨਹੀਂ ਦਵਾਈ ਦਿੱਤੀ ਕੋਈ ਗਿਆ ਨੂੰ? ਨਹੀਂ, ਕੋਈ ਨਹੀਂ ਦਿੱਤੀ। ਉਹ ਕਹਿੰਦੇ ਉਹ ਜੋ ਸਵੇਰ ਲਸਾਤਨ ਖਾਂਦੇ ਆ, ਉਹ ਦਵਾਈ ਬਲੱਡ ਪ੍ਰੈਸ਼ਰ ਦੀ ਆ, ਉਹ ਕਹਿੰਦੇ ਇੱਕ ਸਵੇਰੇ ਕਰ, ਇੱਕ ਸ਼ਾਮ ਕਰ, ਪਰ ਉਹ ਨਾ ਚੱਕਰ ਮੇਰੇ ਆਉਣੋਂ ਹਟਦੇ ਨਹੀਂ। ਥੋੜ੍ਹਾ ਜਿਹਾ ਜਦ ਦਵਾਈ ਦਾ ਅਸਰ ਹੁੰਦਾ, ਥੋੜ੍ਹਾ ਘੰਟਾ ਹਟ ਜਾਂਦਾ, ਉਹੀ ਸਿਰ ਫੇਰ ਭਾਰਾ ਹੋ ਕੇ ਮੈਂ ਸਿਰ ਨੂੰ ਚੱਕਰ ਆਉਣ ਲੱਗ ਪੈਂਦੇ ਆ। ਠੀਕ ਆ, ਠੀਕ ਆ। ਜੇ ਕੋਈ ਕਿਸੇ ਸਰੋਤੇ ਨੂੰ, ਭੈਣ ਭਈ ਨੂੰ ਪਤਾ ਹੋਵੇ ਤਾਂ ਦੱਸਣ ਕੋਈ। ਠੀਕ ਹੈ ਜੀ, ਠੀਕ ਹੈ। ਓਕੇ, ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਦੂਜੀ ਸ਼ੂਗਰ ਦੀ ਨਾ, ਇੱਕ ਛੋਟੀ ਮੇਥੀ ਆ, ਤੇ ਕਾਲੀ ਜੀਰੀ ਆ, ਤੇ ਇੱਕ ਸੌਂਫ ਆ। ਇਹ ਮਕਦਾਰ ਵਿੱਚ ਦੱਸਣਾ ਕਿੰਨਾ ਆ? ਅੱਛਾ ਜੀ, ਠੀਕ ਹੈ। ਓਕੇ ਜੀ, ਠੀਕ ਹੈ ਜੀ, ਠੀਕ ਹੈ। ਇਹਨਾਂ ਨੂੰ ਨਾ ਕੋਈ ਇਹ ਜ਼ਰੂਰ ਦੱਸ ਦਿਓ ਕਿ ਮੇਥੀ ਆ, ਅਤੇ ਇਹਨਾਂ ਨੇ ਕਾਲੀ ਜੀਰੀ ਆ, ਅਤੇ ਇੱਕ ਹੋਰ ਚੀਜ਼ ਦੱਸੀ ਆ, ਇਹ ਮਕਦਾਰ ਕਿੰਨੇ ਆ, ਉਹ ਜ਼ਰੂਰ ਦੱਸ ਦਿਓ। ਗਠੀਏ ਦਾ ਇਲਾਜ ਵੀ ਦੱਸਿਆ ਗਿਆ ਸੀ ਪਿਛਲੀ ਵੀਕ, ਸ਼ੂਗਰ ਦਾ ਇਲਾਜ ਵੀ ਦੱਸਿਆ ਗਿਆ ਸੀ। ਆਪਾਂ ਹੁਣ ਤੁਹਾਡੇ ਤੋਂ
ਬੀਪੀ ਦਾ ਜ਼ਰੂਰ ਪੁੱਛਦੇ ਹਾਂ, ਬੀਪੀ ਦਾ ਵੈਸੇ ਦੱਸਿਆ ਜਾਂਦਾ ਆ, ਪਰ ਕਈ ਵਾਰੀ ਆਪਾਂ ਖਿਆਲ ਨਹੀਂ ਕਰਦੇ। ਰਣਜੀਤ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰੇ 3 ਸਵਾਲ। ਇੱਕ ਤਾਂ ਮੈਂ ਫੀਡਬੈਕ ਦੇਣੀ ਆ ਹਾਂਜੀ ਤੇ ਇੱਥੇ ਆਪਣੇ ਰੇਡੀਓ ਤੇ ਦੱਸਿਆ ਸੀਗਾ ਸਿੱਖਾਂ ਜਿਹੜੀਆਂ ਬਹੁਤ ਲੱਗਦੀਆਂ ਸਵੇਰੇ, ਹਾਂਜੀ। ਤੇ ਉਹਦੇ ਲਈ ਪਤਾਸੇ ਤਾਂ ਆਪਣੇ ਮਿਰਚਾਂ ਕਾਲੀਆਂ, ਕਾਲੀ ਮਿਰਚ ਪਤਾਸੇ 'ਚ ਪਾ ਕੇ, ਠੀਕ ਹੈ। ਹਾਂਜੀ, ਬਰਾਬਰ ਮਾਤਰਾ ਦੇ ਵਿੱਚ ਪੀਸ ਕੇ ਤਾਂ ਰਾਤ ਨੂੰ ਦੁੱਧ ਦੇ ਨਾਲ 1 ਚਮਚ, ਪੌਣਾ 1 ਚਮਚ ਉਹ ਲੈ ਕੇ ਮੈਂ ਆਪਣੇ ਬੇਟੇ ਨੂੰ ਦਿੱਤਾ ਸੀ। ਉਹਦੀਆਂ ਛਿੱਕਾਂ ਬਿਲਕੁਲ ਬੰਦ ਹੋ ਗਈਆਂ ਜਿੱਦਾਂ। ਠੀਕ ਹੈ ਜੀ। ਹਾਂਜੀ, ਤੇ ਬਹੁਤ ਠੀਕ ਹੈ ਹੁਣ। ਉਹ ਕਦੇ ਨਹੀਂ ਉਹਨੂੰ ਕੋਈ ਵੀ ਸ਼ੱਕ ਆਈ ਹੈਗੀ। ਤੇ ਦੂਸਰਾ ਮੈਂ ਇੱਕ ਪੁੱਛਣਾ ਸੀਗਾ ਆਪਾਂ ਨੂੰ, ਇੱਕ ਕੁਆਰੀ ਆਸਵ ਦੱਸਦੇ ਆ ਜਿੱਦਾਂ। ਹਾਂਜੀ, ਉਹ ਪੇਟ ਦੀਆਂ ਬਿਮਾਰੀਆਂ ਤੋਂ ਹੁੰਦੀ। ਹਾਂਜੀ ਹਾਂਜੀ, ਉਹ ਕੁਆਰੀ ਕੱਕੇ ਨੂੰ ਔਂਕੜ ਐਰੇ ਨੂੰ ਕੰਨਾ ਹੈ ਕਿ ਕੱਕੇ ਨੂੰ ਔਂਕੜ ਮੰਮੇ ਨੂੰ ਤੁਸੀਂ ਕੰਨਾ? ਤੁਹਾਡੇ ਸਟੋਰਾਂ 'ਚ ਪਈ ਆ। ਹਾਂਜੀ, ਉਹ ਮੈਨੂੰ ਕੁਮਾਰੀ ਆਸਵ ਮਿਲ ਗਿਆ ਤੇ ਸੁਣਨ ਦੇ ਕੁਮਾਰੀ ਅਸਵ ਆ, ਕੁਆਰੀ ਨਹੀਂ ਗੀ, ਕੁਮਾਰੀ। ਕੁਮਾਰੀ। ਹਾਂਜੀ ਹਾਂਜੀ ਅੱਛਾ ਜੀ, ਠੀਕ ਹੈ। ਮੈਂ ਮਿਕਸਚਰ ਕਰਨਾ ਸੀਗਾ, ਮੈਨੂੰ ਬਹੁਤ ਔਖੀ ਮਿਲੀ ਵੈਸੇ ਹੁਣ। ਹਾਂਜੀ ਹਾਂਜੀ, ਕਿਸੇ ਕਿਸੇ ਦੁਕਾਨ ਤੇ ਆ। ਹਾਂਜੀ, ਮੈਂ ਸ਼ੁਰੂ ਕੀਤੀ ਆ ਹੁਣ ਉਹ, ਠੀਕ ਹੈ ਤੇ ਮੈਨੂੰ ਲੱਗਦਾ ਉਹਦੇ ਨਾਲ ਵੀ ਫਰਕ ਥੋੜਾ। ਠੀਕ ਹੈ ਜੀ। ਤੇ ਤੀਸਰਾ, ਮੇਰਾ ਬੇਟਾ ਆ ਜਿੱਦਾਂ 28-29 ਸਾਲ ਦਾ, ਤੇ ਉਹਦੀ ਪਿੱਠ ਦੇ ਵਿੱਚ ਜਿੱਦਾਂ ਬੈਕ 'ਚ ਦਰਦ ਹੁੰਦੀ ਆ, ਤੇ ਉਹਨੇ MRI ਕਰਾਈ ਆ ਹੁਣ, ਤੇ ਉਹ ਕਹਿੰਦੇ ਡਾਕਟਰ 5ਵੀਂ ਜਿਹੜੀ ਡਿਸਕ ਆ ਹਨਾ, ਉਹ ਥੋੜੀ ਜਿਹੀ ਖਰਾਬ ਹੋ ਕੇ ਤਾਂ ਉੱਥੋਂ ਜਗ੍ਹਾ ਤੋਂ ਹਿੱਲੀ ਹੋ ਆ। ਅੱਛਾ ਥੋੜੀ ਜਿਹੀ, ਹਾਂਜੀ, ਉਹਦੇ ਵਿੱਚ ਜਿਹੜਾ ਮਾਸ ਜਿਹਾ ਹੁੰਦਾ ਵਿਚਾਲੇ ਡਿਸਕਾਂ ਦੇ, ਉਹ ਥੋੜਾ ਜਿਹਾ ਖਰਾਬ ਹੋ ਕੇ ਉਹਦਾ ਪਾਸੇ ਨੂੰ। ਉਹਦੇ ਬਾਰੇ ਪਤਾ ਕਰਨਾ ਜੇ ਕਿਸੇ ਦੇ ਨਾਲ ਇਦਾਂ ਦਾ ਹੈਪਨ ਹੋਇਆ ਹੋਵੇ। ਠੀਕ ਹੈ। ਹਾਂਜੀ, ਉਹ ਜ਼ਰੂਰ ਮੇਰੇ ਦੱਸਣ, ਬਹੁਤ ਔਖਾ ਆ ਵਿਚਾਰਾ। ਠੀਕ ਹੈ। ਹਾਂਜੀ ਹਾਂਜੀ, ਹੁਣ ਡਾਕਟਰ ਤਾਂ ਬਸ ਇਹੀ ਕਹਿੰਦੇ ਆ ਕਿ ਟੀਕਾ ਲਵਾ ਲਓ ਜਾਂ ਸਰਜਰੀ ਕਰਵਾ ਲਓ। ਹਾਂਜੀ 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 ਹਾਂਜੀ, ਫਿਰ ਜੇ ਕੋਈ ਦੇਖੇ ਏਦਾਂ ਆਪਣੇ ਠੀਕ ਹੋਣ ਤਾਂ ਭੈਣ ਭਾਈ ਕੋ ਦੱਸੇ ਹਨਾ, ਠੀਕ ਹੈ ਬਹੁਤ ਜੀ। ਧੰਨਵਾਦ ਹੋਊਗਾ। ਹਾਂਜੀ, ਥੈਂਕ ਯੂ ਬਾਕੀ ਜੀ। ਕੰਮ ਤੁਹਾਡਾ ਬਹੁਤ ਸੋਹਣਾ ਆ। ਥੈਂਕ ਯੂ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬੀਪੀ ਅਸੀਂ ਇਹਨਾਂ ਦਾ ਬਹੁਤ ਆ, ਉਹਨਾਂ ਨੂੰ ਜ਼ਰੂਰ ਦੱਸਿਓ ਜੀ। ਬਹੁਤ ਓੜ ਪੋੜ ਦੱਸੇ ਜਾਂਦੇ ਆ, ਬਹੁਤ ਲੋਕਾਂ ਦੀਆਂ ਗੋਲੀਆਂ ਵੀ ਛੁੱਟੀਆਂ, ਇਹ 'ਚ ਤੱਕ ਵੀ ਸ਼ੱਕ ਹੀ ਨਹੀਂ ਹੈਗੀ। ਹੁਣ ਵੀ ਦੱਸ ਕੇ ਗਏ, ਕਿਸੇ ਨੇ ਕਹਿਣਾ ਪਤਾਸਾ ਅਤੇ ਕਾਲਾ ਮਿਰਚ ਕੀ ਹੁੰਦੀ ਆ, ਉਹਦੇ ਨਾਲ ਉਹਨੇ ਹੋਰ ਵੀ ਓੜ ਪੋੜ ਕੀਤੇ ਹੋਣਗੇ, ਡਾਕਟਰ ਦੇ ਵੀ ਗਏ ਹੋਣਗੇ। ਪਰ ਜਿਹਨੂੰ ਆਰਾਮ ਆਇਆ, ਫੀਡਬੈਕ ਪਲੀਜ਼ ਜ਼ਰੂਰ ਦੇ ਦਿਓ। ਮਨਜੀਤ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਤੇ ਮੇਰੀ ਹਾਂਜੀ ਬੇਨਤੀ ਹੋਈ ਆ, ਜਾਣੀ ਕਿ ਜੋ ਕੋਈ ਵੀ ਭੈਣ ਭਰਾ ਜ਼ਰੂਰ ਦੱਸੇ। 17 ਸਾਲ ਦਾ ਮੁੰਡਾ ਵਾ, ਉਹਦੇ ਜੀ ਨਾ ਨਿਕਲਦੀ ਆ ਜਿਵੇਂ ਜਨੇਊ ਮਾਤਾ, ਦਾਗ ਪੈਂਦੇ ਆ ਕਾਲੇ ਰੰਗ ਦੇ, ਹਟ ਜਾਂਦੀ ਆ ਫੇਰ ਨਿਕਲ ਹੁੰਦੀ ਆ, ਹਟ ਜਾਂਦੇ ਆ ਫੇਰ ਨਿਕਲ, ਬਹੁਤ ਪੂਰੀ ਢੂਰੀ ਤੇ ਛੋਟੇ ਛੋਟੇ ਛਾਲੇ ਜਿਵੇਂ ਆਏ, ਜਾਣੀ ਦੇਖ ਨਹੀਂ ਹੁੰਦੀ, ਇੰਨੀ ਤਕਲੀਫ ਆ। ਤੇ ਕੋਈ ਵੀ ਭੈਣ ਭਰਾ ਦੱਸੇ ਵੀ ਉਹਦਾ ਕੀ ਇਲਾਜ ਕਰਨਾ ਚਾਹੀਦਾ। ਠੀਕ ਹੈ ਜੀ, ਜਨੇਊ ਮਾਤਾ, ਕਾਲੇ ਦਾਗ ਪੈਂਦੀ ਜਾਣੀ। ਹਾਂਜੀ, ਜਦੋਂ ਜਿਹਨੂੰ ਹਟਦੀ ਆ ਫੇਰ ਹੋ ਜਾਂਦੀ ਆ, ਫੇਰ ਉੱਠ ਖੜਦੀ ਆ। ਠੀਕ ਹੈ ਜੀ। ਹਾਂਜੀ, ਸਤਿ ਸ੍ਰੀ ਸਤਿ ਅਕਾਲ। ਸ਼੍ਰੀ ਅਕਾਲ ਜੀ। ਹਾਂ, ਮੈਂ ਜਨੇਊ ਤਾਂ ਸੁਣਿਆ, ਜਨੇਊ ਮਾਤਾ ਤੁਸੀਂ ਕਿਹਾ ਆ, ਸ਼ਾਇਦ ਕੋਈ ਹੋਰ ਬਿਮਾਰੀ ਨਾ ਹੋਵੇ ਇਹ। ਚਲੋ, ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਪਲੀਜ਼ ਸ਼ੇਅਰ ਜ਼ਰੂਰ ਕਰਦੇ ਰਿਹਾ ਕਰੋ, ਜੇ ਕਿਸੇ ਨੂੰ ਪਤਾ ਆ। ਤੇ ਇਹ ਰੱਖ ਕੇ ਕਿਤੇ ਲਿਜਾਣੀਆਂ ਨਹੀਂ ਗੀਆਂ, ਉਹ ਭਲੇ ਕਰ ਰਹੇ ਹੋਣਗੇ ਤੁਸੀਂ। ਬੇਅੰਤ ਕਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਭੈਣ ਜੀ ਕਹਿੰਦੇ ਨਾ ਵੀ ਜਨਾਊ ਨਿਕਲਿਆ, ਜਲਾਏ ਕੋਈ ਚੱਕੂ ਜਿਹਨੇ ਜਲਾਇਆ ਖੇਸ ਹੋਣ ਦਾ ਨਾ, ਉਹਨਾਂ ਫੰਡਾ ਕਰਾਉਣ, ਠੀਕ ਹੋ ਜਾਏਗਾ ਮੁੰਡਾ ਇਹਨਾਂ ਦੇ। ਖੇਤ ਤੋਂ ਕੀ ਕਰਾਉਣ? ਜਿਹੜਾ ਜਲਾਏ ਨੀ, ਜਿਹਦੇ ਨਾਲ ਖੇਸ ਬਣਦੇ ਨੇ, ਉਹ ਹੁਣ ਕਿੱਥੋਂ ਲੈਣਗੇ? ਇੰਡੀਆ ਲੈ ਜਾਣਗੇ, ਚੱਲ ਜਾਣਗੇ। ਅੱਛਾ ਅੱਛਾ ਅੱਛਾ, ਇੰਡੀਆ ਤਾਂ ਕਈ ਦੱਸ ਦੇਣੇ ਇਹਨਾਂ ਨੂੰ। ਹਾਂਜੀ, ਹੋਰ ਭੈਣ ਜੀ, ਮੇਰਾ ਪੋਤਰਾ ਹੈ 3 ਸਾਲਾਂ ਦਾ, ਮਿੱਟੀ ਬਹੁਤ ਖਾਂਦਾ, ਕੀ ਕਰੀਏ ਇਹਦਾ? ਖਾਣੇ ਵਾਲੀਆਂ ਚੀਜ਼ਾਂ ਦਿਆ ਕਰੋ। ਖਾਣ ਜਿੱਦਾਂ ਇਹਨੇ ਭਾਜਾ ਮਿੱਟੀ ਨੂੰ ਪੈਂਦਾ, ਚੱਕ ਮਾਰਦਾ ਜਾ ਕੇ, ਫਿਰ ਕਹਿੰਦਾ ਮੈਂ ਖਾ ਲਈ, ਮੇਰਾ ਮੂੰਹ ਸਾਫ਼ ਕਰ ਦੋ। ਠੀਕ ਹੈ, ਦੱਸ ਤਾਂ ਦਿੰਦਾ ਨਾ। ਹਾਂਜੀ, ਠੀਕ ਹੈ ਜੀ। ਅਸੀਂ ਇੰਨੀ ਰਾਖੀ ਰੱਖਦੇ, ਫਿਰ ਵੀ ਖਾਈ ਜਾਂਦਾ ਸੰਗ, ਫਿਰ ਆਵਾਜ਼ ਭਾਰਾ ਸੰਗ ਜੰਮ ਜਾਂਦੀ ਹੈ, ਫਿਰ ਆਵਾਜ਼ ਭਾਰਾ ਆ ਜਾਂਦਾ, ਫਿਰ ਹੁੰਦਾ ਬਹੁਤ ਆ। ਹਾਂਜੀ ਹਾਂਜੀ, ਠੀਕ ਹੈ ਜੀ। ਕਿਸੇ ਨੂੰ ਪਤਾ ਹੋਵੇ ਦੱਸਿਓ ਜ਼ਰੂਰ। ਹੈ ਜ਼ਰੂਰ ਜੀ, ਜ਼ਰੂਰ। ਓਕੇ ਜੀ, ਥੈਂਕ ਯੂ ਜੀ। ਹਾਂ, ਜਦੋਂ ਅਸੀਂ ਪੰਜਾਬ ਸੀ ਨਾ, ਉਦੋਂ ਜ਼ਰੂਰ ਸੁਣਦੇ ਹੁੰਦੇ ਸੀ ਮਿੱਟੀ ਖਾਂਦਾ। ਇੱਥੇ ਆ ਕੇ ਕਿਉਂ ਖਾਂਦੇ ਮਿੱਟੀ? ਇੱਥੇ ਤਾਂ ਖਾਣ ਵਾਲੀਆਂ ਚੀਜ਼ਾਂ ਹੋਰ ਬਹੁਤ ਆ। ਗੁਰਜੀਤ ਸਿੰਘ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਜਿਹੜੇ ਕਹਿੰਦੇ ਸੀ ਬਲੱਡ ਪ੍ਰੈਸ਼ਰ ਬਹੁਤ ਹਾਈ ਰਹਿੰਦਾ, ਹਾਂਜੀ, ਇਹਨਾਂ ਦੇ ਗੈਸ ਜ਼ਿਆਦਾ ਬਣਦਾ, ਗੈਸ ਬਣ ਕੇ ਤਾਂ ਦਿਮਾਗ ਨੂੰ ਚੜ੍ਹਦਾ, ਫਿਰ ਦਿਮਾਗ ਵੀ ਘੁੰਮਦਾ ਤੇ ਦੁਖਣ ਵੀ ਲੱਗ ਜਾਂਦਾ ਸਿਰ। ਦੁਖਦਾ ਘੁੰਮਦਾ। ਹਾਂਜੀ ਜਾਂ ਮੈਨੂੰ ਬਹੁਤ ਹੋਇਆ, ਮੈਂ ਤਾਂ 2002 ਤੋਂ ਦਵਾਈ ਹੋਮੋਪੈਥਿਕ ਉਹ ਤਾਂ ਪੀਨਾ, ਤੇ ਮੈਂ ਤਾਂ ਠੀਕ ਰਹਿੰਦਾ ਆ। ਤੇ ਉਹ ਹੋਮਿਓਪੈਥਿਕ ਦੀ ਤੁਸੀਂ ਗੈਸ ਕਹਿੰਦੇ ਆ ਨਾ? ਠੀਕ ਆ। ਹਾਂ, ਗੈਸ ਦੇ ਬਿਨਾਂ ਨਹੀਂ, ਗੈਸ ਤਾਂ ਬਹੁਤ ਜ਼ਿਆਦਾ ਬਿਮਾਰੀ ਭੈੜੀ ਹੈ। ਠੀਕ ਹੈ ਜੀ।
ਹਾਂ, ਗੈਸ ਦੇ ਨਾਲ ਇਹਨਾਂ ਨੂੰ ਜ਼ਿਆਦਾ ਨਾ ਲੱਸੀ, ਜਿਹੜੀ ਆਪਣੀ ਕੱਚੀ ਲੱਸੀ ਪੀਣੀ ਚਾਹੀਦੀ ਹੈ। ਠੀਕ ਹੈ ਜੀ, ਹਾਂਜੀ ਹਾਂਜੀ, ਉਹਨਾਂ ਤਾਂ ਬਲੱਡ ਪ੍ਰੈਸ਼ਰ ਵੀ ਘਟ ਜਾਣਾ। ਅੱਧਾ ਪਾਣੀ, ਅੱਧਾ ਦੁੱਧ ਪਾ ਕੇ ਪੀਣ। ਜੀ ਜੀ। ਤੇ ਗੈਸ ਦੇ ਲਈ ਇਹਨਾਂ ਨੂੰ ਚਾਹੀਦਾ ਆ, ਜਿਹੜੀਆਂ ਜੰਗ ਹਰਾੜਾ ਹੁੰਦੀਆਂ ਨੇ, ਹਾਂਜੀ, ਜੰਗ ਹਰਾੜਾ ਲੈ ਲੈਣੀਆਂ 4-5 ਤੇ 4-5 ਤੇਜ ਪੱਤਾ, ਹਾਂਜੀ, ਸੌਂਫ ਥੋੜੀ ਜਿਹੀ ਉਨੀ ਕੀ, ਤੇ ਉਹਨੇ ਕੀ ਬਦਾਮ। ਹਾਂਜੀ। ਤੇ ਇਹਨਾਂ ਚੀਜ਼ਾਂ ਨੂੰ ਇਹਨਾਂ ਨੂੰ ਪੀ ਲੈਣਾ। ਅੱਛਾ ਜੀ। ਸੌਰੀ, ਮੈਂ ਤੇਜ ਪੱਤਾ ਕਹਿ ਗਿਆ, ਦੂਆ ਆ ਉਹ ਸਰਨਾ ਪੱਤਾ, ਸਰਨੇ ਦੇ ਪੱਤੇ ਜਿਹੜੇ। ਸਰਨਾਹ ਦਾ ਪੱਤਾ। ਹਾਂ, ਸਰਨੇ ਦੇ ਪੱਤੇ 4-5 ਜੰਗ ਹਰਾੜਾ, ਤੇ ਵਿੱਚ 4-5 ਬਦਾਮ ਪਾ ਲੈਣ, ਤੇ ਸੌਂਫ ਪਾ ਲੈਣ ਥੋੜੀ ਜਿਹੀ। ਅੱਛਾ। ਤੇ ਉਹ 1 ਚਮਚਾ ਸਵੇਰੇ ਨਿਰਣੇ ਕਾਲਜੇ ਖਾ ਲੈਣ, ਜਾਂ ਜਿੱਦਾਂ ਵੀ ਜਦੋਂ ਵੀ ਖਾਣਾ ਜ਼ਰੂਰ ਆ ਜਾਂ ਦਿਹਾੜੀ 'ਚ। ਠੀਕ ਹੈ ਜੀ। ਤੇ ਉਹਦੇ ਨਾਲ ਇਹਨਾਂ ਦੀ ਗੈਸ ਵੀ ਨਹੀਂ ਬਣੂਗੀ ਤੇ ਬਲੱਡ ਪ੍ਰੈਸ਼ਰ ਠੀਕ ਹੋ ਜਾਊਗਾ। ਠੀਕ ਹੈ ਜੀ। ਤੇ ਦੂਜਾ ਨੰਬਰ ਬੈਕ ਫੀਡ ਦੇਣੀ ਸੀ ਤੁਹਾਨੂੰ, ਤੇ ਮੈਨੂੰ ਏਦਾਂ ਕਿ ਆਪਣੇ ਮਰੋੜ ਲੱਗ ਗਿਆ ਸੀਗਾ। ਹਾਂਜੀ। ਤੇ ਮੈਂ ਅੱਗੇ ਵੀ ਉਹ ਤਰੀਕਾ ਵਰਤਿਆ ਸੀਗਾ, ਜਦ ਆਪਣੀ ਜੁਆਇਨ ਹੁੰਦੀ ਹੈ ਨਾ, ਜੁਆਇਨ ਨੂੰ ਹੱਥ ਤੇ ਰਗੜ ਕੇ, ਹੱਥ ਦੇ ਨਾਲ ਹੀ, ਹਾਂਜੀ, ਅੰਗੂਠੇ ਦੇ ਨਾਲ ਰਗੜ ਕੇ ਚਮਚਾ ਤਾਂ ਉਦੋਂ ਖਾ ਲਓ, ਤੇ ਮੁੜ ਕੇ ਤੁਸੀਂ ਬਾਥਰੂਮ ਨਹੀਂ ਜਾਂਦੇ। ਠੀਕ ਹੈ ਜੀ। ਇਹ ਪੱਕਾ ਇਲਾਜ ਆ ਇਹਦਾ। ਬਹੁਤ ਮੈਨੂੰ ਤਾਂ ਜਦੋਂ ਵੀ ਹੁੰਦੀ ਮੈਂ ਤਾਂ ਇਹਦਾ ਕਰਦਾ, ਬਸ ਮੁੜ ਕੇ ਨਹੀਂ ਗੱਲ ਜਾਣਾ ਪੈਂਦਾ ਬਾਥਰੂਮ। ਠੀਕ ਹੈ ਜੀ। ਹਾਂ, ਓਕੇ ਭੈਣ ਜੀ, ਥੈਂਕ ਯੂ ਬਹੁਤ ਬਹੁਤ ਟਾਈਮ ਦੇਣ ਲਈ। ਥੈਂਕ ਯੂ, ਬਹੁਤ ਧੰਨਵਾਦ ਜੀ। ਦੇਖੋ, ਬਹੁਤ ਸਾਰੇ ਇਸ ਵੇਲੇ ਉਹ ਕਿੰਤੂ ਪਰੰਤੂ ਵਾਲੇ ਵੀ ਬੜੇ ਲੋਕ ਲੱਗੇ ਹੋਏ ਆ। ਇਹ ਕਿਵੇਂ ਹੋ ਸਕਦਾ? ਹੋ ਰਿਹਾ, ਤੁਹਾਨੂੰ ਫੀਡਬੈਕ ਦੇ ਰਿਹਾ ਆ। ਮਨਿੰਦਰ, ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਦੀਦੀ। ਭੈਣ ਜੀ, ਮੈਂ ਤੁਹਾਨੂੰ ਪੁੱਛਣਾ ਸੀਗਾ, ਬੇਟੀ ਆ ਜਿਸ ਤਰ੍ਹਾਂ 18 ਸਾਲ ਦੀ ਆ, ਤੇ ਉਹਦੇ ਨਾਲ ਜਿੱਦਾਂ ਪੀਰੀਅਡ ਰੈਗੂਲਰ ਨਹੀਂ ਹੈਗੇ, ਜਿੱਦਾਂ 3-3, 4-4 ਮਹੀਨਿਆਂ ਦਾ ਗੈਪ ਪੈ ਜਾਂਦਾ ਆ। ਤੇ ਜਿਸ ਤਰ੍ਹਾਂ ਉਹਦੀ ਆਯੁਰਵੈਦਿਕ ਦਵਾਈ ਵੀ ਸ਼ੁਰੂ ਕੀਤੀ ਸੀ, ਉਹਦੇ ਨਾਲ ਵੀ ਕੁਝ ਖਾਸ ਫਰਕ ਨਹੀਂ ਪਿਆ। 2 ਸਾਲ ਹੋ ਗਏ ਉਹਨੂੰ ਖਾਂਦੀ ਨੂੰ। ਤੇ ਮੈਂ ਜਿਸ ਤਰ੍ਹਾਂ ਮਤਲਬ ਕਿ ਵੈਸਟਰਨ ਮੈਡੀਕੇਸ਼ਨ ਤੋਂ ਥੋੜਾ ਜਿਹਾ ਪਰਹੇਜ਼ ਜਿਹਾ ਕਰਦੀ ਹਾਂ, ਕਿ ਉਹ ਜਿਸ ਤਰ੍ਹਾਂ ਮੋਸਟਲੀ ਜਿਹੜੀ ਟ੍ਰੀਟਮੈਂਟ ਉਹ ਬਰਥ ਕੰਟਰੋਲ ਮੈਡੀਕੇਸ਼ਨ ਦੇ ਨਾਲ ਦਿੰਦੇ ਆ। ਹਾਂਜੀ ਹਾਂਜੀ ਹਾਂਜੀ। ਤੇ ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਤੇ ਜ਼ਰੂਰ ਦੱਸਣ। 18 ਸਾਲ ਦੀ ਉਮਰ ਆ ਬੇਟੀ ਦੀ। ਉਂਝ ਇੱਕ ਵਾਰੀ ਉਹਦੇ ਜਿੱਦਾਂ ਲੈਬ ਟੈਸਟ ਮੈਂ ਉਹਦੇ ਰੈਗੂਲਰ ਕਰਵਾਉਂਦੀ ਹਾਂ, ਤੇ ਉਹਦਾ ਟੈਸਟਰੋਨ ਲੈਵਲ ਥੋੜਾ ਜਿਹਾ ਹਾਈ ਸੀਗਾ, ਤੇ ਨੈਕਸਟ ਲੈਬ 'ਚ ਉਹਦਾ ਉਹ ਵੀ ਨੋਰਮਲ ਜਿੱਦਾਂ ਹੋ ਗਿਆ ਸੀ। ਤੇ ਜੇ ਪਲੀਜ਼ ਕਿਸੇ ਨੂੰ ਪਤਾ ਹੋਏ ਤੇ ਜ਼ਰੂਰ ਦੱਸਣ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਜੀ ਜੋਗਿੰਦਰ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਇੱਕ ਤਾਂ ਉਹ ਭੈਣ ਕਹਿੰਦੇ ਸੀਗੇ ਵੀ ਮੇਰੇ ਮੁੰਡੇ ਦੀ ਨਾ ਡੈਸਕ ਜੀ ਖਰਾਬ ਹੋਈ ਆ। ਹਾਂਜੀ। ਇੱਕ ਤਾਂ ਤੁਸੀਂ ਕਹਿੰਦੇ ਹੁੰਦੇ ਆ ਵੀ ਕੁਰਸੀ ਤੇ ਬੈਠ ਕੇ ਨਾ ਕੌਲੀ ਤੇ ਬਹਿਣਾ ਆ, ਪਾਣੀ ਪੀਣਾ, ਉਹਦੇ ਨਾਲ ਵੀ ਹੋ ਜਾਂਦੀ ਹੈ। ਹੋ ਜਾਂਦੀ ਆ। ਇੱਕ ਤਾਂ ਉਹ ਕਰਨ, ਜੇਕਰ ਜ਼ਿਆਦਾ ਹੀ ਆ, ਜਿੱਦਾਂ ਮੇਰੇ ਮੁੰਡੇ ਦੀਆਂ ਨਾ ਜਿੱਦਾਂ ਲੰਬੇ ਡੋਟ ਤੇ ਜਾਣ ਕਰਕੇ ਨਾ ਜਿਹੜੀ ਸੀਗੀ ਪਹਿਲਾਂ ਹੌਲੀ ਹੌਲੀ ਹੁੰਦੀ ਆ, ਇਹ ਇੱਕਦਮ ਨਹੀਂ ਹੈਗੇ, ਕਈ ਚਿਰਾਂ ਤੋਂ ਹੁੰਦੀ ਆ। ਪਹਿਲਾਂ ਦੀ ਹੁੰਦੀ ਹੋਣੀ ਆ, ਕੇਅਰ ਹੀ ਨਹੀਂ ਕਰੀ ਦੀ। ਹਾਂਜੀ, ਉਹ ਪਹਿਲਾਂ ਤੋਂ ਹੁੰਦੀ ਸੀ। ਫਿਰ ਇਹਦੇ ਤਾਂ ਡਿਸਕਾਂ ਪਾਟ ਗਈਆਂ ਸੀਗੀਆਂ 2। ਅੱਛਾ। ਉਹਦੇ ਨਾਲ ਇਹਦੀ ਜਿਹੜੀ ਲੱਤਾਂ ਖਤਮ ਹੋ ਗਈਆਂ ਸੀਗੀਆਂ। ਫਿਰ ਹਨਾ, ਮੇਰੀ ਫਰੈਂਡ ਸੀਗੀ, ਮੇਰੇ ਨਾਲ ਕੰਮ ਖੇਤਾਂ 'ਚ ਕਰਦੀ ਹੁੰਦੀ ਸੀ, ਤਾਂ ਉਹਨੇ ਫਿਰ ਦੱਸਿਆ ਸੀ। ਤਾਂ ਸਾਡੇ ਤਾਂ ਡਾਕਟਰ ਸੀਗਾ ਇੱਥੇ, ਕੈਰੋਪ੍ਰੈਕਟਰ। ਉਹਨੂੰ ਕੈਰੋਪ੍ਰੈਕਟਰ ਵੀ ਤੁਸੀਂ, ਹਾਂ ਕੈਰੋਪ੍ਰੈਕਟਰ ਸੀ, ਹੱਥਾਂ ਨਾਲ ਹੀ ਉਹ ਕਰਦਾ ਜਿੱਦਾਂ ਆਪਣੇ ਇੰਡੀਆ ਕਰਦੇ ਹੁੰਦੇ। ਹਾਂਜੀ ਹਾਂਜੀ। ਤੇ ਸਾਡੇ ਜਿੱਦਾਂ ਮੇਰੇ ਸਾਲ ਲੱਗ ਗਿਆ ਸੀ ਬੱਚੇ ਨੂੰ, ਉਹ ਜਿੱਦਾਂ ਰੋਂਦਾ ਸੀ ਅਪਾਹਜ ਸਮਝ ਲਓ ਹੋ ਗਿਆ ਸੀ। ਉਹਨੇ ਜਿੱਦਾਂ ਡੈਸਕਾਂ ਉਹਦੀਆਂ ਨਾ ਇਹਨੇ ਸੈੱਟ ਕਰ ਦਿੱਤੀਆਂ। ਹੁਣ ਸੁੱਖ ਨਾਲ ਕੰਮ ਤੇ ਵੀ ਜਾਂਦਾ, ਜਿੰਨਾ ਕੋ ਕਰ ਸਕਦਾ, ਬੱਚੇ ਵੀ ਆਪਣੇ ਸਾਂਭਦਾ, ਘਰ ਵੀ ਬਾਹਰ ਵੀ ਸਾਂਭਦਾ, ਸਾਰਾ ਕੁਛ ਹੀ ਕਰਦਾ। ਤੇ ਇਹ ਡੈਸਕ ਦੀ ਲਾਪਰਵਾਹੀ ਨਾ ਕਰਨ, ਜਿੱਥੋਂ ਵੀ ਕੈਰੋਪ੍ਰੈਕਟਰ ਹੁੰਦਾ ਚੀਰ ਫਾੜ ਨਾ ਕਰਾਉਣ, ਸਰਜਰੀ ਨਾ ਕਰਾਉਣ। ਤੁਹਾਡਾ ਹਾਂ, ਸਰਜਰੀ ਨਾ ਕਰਾਉਣ। ਸਾਨੂੰ ਵੀ ਬਹੁਤ ਕਹਿੰਦੇ ਸੀ ਲੋਕ, ਤਾਂ ਸਿਆਟਕਾ ਕਰਦੇ ਰਹਿੰਦੇ ਆ। ਠੀਕ ਹੈ, ਉਹ ਸਿਆਟਕਾ ਇੱਕੋ ਹੀ ਹੁੰਦੀ ਆ ਚੀਜ਼, ਜਿਹੜੀਆਂ 2-3 ਡੈਸਕਾਂ ਫਟ ਜਾਣ, ਉਹ ਕੀ ਕਰੂ? ਹਾਂਜੀ ਹਾਂਜੀ ਹਾਂਜੀ। ਫਿਰ ਇਹਦੇ ਤਾਂ ਫਿਰ ਏਦਾਂ ਹੋ ਗਈਆਂ ਸੀ। ਦੂਸਰੇ ਇੱਕ ਕੁੜੀ ਕਹਿੰਦੀ ਸੀਗੀ, ਇੱਕ ਹੋਰ ਸੀ ਸਵਾਲ, ਇੱਕ ਹੋਰ ਸੀ ਸਵਾਲ, ਪਤਾ ਨਹੀਂ 2-3 ਸਵਾਲਾਂ ਦਾ ਸੀ ਮੇਰੇ ਕੋਲ ਜਵਾਬ। ਉਹ ਮੈਨੂੰ ਤੁਸੀਂ ਜਵਾਬ ਦੇ ਦੋ, ਫਿਰ ਲੱਭ ਲੈਣੇ ਕੀ ਸੀਗਾ। ਇੱਕ ਤਾਂ ਮਿੱਟੀ ਖਾਂਦਾ, ਉਹਨੂੰ ਕੈਲਸ਼ੀਅਮ ਦੀਆਂ ਗੋਲੀਆਂ ਦੇਣ ਲੈ ਕੇ, ਕੈਲਸ਼ੀਅਮ ਘਟਿਆ। ਦੁੱਧ ਵੀ ਦੇ ਸਕਦੇ ਉਹਨੂੰ, ਜਿੱਦਾਂ ਮੋਟਾ ਦੁੱਧ ਦੇ ਦੇਣ, ਲਾਲ ਗੈਲਨ ਵਾਲਾ, ਲਾਲ ਢੱਕਣ ਵਾਲਾ, ਉਹ ਵੀ ਦੇਣ, ਉਹ ਵੀ ਦੀ ਬੈਸਟ ਆ। ਤੇ ਇੱਕ ਹੋਰ ਸੀ, ਇੱਕ ਉਹਨੇ ਕੁਛ ਕਿਹਾ ਸੀਗਾ ਵੀ ਮੇਰੇ ਪਤਾ ਨਹੀਂ ਕੀ ਸੀਗਾ, ਉਹ ਮੈਨੂੰ ਚੇਤਾ ਭੁੱਲ ਗਿਆ। ਜਦੋਂ ਹੁਣ ਕੋਈ ਤੁਸੀਂ ਕਹਿੰਦੇ ਸੀ ਹੁਣੇ ਕੋਈ ਦੱਸ ਦੂਗਾ, ਉਦੋਂ ਮੈਂ ਸੁਣਦੀ ਸੀਗੀ, ਅੰਦਰ ਆਈ ਸੀਗੀ, ਤੇ ਉਹਦਾ ਮੈਂ ਕਿਹਾ ਮੈਂ ਹੁਣੇ ਦੱਸ ਦਿੰਨੀ ਆ। ਬਸ ਉਹਨੂੰ ਜਿਹੜੇ ਉਹ ਕਹਿੰਦੇ ਹਾਂ ਜਨੇਊ ਸੀ, ਹਾਂਜੀ ਜਨੇਊ, ਉਹ ਮੇਰੇ ਨਿਕਲਿਆ ਸੀਗਾ। ਅੱਛਾ।
ਤੇ ਮੈਨੂੰ ਵੀ ਸਾਰੇ ਕਰਦੇ ਸੀ, ਕਹਿੰਦੇ ਤੁਸੀਂ ਤਾਂ ਨਾ ਆਹ ਕਰ ਦਿਓ, ਫਾਂਡਾ ਕਰਾ ਲਓ ਕੀ। ਮੈਂ ਕਿਹਾ ਮੈਨੂੰ ਸਾਨੂੰ ਇਹਨਾਂ ਦਾ ਗੱਲਾਂ ਦਾ ਪਤਾ ਨਹੀਂ, ਫਾਂਡੇ ਕੀ ਹੁੰਦੇ ਆ। ਫਿਰ ਇੱਕ ਜਨਾਨੀ ਸੀ, ਉਹਨੇ ਮੈਨੂੰ ਨਾ ਪਾਊਡਰ ਜਿਹਾ ਫੂਕ ਮਾਰ ਕੇ ਜਾਂ ਆਪਣਾ ਕੋਈ ਪਾਠ ਪੜ੍ਹ ਕੇ ਦੇ ਦਿੱਤਾ, ਤੇ ਮੇਰੇ ਭੈਣ ਜੀ ਹਟਿਆ ਨਹੀਂ। ਮੈਂ 3 ਦਿਨ ਤੰਗ ਰਹੀ। ਫਿਰ ਮੈਂ ਆਪਣੇ ਜਿਹੜਾ ਮੇਰਾ ਪਰਸਨਲ ਡਾਕਟਰ ਹੀ ਹੁੰਦਾ, ਆਪਣਾ ਫੈਮਿਲੀ ਡਾਕਟਰ, ਹਾਂਜੀ ਹਾਂਜੀ, ਉਹਨੇ ਮੈਨੂੰ ਗੋਲੀਆਂ ਦਿੱਤੀਆਂ ਸੀ, ਤੇ ਫਿਰ ਮੇਰੇ ਆਰਾਮ ਆਇਆ ਸੀ। ਪਰ ਤਕਲੀਫ ਬਹੁਤ ਹੁੰਦੀ ਆ। ਹਾਂ, ਜਿਨ੍ਹਾਂ ਦੇ ਹੁੰਦਾ ਬਹੁਤ ਤਕਲੀਫ ਹੁੰਦੀ ਹੈ। ਤਕਲੀਫ ਹੁੰਦੀ ਆ, ਬਹੁਤ ਹੁੰਦੀ ਆ। ਮੈਂ ਉਦੋਂ ਤਾਂ ਕਿਤੇ ਵੀ ਨਹੀਂ ਬੰਦਾ ਜਾ ਸਕਦਾ ਹੈਗਾ। ਬਸ ਉਹ ਕੁੜੀ ਨੂੰ ਤਾਂ ਰੱਬ ਵੱਲੋਂ ਛੁੱਟੀਆਂ ਹੀ ਸੀਗੀਆਂ ਉਦੋਂ 1 ਵੀਕ ਦੀਆਂ, ਤੇ ਉਦੋਂ ਤੇ ਮੇਰਾ ਸਰ ਗਿਆ ਸੀਗਾ। ਚਲੋ ਇਹ ਵੀ ਉਹ ਡਾਕਟਰ ਦੇ ਜਾਣ, ਉਹਨਾਂ ਨੂੰ ਗੋਲੀਆਂ ਪੁੱਛ ਲੈਣਾ। ਹੁਣ ਤਾਂ ਟੀਕਾ ਵੀ ਬਣ ਗਿਆ ਤਾਂ। ਅੱਛਾ ਜੀ। ਹਾਂਜੀ, ਕਹਿੰਦੇ ਆ, ਕਿਸੇ ਨੇ ਮੈਨੂੰ ਬਸ ਆਫ 에ਅਰ ਹੀ ਦੱਸਿਆ ਸੀ। ਮੈਂ ਕਿਹਾ ਪਤਾ ਨਹੀਂ, ਮੈਨੂੰ ਤਾਂ ਵੈਸੇ ਵੀ ਪਤਾ ਨਹੀਂ ਉਹ ਹੈ ਕੀ ਚੀਜ਼ ਆ। ਠੀਕ ਹੈ ਭੈਣ ਜੀ, ਉਹ ਸ਼ਿੰਗਲ ਦਾ ਟੀਕਾ ਪਹਿਲਾਂ ਲਗਵਾਉਣਾ ਪੈਂਦਾ, ਸ਼ਿੰਗਲ ਦੇ ਵਿੱਚ ਨਹੀਂ ਲਾ ਸਕਦਾ। ਅੱਛਾ ਅੱਛਾ ਅੱਛਾ, ਠੀਕ ਹੈ। ਹਾਂਜੀ, ਸ਼ਿੰਗਲ ਲਈ ਉਹਨੂੰ ਡਾਕਟਰ ਨੇ ਦਵਾਈ ਦੇਣੀ, ਵੱਡੇ ਵੱਡੇ ਕੈਪਸੂਲ ਆ। ਮੇਰੇ 2018 ਚ ਹੋਇਆ ਸੀ ਦਸੰਬਰ ਨੂੰ। ਠੀਕ ਹੈ, ਤੇ ਇਦਾਂ ਹੀ ਆ। ਓਕੇ ਫਿਰ, ਉਹ ਲਾਪਰਵਾਹੀ ਨਾ ਕਰਨ। ਥੈਂਕ ਯੂ ਥੈਂਕ ਯੂ। ਇੱਕ ਤਾਂ ਇਹਨਾਂ ਨੇ ਦਿੱਤੀ ਹੈਗੀ ਆ ਜਿਹੜੀ ਕੌਲੀ ਤੇ ਬੈਠਣ ਵਾਲਾ ਆ। ਬਾਕੀ ਇਹ ਕਈਆਂ ਦੀਆਂ ਕਈ ਪ੍ਰੋਬਲਮਸ ਆ, ਉਹਦੇ ਨਾਲ ਠੀਕ ਹੋਈਆਂ। ਕਿਸੇ ਨੂੰ ਮਾਂਹਬਾਦੀ, ਕਿਸੇ ਨੂੰ ਸਵਾਦੀ ਜੀ। ਬਲਵੀਰ ਕੌਰ ਜੀ। ਬਲਵੀਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਬਲਵਿੰਦਰ ਕਿੱਦਾਂ? ਠੀਕ ਹੈ ਜੀ, ਠੀਕ ਹੈ। ਹਾਂਜੀ, ਅਜੇ ਜਨੇਊ ਕਹਿੰਦੇ ਮੇਰੇ ਵੀ ਨਿਕਲਿਆ ਸੀ। ਤੌਲੀਆ ਭੇਂ ਕੇ ਠੰਡੇ ਪਾਣੀ ਨਾਲ ਪਿੱਛੇ ਰੱਖਣ, ਜਿੱਥੇ ਨਿਕਲਿਆ। ਜੇ ਨਿਕਲਦੇ ਆ ਛਾਲੇ, ਫਿਰ ਕਿਤੇ ਵੱਡੀ ਮਾਤਾ ਨਾ ਹੋਵੇ, ਕਾਲੇ ਮੂੰਹ ਉਹਦੇ ਹੁੰਦੇ ਆ, ਜਿਹੜੀ ਕਾਲੀ ਮਾਤਾ ਹੁੰਦੀ ਆ, ਉਹਦਾ ਭਾਈ ਮੱਥਾ ਟੇਕਣ, ਧੂਪ ਪਾਉਣ, ਤੇ ਉਹਨੂੰ ਗਿੱਲੇ ਕੱਪੜੇ ਤੋਂ ਤਾਂ ਬਚਾ ਕੇ ਰੱਖਣ, ਪਰੇ ਰੱਖਣ ਸ਼ਰਾਬ ਮੀਟ ਤੋਂ, ਤਾਂ ਫਿਰ ਉਹ ਆਪੇ ਹਟ ਜਾਂਦੀ ਆ। ਥੋੜੇ ਕੁ ਦਿਨੀ ਬਾਅਦ ਮੰਗਲਵਾਰ ਨੂੰ ਉਹਦਾ ਪਾਣੀ ਪਤਾ ਕਿਵੇਂ ਲੱਗਦਾ ਹੈ ਮਾਤਾ ਆ? ਮਾਤਾ ਉਹਦੇ ਮੋਟੇ ਮੋਟੇ ਛਾਲੇ ਹੁੰਦੇ ਤੇ ਕਾਲੇ ਮੂੰਹ ਹੁੰਦੇ ਆ ਉਹਦੇ। ਅੱਛਾ, ਫਿਰ ਮਾਤਾ ਜੀ ਉਹ ਠੀਕ ਹੈ। ਹਾਂਜੀ, ਉਹ ਮਾਤਾ ਦੇ ਕਾਲੇ ਮੂੰਹ ਹੁੰਦੇ ਉੱਤੋਂ, ਜਿਹੜੀ ਉੱਤੇ ਮੇਰੀ ਕੁੜੀ ਨਿਕਲੀ ਛੋਟੀ ਨੂੰ, ਤੇ ਉਹਦੇ ਕਾਲੇ ਮੂੰਹ ਦੇ ਹਾਲੇ ਵੀ ਉਹਦੇ ਦਾਗ ਛੱਡ ਗਈ ਆ ਉਹ। ਤੇ ਉਹਦੇ ਮੋਟੇ ਮੋਟੇ ਛਾਲੇ ਹੁੰਦੇ ਆ, ਕਿਤੇ ਥੋੜਾ ਜਿਹਾ ਨਿਕਲਿਆ, ਕਿਤੇ ਜ਼ਿਆਦਾ ਨਿਕਲਿਆ, ਏਦਾਂ ਹੁੰਦੀ ਆ ਉਹ। ਜਿਹੜਾ ਜਨੇਊ ਹੁੰਦਾ ਇਹ ਤਾਂ ਸਿਰਫ ਤੱਪੜਾ ਹੀ ਵੱਜਿਆ ਹੁੰਦਾ। ਮੇਰੇ ਵੀ ਨਿਕਲ ਹਟਿਆ ਲੱਕ ਤੇ ਇਹਦੀ ਖਾਜ ਆਉਂਦੀ ਆ, ਬਹੁਤ ਜ਼ਹਿਰ ਛੱਡਦੀ ਹੈ ਇਹਦੀ ਬਹੁਤ। ਮੈਂ ਤਾਂ ਇੱਕ ਲੋਸ਼ਨ ਲਿਆਂਦਾ ਸੀ ਡਰੱਗ ਸਟੋਰੋਂ, ਠੰਡਾ ਉਹ ਲਾਉਂਦੀ ਹੁੰਦੀ ਬਹੁਤਾ, ਜਾਂ ਪਾਣੀ ਦੇ ਤੌਲੀਏ ਭੇਂ ਮੈਂ ਰੱਖਦੀ ਸੀ। ਇਹ ਜਿਹੜੇ ਕਹਿੰਦੇ ਪਏ ਮੋਟੇ ਮੋਟੇ ਛਾਲੇ ਕਾਲੇ ਮੂੰਹ, ਇਹ ਫਿਰ ਮਾਤਾ ਵੱਡੀ ਆ। ਠੀਕ ਹੈ, ਇਹਨੂੰ ਕਾਲੀ ਮਾਤਾ ਕਹਿੰਦੇ। ਇਹਦਾ ਭਾਈ ਮੱਥਾ ਟੇਕਣ, ਧੂਪ ਪਾਉਣ, ਅਰਦਾਸ ਕਰਨ ਉਹਦੀ ਮਾਤਾ ਦੀ, ਤੇ ਮੰਗਲਵਾਰ ਨੂੰ ਪਾਣੀ ਦੇ ਥੱਲੇ ਖੰਡ ਰੱਖ ਕੇ ਤੇ ਉਹਦਾ ਮੱਥਾ ਟੇਕ ਦੇਣ ਸਵੇਰ ਨੂੰ, ਨਿਰਨੇ ਕਾਲਜੇ ਉੱਠ ਕੇ ਜਿਹਨੂੰ ਨਿਕਲੀ ਹੋਆ। ਏਦਾਂ ਫਿਰ ਇਹਨੂੰ ਆਰਾਮ ਆਉਂਦਾ। ਹਾਂਜੀ, ਜਿਹੜਾ ਦੂਜਾ ਕਹਿੰਦੇ ਮਿੱਟੀ ਖਾਂਦਾ ਬਹੁਤਾ, ਇਹਨਾਂ ਨੇ ਆ ਕਿਸੇ ਨੂੰ ਦੱਸੇ ਦਿੱਤਾ ਹੁਣ ਤੁਹਾਨੂੰ, ਕਿ ਕੋਈ ਘਾਟਣਾ ਨਿਆਣੇ ਦੇ ਅੰਦਰ ਵਾ। ਹਾਂਜੀ ਹਾਂਜੀ ਹਾਂਜੀ, ਉਹ ਨਾ ਹੋ ਜਾਂਦਾ ਏਦਾਂ ਆ। ਤੇ ਚਲੋ ਹੋਰ ਬਲਵਿੰਦਰ ਠੀਕ ਆ? ਪਰਿਵਾਰ? ਹਾਂਜੀ ਠੀਕ ਹੈ ਜੀ, ਥੈਂਕ ਯੂ। ਚਲੋ ਵਧੀਆ, ਓਕੇ ਜੀ, ਥੈਂਕ ਯੂ। ਜੂਰਿਕ ਐਸਿਡ ਤੋਂ ਕੀ ਲੈਣ ਜੀ? ਪਵਨ, ਪਵਨ ਤੁਹਾਡੀ ਲਾਈਨ ਕੱਟੀ ਗਈ ਆ, ਦੁਬਾਰਾ ਕਾਲ ਕਰ ਲਓ ਤੁਸੀਂ। ਹਰਮਿੰਦਰ। ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਹਾਂਜੀ, ਆ ਜਿਹੜੇ ਜਨੇਊ ਆ ਉਹ ਤੇ ਉਹ ਦੱਸਿਆ ਸੀ ਅੱਗੇ, ਇੱਕ ਜਨਾਨੀ ਨੂੰ ਹੋਇਆ ਸੀ ਦੂਏ, ਉਹਨਾਂ ਜਿਹੜਾ ਅਗਨਬੱਤੀ ਦਾ ਧੂਫ ਉਹ ਆਗਾ ਲੂ ਕੇ ਲਾਉਣ ਗਿਆ ਸਵਾਹ ਆ, ਉਹ ਤੇਲ ਚ ਲਾਈ ਸੀ, ਉਹ ਠੀਕ ਹੋ ਗਈ। ਹਾਂਜੀ ਹਾਂਜੀ ਹਾਂਜੀ, ਅਗਰਬੱਤੀ ਜਿਹੜੀ ਧੂਫ ਆ ਉਹਦੀ ਗੱਲ ਕੀਤੀ ਸੀ। ਅਗਨਬੱਤੀ ਦੀ ਤੇ ਜਿਹੜੀ ਰਾਖ ਹੁੰਦੀ ਆ, ਉਹ ਲਾਵੇ ਤੇਲ ਚ ਮਾਰ ਕੇ, ਉਹ ਫੇਰ ਠੰਡ ਪੈ ਜਾਂਦੀ ਆ, ਉਹ ਠੀਕ ਹੋ ਗਈ। ਉਹ ਇੱਥੇ ਹੀ ਤੁਹਾਡੇ ਫੋਨ ਆਇਆ ਸੀ, ਉਹ ਹਾਂਜੀ ਹਾਂਜੀ ਇੱਥੇ ਦੱਸਿਆ ਸੀ। ਹਾਂਜੀ, ਉਹ ਸਟਰੀਟ ਚ ਰਹਿੰਦੀ ਕਿਤੇ। ਹਾਂਜੀ ਹਾਂਜੀ ਹਾਂਜੀ, ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ, ਦੱਸਿਆ ਸੀ, ਸੇਮ ਥਿੰਗ ਦੱਸਿਆ ਸੀ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਆ। ਪਵਨ, ਸਤਿ ਸ਼੍ਰੀ ਅਕਾਲ। ਪਵਨ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਐਕਚੁਅਲੀ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਨੂੰ ਨਾ ਪਹਿਲਾਂ ਥੋੜੇ ਦਿਨ ਪਹਿਲਾਂ ਉਹਦੀ ਰੇਸ਼ਾ ਜੀ ਹੋਈ ਸੀਗੀ, ਤੇ ਉਹ ਤਾਂ ਮੈਂ ਹੋਏ ਠੀਕ 2 ਕੁ ਦਿਨ ਚ ਹੀ। ਪਰ ਭੈਣ ਜੀ ਮੈਨੂੰ ਪਤਾ ਨਾ, ਜਿੱਦਾਂ ਨਾ ਮੈਨੂੰ ਇੰਨਾ ਨਹੀਂ ਪਤਾ ਲੱਗਦਾ ਹੈਗਾ ਮੈਨੂੰ ਸੁੱਕੀ ਖਾਂਸੀ ਹੈ ਜਾਂ ਕੀ ਹੈ, ਮੈਨੂੰ ਉੱਥੂ ਜਿਹਾ ਟਾਈਪ ਹੁੰਦਾ, ਜਿੱਦਾਂ ਮੈਂ ਗੱਲ ਵੀ ਕਰਦੀ ਨਾ ਤੇ ਗਲੇ ਦੇ ਵਿੱਚੋਂ ਏਦਾਂ ਹੁੰਦਾ, ਤੇ ਓਦਾਂ ਠੀਕ ਆ ਵੀ ਛਾਤੀ 'ਚ ਰੇਸ਼ਾ ਰੀੜ ਨਹੀਂ ਗੀ, ਹੈ ਹੀ ਨਹੀਂ ਕਿ ਮੈਨੂੰ ਫੀਲ ਨਹੀਂ ਹੋ ਰਿਹਾ ਕੁਛ ਵੀ ਮੈਨੂੰ ਰੇਸ਼ਾ ਹੈਗੀ ਆ, ਪਰ ਮੈਨੂੰ ਉੱਥੂ ਜਿਹਾ ਹੁੰਦਾ, ਮੈਨੂੰ ਨਾ ਖਾਂਸੀ ਨਾਲ ਆਈ ਜਾਂਦੀ ਗੱਲ ਕਰਦੀ ਤੇ ਵੀ। ਠੀਕ ਹੈ ਜੀ। ਹਾਂਜੀ, ਫਿਰ ਜਿੱਦਾਂ ਮੈਂ ਤਾਂ ਪਾਣੀ ਵੀ ਕਾਫੀ ਗਰਮ ਪੀਂਦੀ ਆ, ਰੋਜ਼ ਖਾਣੇ ਦੇ ਨਾਲ ਵੀ ਬਹੁਤ ਪਰਹੇਜ਼ ਕਰਦੀ ਆ, ਪਰ ਮੈਨੂੰ ਆਰਾਮ ਨਹੀਂ ਆਉਂਦਾ ਹੈਗਾ। ਨਾਈਕਲ ਵਗੈਰਾ ਕਾਫੀ ਮੈਂ ਏਦਾਂ ਮੈਡੀਸਨ ਲੈ ਚੁੱਕੀ, ਮੈਨੂੰ ਆਰਾਮ ਨਹੀਂ ਆਉਣ ਡਿਆ ਹੈਗਾ। ਹਾਂਜੀ, ਉਹ ਤਾਂ ਵੈਸੇ ਤਾਂ ਸੌਣ ਲਈ ਹੁੰਦੀਆਂ ਆ, ਬਾਕੀ ਆ ਉੱਥੋਂ ਜਿਹੜਾ ਆ ਇਹਦੇ ਬਾਰੇ ਆਪਾਂ ਜ਼ਰੂਰ ਪੁੱਛਦੇ ਹਾਂ, ਬਹੁਤੇ ਲੋਕਾਂ ਦਾ ਹਟਿਆ ਵੀ ਆ।
ਹਾਂਜੀ ਜਿੱਦਾਂ ਨਾ ਖਾਂਸੀ ਦੀ ਨਾਲ ਆਈ ਜਾਂਦੀ ਇਦਾਂ ਹੁੰਦਾ। ਇਹਦੇ ਵਿੱਚ ਨਾ ਸ਼ਹਿਦ ਆ, ਜਿਹੜਾ ਸ਼ਹਿਦ ਲੈਣ ਨੂੰ ਵੀ, ਉਂਗਲੀ ਨਾਲ ਚੱਟਣ ਨੂੰ ਵੀ ਦੱਸਿਆ ਸੀਗਾ। ਤੇ ਜਿਹੜੀ ਇਲਾਚੀ ਆ ਉਹਦੇ ਬੀਜ ਕੱਢ ਕੇ ਤਵੇ ਤੇ ਰੱਖ ਕੇ ਭੁੰਨ ਕੇ ਤਾਂ ਉਹ ਵੀ ਖਾ ਸਕਦੇ ਆ। ਠੀਕ ਹੈ ਜੀ। ਠੀਕ ਹੈ, ਹੋਰ ਵੀ ਪੁੱਛ ਲੈਂਦੇ ਆਪਾਂ। ਠੀਕ ਹੈ, ਚੰਗਾ ਜੀ ਭੈਣ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤੇ ਤੁਸੀਂ ਇਲਾਜ ਦੱਸ ਸਕਦੇ ਆ, ਇਲਾਜ ਪੁੱਛ ਸਕਦੇ ਆ, ਦੱਸ ਸਕਦੇ ਆ। ਕੋਈ ਫੀਡਬੈਕ ਆ ਉਹਦੇ ਬਾਰੇ ਆਪਾਂ ਜ਼ਰੂਰ ਪੁੱਛਦੇ ਹਾਂ ਕਿ ਤੁਸੀਂ ਫੀਡਬੈਕ ਜ਼ਰੂਰ ਦਿਓ। ਕਈ ਲੋਕ ਜਿਹੜੇ ਇਹਨਾਂ ਚੀਜ਼ਾਂ ਦੇ ਲਾਗੇ ਨਹੀਂ ਜਾਂਦੇ ਨਾ, ਤੇ ਫਿਰ ਉਹ ਤੁਹਾਨੂੰ ਸੁਣ ਕੇ ਹੀ ਆਪਣਾ ਇਲਾਜ ਕਰਦੇ ਆ। ਅਗਲੇ ਕਾਲਰ ਨੇ ਸਾਡੇ ਸਰਜੀਤ ਕੌਰ ਜੀ। ਹਰਜੀਤ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੈਂ ਕਿਹਾ ਭੈਣ ਜੀ, ਜਦੋਂ ਤੁਸੀਂ ਇਹ ਕਹਿ ਦਿੰਦੇ ਆ ਨਾ ਕਿ ਆਪਾਂ ਇਹ ਗੁਣ ਵੰਡਣਾ ਵਾ ਤੇ ਰੱਖੀ ਦਾ ਨੀ ਗਾ, ਮੈਂ ਬੜਾ ਹੀ ਗੁਰਦੁਆਰੇ ਉਹਨਾਂ ਨੂੰ ਕਿਹਾ ਇਹ ਤੇ ਤੁਸੀਂ ਕਿਤਾਬਾਂ ਭਰ ਕੇ ਬਹਿ ਗਈਆਂ ਜੇ, ਤੁਸੀਂ ਕਹਿੰਦੀਆਂ ਵੀ ਸਾਨੂੰ ਆਰਾਮ ਆ ਗਿਆ ਹੈ। ਤੇ ਜੇ ਤੁਹਾਨੂੰ ਆਰਾਮ ਆ ਗਿਆ, ਤੁਸੀਂ ਕਿਸੇ ਤੋਂ ਇਹ ਲਿਆ ਤੋਹਫਾ ਤੇ ਤੁਸੀਂ ਗਾਂਹ ਕਿਉਂ ਨਹੀਂ ਵੰਡਦੇ? ਉਹ ਕਹਿੰਦੀਆਂ ਬਸ ਕੰਮ ਹੁਣ ਖਤਮ ਹੈ। ਮੈਂ ਹੁਣ ਤੁਹਾਨੂੰ ਆਪਣੇ ਬਾਰੇ ਦੱਸਦੀ ਹਾਂ, ਜਿੰਨਾ ਕੁ ਮੈਨੂੰ ਪਤਾ, ਜਿੰਨੀ ਕੁ ਕਾਲ ਲੱਗੀ। ਬਾਕੀ ਸਰੋਤੇ ਹੈਗੇ, ਮੈਂ ਥੋੜਾ ਜਿਹਾ ਦੱਸ ਦਿੰਦੀ ਹਾਂ। ਰੋਜ਼ ਹੀ ਇੱਥੇ ਆਪਾਂ ਸੁਣਦੇ ਹਾਂ ਜਿਹੜਾ ਕਿ ਬਲੱਡ ਪ੍ਰੈਸ਼ਰ ਆ ਨਾ ਜੀ, ਇਹ ਤੇ ਟੈਨਸ਼ਨ ਨਾ ਹੁੰਦਾ ਜੀ। ਹਾਂਜੀ, ਜੇ ਕਿਸੇ ਨੂੰ ਥੋੜੀ ਟੈਨਸ਼ਨ ਆ ਤਾਂ ਵੀ ਹੋ ਜਾਣਾ, ਵੈਸੇ ਵੀ ਇਹ ਵਾਧਾ ਘਟਦਾ ਰਹਿੰਦਾ ਆ। ਇਹਦੇ ਵਿੱਚ ਜਿਹੜੀ ਚੀਜ਼ ਵਾ, ਤੁਸੀਂ ਗਾਜਰ ਦਾ ਜੂਸ ਪੀਓ ਨਿੰਬੂ ਪਾ ਕੇ ਜੀ। ਗਾਜਰ ਦਾ ਜਿਹੜਾ ਜੂਸ, ਉਹਨੂੰ ਨਿੰਬੂ ਪਾ ਕੇ ਪੀਓ ਤੁਸੀਂ। ਇਹਦੇ ਵਿੱਚ ਫਿਰ ਪਪੀਤਾ ਜਿਹੜਾ ਉਹ ਲਈ ਚੱਲੋ, 200 ਗ੍ਰਾਮ ਪਪੀਤਾ। ਭਾਈ ਉਹਨਾਂ ਨੇ, ਜਗਬੀਰ ਭਾਜੀ ਨੇ ਵੀ ਦੱਸਿਆ ਵਾ, ਜਿਹੜਾ ਪਪੀਤਾ ਵਾ ਇਹ BP ਨੂੰ ਠੀਕ ਕਰਦਾ, ਇਹ ਵੀ ਤੁਸੀਂ ਲਈ ਚੱਲੋ ਜੀ। ਗਲੋ ਦਾ ਕਾੜਾ ਵੀ ਇਹਦੇ ਵਾਸਤੇ ਬਹੁਤ ਚੰਗਾ ਹੈ। ਜਿਹੜਾ ਸਫੈਦ ਗੰਢਾ 2 ਚਮਚਾ, ਇਹ ਸ਼ਹਿਦ ਨਾਲ ਖਾਲੀ ਪੇਟ ਲਓ, ਇਹ ਵੀ ਕੰਮ ਕਰ ਜਾਂਦਾ। ਹਾਂਜੀ। ਚੁਕੰਦਰ ਦਾ ਜੂਸ ਜਿਹੜਾ, ਉਹਨੂੰ ਪਤਲਾ ਕਰਕੇ ਪੀ ਲਓ, ਇਹ ਵੀ ਕੰਮ ਕਰੂਗਾ। ਬਾਕੀ ਸੂਰਜ ਔਲਾ ਜ਼ਰੂਰ ਲਵੋ ਤੁਸੀਂ, ਔਲਾ, ਸਰਫਗੰਧਾ, ਗਲੋ, ਤਿੰਨੇ ਚੀਜ਼ਾਂ ਲੈ ਕੇ ਇਹ ਵੀ ਲੈ ਸਕਦੀਆਂ ਜੇ ਬਾਰ-ਬਾਰ। ਬਾਕੀ ਜਿਹੜੀ ਪਿੱਪਲਾ ਮੂਲ ਦੱਸੀ, ਜਿਹੜਾ ਅਨਾਰ ਵਾ ਨਾ, ਅਨਾਰ ਦਾ ਰਸ ਪੀ ਸਕਦੇ ਆ ਵਿੱਚ ਤੁਲਸੀ ਦਾ ਰਸ ਪਾ ਕੇ ਜੀ। ਇਹਨਾਂ ਵਿੱਚੋਂ ਜਿਹੜੀ ਤੁਹਾਨੂੰ ਚੀਜ਼ ਚੰਗੀ ਲੱਗਦੀ ਆ, ਗਾਜਰ ਤੇ ਆਮ ਮਿਲ ਜਾਂਦੀ, ਗਾਜਰ ਤੇ ਹੈ ਹੀ ਬੜੀ ਚੰਗੀ, ਉਹ ਚ ਨਿੰਬੂ ਪਾ ਕੇ ਪੀ ਚੱਲੋ। ਹਫ਼ਤਾ 10 ਦਿਨ ਕਰਕੇ ਵੇਖੋ, ਜੇ ਨਾ ਆਰਾਮ ਆਊ ਫਿਰ ਤੁਸੀਂ ਬਦਲ ਦਿਓ। ਬਾਕੀ ਆ ਜਿਹੜੀ ਹੋਰ ਵੀ ਬਿਮਾਰੀਆਂ ਤੇ ਬੜੀਆਂ ਨੇ, ਜਿਹੜੀ ਜਨੇਊ ਆ ਨਾ ਜੀ, ਇਹ ਮਾਤਾ ਤੇ ਬੀਬੀਆਂ ਹੁਣ ਪਿਛਲੀਆਂ ਕਹੀ ਜਾਂਦੀਆਂ, ਮਾਤਾ ਨਹੀਂ ਹੈਗੀ, ਇਹਦਾ ਇੱਥੇ ਇੱਕ ਟੀਕਾ ਤੇ ਪਹਿਲੋਂ ਲੱਗਦਾ, ਇੱਕੋ ਟੀਕਾ ਲੱਗਦਾ ਹੁੰਦਾ ਵਾ, ਉਹ ਲਾ ਦਿੰਦੇ ਆ, ਜਿਹਨਾਂ ਨੂੰ ਪਤਾ ਉਹ ਲਵਾ ਲੈਂਦੇ ਆ। ਇਹਦੇ ਵਿੱਚ ਨਾ ਪਿਲਕਰੇ ਜੇ ਬਣ ਜਾਂਦੇ, ਜਿਹੜੀਆਂ ਬੀਬੀਆਂ ਦੱਸਦੀਆਂ। ਔਰ ਤਕਲੀਫ ਬਲਵਿੰਦਰ ਜੀ ਇਹਦੀ ਬਹੁਤ ਹੁੰਦੀ, ਬਹੁਤ ਜ਼ਿਆਦਾ ਤਕਲੀਫ। ਹਾਂਜੀ, ਇਹਦੇ ਵਾਸਤੇ ਜਿਹੜੀ ਮੱਖਣੀ, ਉਹ ਤੇ ਘਰ ਦਾ ਇੱਥੋਂ ਦਾ ਕੰਮ ਤੇ ਆ ਨਾ ਵੀ ਮੱਖਣੀ ਲੈ ਲਓ, ਜਾਂ ਕਿਸੇ ਮੰਦਰ ਚੜਾ ਦੇਣੀ, ਜਾਂ ਕਿਸੇ ਤਰ੍ਹਾਂ ਜਦੋਂ ਆਰਾਮ ਆਵੇ ਤੇ ਉਹਦੇ ਇਹ ਜਿੱਦਾਂ ਕਿ ਮਾਨਤਾ ਹੀ ਹੁੰਦੀ ਆ, ਜਾਂ ਭੇਟਾਂ ਦੀ ਕੋਈ ਟੇਪ ਲਾ ਦਿਓ ਕੋਲ, ਜਾਂ ਆਪ ਗਾਈ ਜਾਵੋ, ਉਹਨਾਂ ਬਹੁਤ ਛੇਤੀ ਆਰਾਮ ਆਉਂਦਾ। 8 ਦਿਨ ਦਾ ਹੁੰਦਾ ਇਹਨਾਂ ਦਾ। ਤੇ ਮੰਗਲਵਾਰ ਫਿਰ ਮੱਥਾ ਟਿਕਾ ਕੇ, ਜਲ ਦੇ ਕੰਢੇ ਤੇ ਟਿਕਾ ਦਿਓ, ਘਰ ਟੂਟੀ ਤੇ ਰੱਖ ਕੇ ਟਿਕਾ ਦਿਓ, ਉਹਦਾ ਮੱਥਾ ਟਿਕਾ ਦੇਣਾ। ਮਾਤਾ ਦਾ ਚੌਲਾਂ ਦਾ ਦਾਣਾ ਰੱਖ ਕੇ ਨਾਲ ਵਿੱਚ ਚੀਨੀ ਪਾ ਕੇ ਰੱਖ ਕੇ ਉਹ। ਤੇ ਦੂਸਰਾ ਹੈਗਾ ਲੂੰਦੜਿਆਂ ਦੀ ਗੱਲ, ਇਹ ਵੀ ਮਾਤਾ ਹੀ ਇੱਕ ਕਿਸਮ ਦੀ। ਇਹਦਾ ਹੱਥ ਹੌਲਾ ਹੈਗਾ ਆ, ਤੁਸੀਂ ਉਹਦੀ ਦੱਸ ਦਿਓ ਜਿਹੜੀ ਹੈਗੀ ਆ। ਹੁਣ ਸਾਰਿਆਂ ਵਾਲਾ ਤਾਂ ਟਾਈਮ ਹੋਣਾ ਨੀਗਾ, ਜਿਹੜੀ ਉਹਨਾਂ ਦੇ ਹੈਗੀ ਉਹਦਾ ਦੱਸ ਦਿਓ। ਹਾਂਜੀ, ਇੱਕ ਮੈਂ, ਹਾਂਜੀ, ਜਿਹੜੀ ਮੈਂ ਉਹ ਨੀ ਕਾਲੇ ਮੂੰਹ ਮੋਤੀ ਕਹੇ, ਕਾਲੇ ਮੂੰਹ ਵਾਲੀ ਮਾਤਾ, ਏਦਾਂ ਨੀ ਕਹਿਣਾ, ਓਦਾਂ ਕਹਿਣ ਤੇ ਮੋਤੀ ਆ ਉਹ। ਕਾਲੇ ਮੂੰਹ ਵਾਲੇ ਨਹੀਂ ਹੁੰਦੇ, ਮਾਤਾ ਕਾਲੀ ਨਹੀਂ ਏਦਾਂ ਕਰੂਪੇ ਕਰਦੀ। ਠੀਕ ਹੈ। ਜੇ ਉਹ ਹੋ ਜਾਏ ਤਾਂ ਫਿਰ ਸਾਂਭਣੀ ਔਖੀ ਹੋ ਜਾਂਦੀ ਆ। ਠੀਕ ਹੈ ਜੀ। ਸਿਰਫ ਉਹਨਾਂ ਦੀ ਇਹ ਧੂਫ ਬੱਤੀ ਆ, ਹੋਰ ਕੁਛ ਨਹੀਂ। ਉਹ ਤੁਸੀਂ ਨਾ ਜਿਹੜੇ ਉਹਨੂੰ ਆਰਾਮ ਆਉਂਦਾ ਹੈ ਤਾਂ ਉਹ ਮੰਦਰ ਉਹਨਾਂ ਦੇ ਨਾਂ ਦੀ ਚੁੰਨੀ ਚੜਾ ਦਿਓ, ਕੰਜਕਾਂ ਉਠਾ ਦਿਓ, ਬਸ ਇੰਨਾ ਹੀ ਆ ਉਹਨਾਂ। ਠੀਕ ਹੈ ਜੀ। ਹਾਂਜੀ, ਲੂੰਦੜਿਆਂ ਵਾਲੀ ਤੇ ਗੱਲ ਦੂਸਰੀ, ਹਾਂਜੀ, ਸਾਰੀਆਂ ਬਾਰੇ ਫੇਰ ਦੱਸਾਂਗੇ ਆਪਾਂ। ਹਾਂਜੀ, ਕਿਉਂਕਿ ਅੱਜ ਟਾਈਮ, ਜੇ ਹੁਕਮ ਹੋਵੇ ਤਾਂ ਦੱਸ ਦਿਆਂ, ਨਹੀਂ ਤਾਂ ਫਿਰ ਹਾਂਜੀ, ਕੋਈ ਨਹੀਂ, ਦੁਬਾਰਾ ਦੱਸ ਦਿਓ ਤੁਸੀਂ, ਦੁਬਾਰਾ ਜਾ। ਓਕੇ, ਥੈਂਕ ਯੂ ਜੀ, ਥੈਂਕ ਯੂ। 408 272 5200 ਆਪਣਾ ਇਹ ਪ੍ਰੋਗਰਾਮ ਹੈ ਜਿਹੜਾ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਆ, ਉਹਨਾਂ ਨੂੰ ਤੇ ਤਾਂ ਥੋੜ੍ਹਾ ਰਲਾ ਕੇ ਤੁਸੀਂ ਲੈਂਦੇ ਆ ਅਤੇ ਉਹਨਾਂ ਦਾ ਸਾਈਡ ਇਫੈਕਟ ਨਹੀਂ ਹੁੰਦਾ। ਇੱਕ ਆਵਾਜ਼ ਮਾਰੀ ਸੀ ਮੈਂ, ਜਿਨ੍ਹਾਂ ਨੇ ਪਿਛਲੇ ਹਫ਼ਤੇ ਸ਼ੂਗਰ ਦਾ ਇਲਾਜ ਦੱਸਿਆ ਸੀ। ਜਵੈਣ ਦੇ ਵਿੱਚ ਹਿਮਾਲਯਨ ਲੂਣ ਪਾ ਕੇ ਲੈਣੀ ਆ, ਚਿੱਤ ਕੇ ਖਾਣੀ ਆ,
ਤੇ ਉਹਦੇ ਬਾਰੇ ਪੁੱਛਿਆ ਸੀਗਾ ਕਿ ਮਾਤਰਾ ਕਿੰਨੀ ਕੁ ਆ। ਲੋਕ ਪੁੱਛਦੇ ਆ ਕਿ ਉਹ ਕਿੰਨੀ ਕੁ ਖਾਣੀ ਆ, ਕਈ ਕਿਤੇ ਕੜਛੀ ਨਾ ਖਾ ਜਾਣ, ਨੁਕਸਾਨਦੇਹ। ਬਹੁਤੀ ਚੀਜ਼ ਖਾਧੀ ਵੀ ਨੁਕਸਾਨਦੇਹ ਹੁੰਦੀ ਆ। ਬਲਜੀਤ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਨੂੰ ਜਿੱਦਾਂ ਨਾ ਮੈਂ ਦਵਾਈਆਂ ਖਾਂਦੀ ਗਠੀਏ ਦੀ, ਮੇਰੇ ਬਹੁਤ ਜ਼ਿਆਦਾ ਗਠੀਆ ਵਧਿਆ ਤੇ ਮੇਰੇ ਭੈਣ ਜੀ ਤਿੰਨ ਮੈਨੂੰ ਇੰਨੀ ਜ਼ਿਆਦਾ ਪਈ, ਉਹ ਮੈਨੂੰ ਬਾਥਰੂਮ ਨਹੀਂ ਆਇਆ ਭੈਣ ਜੀ, ਕਿੰਨੇ ਦਿਨ ਹੋ ਗਏ ਆ। ਠੀਕ ਆ ਜੀ, ਗਰਮੀ ਹੋਈ। ਦੱਸਿਆ ਜੀ ਕੋਈ ਪਤਾ ਹੋ ਕਿਸੇ ਨੂੰ ਪਲੀਜ਼। ਠੀਕ ਆ, ਓਕੇ, ਥੈਂਕ ਯੂ ਜੀ। ਦੱਸ ਦਿਓ ਜੀ ਇਹਨਾਂ ਨੂੰ। ਬਹੁਤੀਆਂ ਦਵਾਈਆਂ ਦੇ ਨਾਲ ਵੀ ਬੰਦਾ ਆ ਜਿਹੜਾ ਉਹਦੀ ਬੋਡੀ ਖਰਾਬ ਹੋ ਜਾਂਦੀ ਆ। ਗਠੀਏ ਤੋਂ ਹੋਰ ਕੀ ਕੀ ਹੋ ਸਕਦਾ ਆ? ਗਠੀਏ ਤੋਂ ਬਹੁਤ ਵਾਰੀ ਦੱਸਿਆ ਗਿਆ ਆ। ਅਤੇ ਵੈਸੇ ਗਠੀਆ ਜਿਹੜਾ ਆ ਉਹਦੇ ਤੋਂ ਗਰਮ ਚੀਜ਼ਾਂ ਹੀ ਦੱਸੀਆਂ ਜਾਂਦੀਆਂ ਆ। ਜਸਵੀਰ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਬੇਟਾ 27 ਸਾਲ ਦਾ ਤੇ ਉਹਨੇ ਨਾ ਬੂਸਟਰ ਸ਼ਾਟ ਲਵਾਇਆ ਸੀ, ਤੇ ਉਸ ਤੋਂ 10 ਦਿਨ ਬਾਅਦ ਜਦੋਂ ਸਵੇਰੇ ਉੱਠਿਆ ਉਹਦਾ ਇੱਕ ਬੁੱਲ ਸੁੱਜ ਗਿਆ ਤੇ ਖਾਰਿਸ਼ ਹੁੰਦੀ ਆ ਤੇ ਧੱਫੜ ਜੇ ਪੈਂਦੇ, ਰੈਸ਼ ਜੇ। ਆਪਾਂ ਐਮਰਜੈਂਸੀ ਵੀਕਐਂਡ ਤੇ ਹੋਇਆ ਸੀ, ਆਪਾਂ ਐਮਰਜੈਂਸੀ ਲੈ ਕੇ ਗਏ ਤੇ ਉੱਥੇ ਨਰਸ ਨੇ ਨਾ ਇਹਨੂੰ ਕੋਰਟੀਜ਼ੋਨ ਟੈਬਲੇਟ ਦਾ ਪੂਰਾ ਕੋਰਸ ਕਰਨ ਲਈ ਕਹਿ ਦਿੱਤਾ। ਉਹ 1 ਵੀਕ ਦਾ ਹੀ ਉਹ ਇਹਨੇ ਕੀਤਾ ਤੇ ਉਹਦੇ ਨਾਲ ਬਿਲਕੁਲ ਵੀ ਫਰਕ ਨਹੀਂ ਪਿਆ। ਫਿਰ ਫੈਮਿਲੀ ਡਾਕਟਰ ਤੇ ਖੜਿਆ ਤੇ ਉਹਨੇ ਐਂਟੀਹਿਸਟਾਮਿਨ ਤੇ ਬੈਂਡਰਿਨ ਕਹਿ ਦਿੱਤਾ। ਤੇ ਉਹਨੇ ਨਾ ਇਹਨੂੰ ਨੀਂਦ ਬੜੀ ਆਉਂਦੀ ਹੈ, ਕੰਮ ਵੀ ਨਹੀਂ ਕਰ ਸਕਦਾ ਆਪਣਾ। ਉਹ ਕੋਈ ਦਵਾਈ ਥੋੜੀ ਆ, ਜੇ ਤੁਸੀਂ ਡਾਕਟਰ ਦੇ ਲੈਣ ਜਾਣੀ ਆ ਤੇ ਉਹਦੇ ਕਾਊਂਟਰ ਤੋਂ ਚੱਕ ਲਿਆਓ। ਨਹੀਂ ਫਿਰ ਕਿਉਂਕਿ ਸਾਨੂੰ ਸ਼ੱਕ ਹੀ ਨਾ ਵੀ ਨਾਲ ਨਹੀਂ, ਇਹ ਸਾਈਡ ਇਫੈਕਟ ਹੈਗੇ, ਇਹਨਾਂ ਤੇ ਕੋਈ ਕੰਟਰੋਲ ਨਹੀਂ ਹੈਗਾ। ਕਈ ਡਾਕਟਰ ਆ, ਡਾਕਟਰਾਂ ਦੀਆਂ ਮਾਵਾਂ ਸੁਣਦੀਆਂ ਆ, ਡਾਕਟਰਾਂ ਦੇ ਪਰਿਵਾਰ ਸੁਣਦੇ ਆ, ਉਹਨਾਂ ਨੂੰ ਗੁੱਸਾ ਬੜਾ ਆਉਂਦਾ ਹੈ। ਜਿਸ ਲਈ ਅਸੀਂ ਇੱਦਾਂ ਕਹਿੰਦੇ ਆ ਕਿ ਸਾਈਡ ਇਫੈਕਟ ਦੇ ਨਾਲ ਬਹੁਤ ਸਾਰੇ ਲੋਕ ਤੰਗ ਆ। ਨਹੀਂ ਤੇ ਫਿਰ ਕੋਈ ਹੋਮ ਰੈਮਡੀਜ਼ ਵਗੈਰਾ ਕੁਝ ਪਤਾ ਹੋਏ ਕਿ ਜ਼ਰੂਰ ਪੁੱਛਦੇ ਆ, ਉਹ ਵੀ ਟਰਾਈ ਕਰਦੇ। ਹਾਂਜੀ, ਇੱਕ ਮੇਰਾ ਨਾ ਥਾਇਰਾਇਡ ਹੈਗਾ ਮੈਨੂੰ, ਤੇ ਇੱਕ ਮੈਂ YouTube ਤੇ ਸੁਣਦੀ ਪਈ ਸੀ ਬੰਬੇ ਦੀ ਲੇਡੀ ਡਾਕਟਰ ਹੀ, ਉਹ ਕਹਿੰਦੀ ਕਿ ਹਾਂਜੀ ਨਹੀਂ ਉਹ ਕਹਿ ਰਹੀ ਪਾਲਕ ਨਹੀਂ ਖਾਣੀ, ਬਰੋਕਲੀ ਨਹੀਂ ਖਾਣੀ, ਗੋਭੀ ਨਹੀਂ ਖਾਣੀ। ਤੇ ਫਿਰ ਮੈਂ ਕਿਹਾ ਖਾਣਾ ਕੀ ਹੈ, ਜੇ ਕਿਸੇ ਨੂੰ ਪਤਾ ਹੋਵੇ ਉਹ ਵੀ ਦੱਸ ਦੇ। ਜ਼ਰੂਰ ਪੁੱਛ ਲੈਂਦੇ ਆਪਾਂ। ਤੇ ਇੱਕ ਜਿਹੜਾ ਹੁਣੇ ਤੁਹਾਡੇ ਕਿਸੇ ਨੇ ਕਿਹਾ ਸੀ ਕਿ ਉਹਨਾਂ ਨੂੰ ਅਰਥਰਾਈਟਸ ਹੈ ਤੇ ਉਹਨਾਂ ਨੂੰ ਗਰਮੀ ਨਾਲ ਟਾਇਲਟ ਨਹੀਂ ਆ ਰਹੀ, ਹਨਾ, ਉਹ ਉਹਨਾਂ ਨੂੰ ਕੋ ਇਸਬਗੋਲ ਦਾ 7 ਰਾਤੀ ਦੁੱਧ ਵਿੱਚ ਘੋਲ ਕੇ 2 ਚਮਚ ਖਾ ਲੈਣ, ਉਹਦੇ ਨਾਲ ਹੋ ਜਾਂਦਾ। ਤੇ ਜਾਂ ਫਿਰ ਮਲੱਠੀ ਹੁੰਦੀ ਹੈ ਨਾ, ਮਲੱਠੀ ਤੇ ਸੌਂਫ ਨੂੰ ਪਾਣੀ ਚ ਉਬਾਲ ਕੇ ਉਹ ਪੀਣ। ਠੀਕ ਹੈ ਜੀ, ਉਹਦੇ ਨਾਲ ਵੀ ਠੀਕ ਹੋ ਜਾਂਦਾ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਦੇਖੋ ਦਵਾਈਆਂ ਜਿਹੜੀ ਉਹਨੂੰ ਦਵਾਈ ਦਿੱਤੀ ਆ ਉਹਦੇ ਨਾਲ ਨੀਂਦ ਹੀ ਆਉਣੀ ਆ, ਉਹਨਾਂ ਹੋਰ ਕੁਛ ਨਹੀਂ ਹੋਣਾ, ਉਹਨਾਂ ਕੰਮ ਨਹੀਂ ਹੋਣਾ। ਉਹ ਇਹੋ ਜਿਹੀਆਂ ਗੋਲੀਆਂ ਖਾ ਕੇ ਡਰਾਈਵ ਨਾ ਕਰੋ ਤੁਸੀਂ, ਕਿਉਂਕਿ ਤੁਹਾਨੂੰ ਨੀਂਦ ਆਉਣੀ ਆ। ਉਹ ਕੋਈ ਦਵਾਈ ਥੋੜ੍ਹੀ ਆ, ਉਹ ਤਾਂ ਤੁਹਾਨੂੰ ਇਹ ਸਲਾਹ ਦਿਓ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਹੈਗਾ। ਸੋ ਉਹ ਤੁਹਾਡੀ ਸਿਹਤ ਆ, ਤੁਸੀਂ ਆਪ ਵੀ ਖਿਆਲ ਕਰਨਾ ਆ। ਬਹੁਤ ਸਾਰੇ ਲੋਕਾਂ ਨੂੰ ਸਾਈਡ ਇਫੈਕਟ ਹੈਗੇ ਆ। ਤੁਸੀਂ ਬੂਸਟਰ ਨਾ ਕਹੋ, ਪਹਿਲੇ ਜਿਹੜੇ ਵੈਕਸੀਨ ਲੱਗੇ ਸੀ ਉਹਦੇ ਵੀ ਹੈਗੇ ਆ। ਬਹੁਤੇ ਸਾਰੇ ਲੋਕਾਂ ਨੂੰ ਗਠੀਆ ਵੀ ਹੋ ਗਿਆ ਆ। ਉਹਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਆ ਉਹ ਸਾਡੇ ਲਾਗੇ ਵਾਲੇ ਵੀ ਆ। ਬਹੁਤ ਸਾਰੇ ਇਹ ਸਟੱਡੀਆਂ ਬਾਹਰ ਆ ਰਹੀਆਂ ਆ ਕਿ ਬਹੁਤ ਸਾਰੇ ਜਿਹੜੇ ਬੰਦੇ ਸੀਗੇ ਉਹਨਾਂ ਦੇ ਅੰਦਰ ਹਾਰਟ ਦੇ ਲਾਗੇ ਸੋਜਿਸ਼ ਵੀ ਪਈ ਆ। ਇਹ ਸਟੱਡੀਆਂ ਬਾਹਰ ਆਈਆਂ। ਇਹ ਨਹੀਂ ਹੈਗਾ ਕਿ ਮੇਰੇ ਨਿਆਣਿਆਂ ਦੀ ਦੁਕਾਨ ਬੰਦ ਹੋ ਜਾਣੀ, ਇਹਦੇ ਵਿੱਚ ਇੱਦਾਂ ਦਾ ਕੋਈ ਦੇਣ ਲੈਣ ਨਹੀਂ। ਤੁਹਾਡੀ ਸਿਹਤ ਆ, ਆਪਣੀ ਸਿਹਤ ਨੂੰ ਦੇਖ ਕੇ ਜ਼ਰੂਰ ਚੱਲੋ ਤੁਸੀਂ। ਅੱਗੇ ਸਾਡੇ ਨਾਲ ਕਰਮਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਆਪਣਾ 2 ਮਹੀਨੇ ਦਾ ਬੇਬੀ ਇੰਡੀਆ ਤੇ ਉਹਨੂੰ ਟੱਟੀਆਂ ਨਹੀਂ ਹਟਦੀਆਂ ਗਈਆਂ, ਉਹਦੇ ਬਾਰੇ ਜੇ ਕਿਸੇ ਨੂੰ ਪਤਾ ਹੋਵੇ ਤਾਂ। ਠੀਕ ਹੈ ਜੀ, ਆਪਾਂ ਪੁੱਛ ਲੈਂਦੇ। ਹਾਂਜੀ, ਤੇ ਇੱਕ ਦੱਸਣਾ ਸੀ, ਜੇ ਕਿਸੇ ਦਾ ਜਿੱਦਾਂ ਗਲਾ ਦੁਖਦਾ, ਖੰਘ ਕਹਿੰਦੇ ਸੀ ਨਾ, ਗਲਾ ਦਾ ਹੈਗਾ ਜਾਂ ਕੋਵਿਡ ਹੋਇਆ ਗਲਾ ਦੁਖਦਾ ਹੈਗਾ, ਉਹਦੇ ਲਈ ਪੂਰੀ ਸੇਮ ਮਾਤਰਾ ਦੇ ਵਿੱਚ ਸੌਂਫ, ਵੱਡੀ ਇਲਾਇਚੀ, ਛੋਟੀ ਇਲਾਇਚੀ, ਲੌਂਗ, ਦਾਲਚੀਨੀ, ਸੁੰਡ, ਮਲੱਠੀ ਤੇ ਕਾਲੀ ਮਿਰਚ, ਜਮੈਣ ਤੇ ਨੂਣ ਥੋੜਾ ਜਿਹਾ ਬਾਅਦ ਚ ਪਾ ਲੈਣਾ। ਇਹਨਾਂ ਨੂੰ ਉਬਾਲ ਕੇ ਜਿੱਦਾਂ ਗਲਾਸ ਚ ਪਾਣੀ ਪਾਉਣਾ, ਅੱਧਾ ਕੁ ਗਲਾਸ ਰਹਿ ਗਿਆ, ਥੋੜਾ ਕੌੜਾ ਜਿਹਾ ਤਾਂ ਹੋਊਗਾ ਪਰ ਪੀਂਦਿਆਂ ਸਾਰੀ ਠੀਕ ਹੋ ਜਾਂਦਾ ਹੈਗਾ ਗਲਾ। ਠੀਕ ਹੈ ਜੀ, ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਦੇਖੋ ਇਹ ਚੀਜ਼ਾਂ ਜਿਹੜੀਆਂ ਨਾ, ਇਹ ਨੁਕਸਾਨ ਨਹੀਂ ਹੋਣਾ ਇਹਨਾਂ ਦਾ, ਜਿਹੜੀਆਂ ਨਹੀਂ ਦੱਸੀਆਂ ਹੋਈਆਂ। ਅੱਗੇ ਬਲਵਿੰਦਰ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਜਵੈਨ ਦਾ ਪਹਿਲਾਂ ਦੱਸ ਦਿੰਦੇ ਆ। ਜਵੈਨ ਦਾ ਉਹਨਾਂ ਨੇ ਦੱਸਿਆ ਸੀ
ਅੱਧਾ ਚਮਚਾ ਤੇ ਇੱਕ ਚੁਟਕੀ ਹਿਮਾਲਿਆ ਲੂਣ। ਅੱਧਾ ਚਮਚਾ, ਠੀਕ ਆ। ਹਾਂਜੀ, ਅੱਧਾ ਚਮਚਾ। ਮੈਂ ਤਾਂ ਕਈਆਂ ਨੂੰ ਦੱਸ ਵੀ ਦਿੱਤਾ, ਉਹਨਾਂ ਨੇ ਲੈਣੀ ਵੀ ਸ਼ੁਰੂ ਕਰ ਦਿੱਤੀ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਉਹ ਉਹਨਾਂ ਨੇ ਲੋਕ ਸੁਣਦੇ ਨਹੀਂ, ਸੁਣ ਲਿਆ ਕਰਨ ਪ੍ਰੋਗਰਾਮ। ਹਾਂਜੀ ਹਾਂਜੀ, ਏਦਾਂ ਹੀ ਆ। ਹਾਂਜੀ, ਬਾਕੀ ਅੱਜ ਇਹਨਾਂ ਨੇ ਬੂਸਟ ਦੇ ਪੁੱਛਿਆ ਵਾ ਟੀਕੇ ਬਾਰੇ। ਇਹ ਪਹਿਲਾਂ ਤਾਂ ਮੈਂ ਤਾਂ ਕਹਿੰਦੀ ਆ ਜਿਹਨੇ ਵੀ ਬੂਸਟ ਦਾ ਟੀਕਾ ਲਵਾਉਣਾ ਨਾ, ਪਹਿਲਾਂ ਆਪਦੀ ਇਮਿਊਨਿਟੀ ਨੂੰ ਇੱਕ ਹਫ਼ਤਾ ਚੰਗੀ ਤਰ੍ਹਾਂ ਬੂਸਟ ਕਰਕੇ ਜਾਣ। ਬਿਲਕੁਲ ਬਿਲਕੁਲ। ਹਾਂਜੀ, ਸਮੂਥੀ ਵਗੈਰਾ ਪੀਣ। ਤੇ ਜੇ ਚਲੋ ਹੁਣ ਨਹੀਂ ਵੀ ਪੀਤੀ, ਗਲਤੀ ਕਰ ਲਈ, ਤਾਂ ਬਾਅਦ ਚ ਵੀ ਪੀ ਸਕਦੇ ਆ ਉਹ। ਤੇ ਮੈਂ ਅੱਗੇ ਵੀ ਦੱਸਿਆ ਸੀ ਵੀ 100 ਗ੍ਰਾਮ ਪਪੀਤਾ ਤੇ ਅੱਧਾ ਟਮਾਟਰ ਤੇ ਥੋੜੀ ਜੀ ਵਿੱਚ ਹਲਦੀ ਕੱਚੀ ਪਾ ਲੈਣ ਤੇ ਉਹਨੂੰ ਸਮੂਥੀ ਬਣਾ ਕੇ ਉਹਦੇ ਚ ਥੋੜਾ ਜਿਹਾ ਸ਼ਹਿਦ ਪਾ ਲੈਣ, ਥੋੜਾ ਜਿਹਾ, ਅੱਧਾ ਕੁ ਚਮਚਾ, ਉਹ ਪੀ ਲੈਣ। ਤੇ ਬਾਕੀ ਹੋਰ ਜੇ ਤੁਸੀਂ ਖੀਰਾ ਟਮਾਟਰ ਦੀ ਦੱਸੀ ਸੀ ਅੱਗੇ ਪਹਿਲਾਂ ਵੀ, ਖੀਰਾ ਇੱਕ ਪਾ ਲਓ, ਟਮਾਟਰ ਪਾ ਲਓ ਤੇ ਉਹਦੇ ਵਿੱਚ ਦੂਸਰਾ ਪਾ ਲਓ ਪਪੀਤਾ ਪਾ ਲਓ, ਔਰੰਜ ਪਾ ਲਓ। ਇਹਦੀ ਸਮੂਥੀ ਜ਼ਰੂਰ ਬਣਾ ਕੇ ਪੀ ਕੇ ਜਾਣ। ਬਾਕੀ ਜਦੋਂ ਇੰਜੈਕਸ਼ਨ ਤੁਹਾਡੇ ਲੱਗ ਜਾਂਦਾ ਹੈ, ਮੈਂ ਲਵਾਇਆ ਅਖੀਰ ਤੇ ਜਦੋਂ ਕੋਈ ਡੈਡਲਾਈਨ ਸੀ ਵੀ ਤੁਸੀਂ ਕੰਮ ਨਹੀਂ ਕਰ ਸਕਦੇ, ਮੈਂ ਉਦੋਂ ਲਵਾਇਆ ਬੂਸਟ ਦਾ। ਤਾਂ ਸਾਡੇ ਵੀ ਇਹ ਗੁੱਸਾ ਕਰਨ ਦੀ ਲੋੜ ਨਹੀਂ ਹੈ, ਇੱਥੇ ਡਾਕਟਰਾਂ ਨੂੰ ਵੀ ਸਾਈਡ ਇਫੈਕਟ ਇਹਦੇ ਹੋਏ ਆ। ਹਾਂਜੀ, ਇਹਦੇ ਡਾਕਟਰਾਂ ਨੂੰ ਵੀ ਹੋਏ ਆ। ਬਸ ਇਹ ਤਾਂ ਅਖੀਰ ਤੇ ਲਵਾਇਆ ਜਦੋਂ ਬਸ ਹੁਣ ਚਾਰਾ ਨਹੀਂ ਸੀ। ਤੇ ਮੈਂ ਪਹਿਲਾਂ ਇੱਕ ਹਫ਼ਤਾ ਪਹਿਲਾਂ ਸਮੂਥੀ ਇਹ ਪੀਤੀ ਆ, ਇਹਦੀ ਪਪੀਤੇ ਵਾਲੀ ਤੇ ਦੂਸਰੀ ਖੀਰੇ ਵਾਲੀ। ਤੇ ਇੱਕ ਹਫ਼ਤਾ 2 ਹਫ਼ਤਾ ਪੀ ਕੇ ਫੇਰ ਮੈਂ ਹੁਣ ਵੀ ਪੀ ਰਹੀ ਹਾਂ। ਤੇ 2 ਹੀ ਹਫ਼ਤੇ ਹੋਏ ਲੱਗੇ ਨੂੰ, ਪਰ ਇਹਦੇ ਸਾਈਡ ਇਫੈਕਟ ਤਾਂ ਹੈਗੇ ਆ। ਇਹਦੇ ਨਾਲ ਕੋਲਡ ਵਗੈਰਾ ਵੀ ਹੁੰਦਾ ਹੈ। ਬਾਕੀ ਉਹਨਾਂ ਨੂੰ ਨਾ ਜਦੋਂ ਤੁਸੀਂ ਇੰਜੈਕਸ਼ਨ ਲਵਾਉਣੇ ਆ, ਹੁਣ ਤਾਂ ਚਲੋ ਲੱਗ ਗਿਆ ਜੀ ਤਾਂ ਠੀਕ ਹੈ। ਮੈਂ ਤਾਂ ਉਸ ਦਾ ਨਹੀਂ ਆ ਕੇ ਉਹਦੇ ਨਿੰਮ ਦਾ ਤੇਲ ਲਾ ਲਿਆ ਸੀ। ਤੇ ਨਿੰਮ ਦਾ ਤੇਲ ਲਾਇਆ ਸੀ ਤੇ ਨਿੰਬੂ ਆ ਜਿਹੜਾ ਨਾ, ਨਿੰਬੂ ਤੁਸੀਂ ਪਾਣੀ 'ਚ ਬੋਇਲ ਕਰਕੇ ਉਹਦੇ ਵਿੱਚ ਨਮਕ ਪਾ ਕੇ ਉਹਦੀ ਤੁਸੀਂ ਨਾ ਮਤਲਬ ਇੰਜੈਕਸ਼ਨ ਵਾਲੇ ਥਾਂ ਉਹ ਮਤਲਬ ਉਹਨੂੰ ਰੱਬ ਕਰ ਲਓ ਨਿੰਬੂ ਨੂੰ। ਹਾਂਜੀ, ਤੇ ਉਹਦੇ ਨਾਲ ਫਿਰ ਜਿਹੜੇ ਉਹਦੇ ਮਤਲਬ ਸਾਈਡ ਇਫੈਕਟ ਹੁੰਦੇ ਆ ਤੁਹਾਡੀ ਸਕਿਨ 'ਚ ਨਹੀਂ ਹੁੰਦੇ। ਤੇ ਜੇ ਤੁਸੀਂ ਬੂਸਟ ਕਰਨੀ ਆ ਇਮਿਊਨਿਟੀ ਤਾਂ ਉਹ ਤਾਂ ਫਿਰ ਤੁਹਾਨੂੰ ਸਮੂਥੀ ਵਗੈਰਾ ਪੀਣੀ ਪਊਗੀ ਲਗਾਤਾਰ। ਤੇ ਪਾਣੀ ਦਾ ਜ਼ਿਆਦਾ ਜ਼ੋਰ ਰੱਖੋ, ਫਰੂਟ ਜ਼ਿਆਦਾ ਖਾਓ। ਬਾਕੀ ਆ ਜਿਹੜੀ ਫੜਕੜੀ ਆ ਥੋੜੀ ਜਿਹੀ, ਮੈਂ ਤਾਂ ਇਹ ਵੀ ਲੈ ਲੈਂਦੀ ਹਾਂ ਨਾਲ, ਥੋੜੀ ਫੜਕੜੀ ਲੈ ਲਓ। ਇਹਦੇ ਨਾਲ ਫਿਰ ਜਿਹੜੇ ਤੁਹਾਡੇ ਅੰਦਰ ਸਾਈਡ ਇਫੈਕਟ ਹੁੰਦੇ ਆ ਉਹ ਨਹੀਂ ਹੁੰਦੇ। ਤੇ ਬਾਕੀ ਇੱਕ ਜਿਹੜਾ ਗਠੀਏ ਬਾਰੇ ਪੁੱਛ ਰਹੇ ਸੀ, ਗਠੀਏ ਬਾਰੇ ਉਹ ਅੱਗੇ ਵੀ ਦੱਸਿਆ ਕਿੰਨੀ ਵਾਰੀ। ਇੱਕ ਕਿਊਬ ਲੈ ਲੈਣਾ ਇਹਦਾ, ਖਾਣੇ ਨਾਲ ਲੈ ਲਿਆ ਕਰਨ ਸਵੇਰੇ, ਦੁਪਹਿਰੇ, ਸ਼ਾਮ। ਇਹਦਾ ਸੁੱਕਾ ਜਿਹੜਾ ਨਾਰੀਅਲ ਹੁੰਦਾ ਵਾ, ਤੇ ਜਾਂ ਉਹਦਾ ਪਾਊਡਰ ਬਣਾਉਣਾ ਹੈ ਤਾਂ ਆਪ ਪਾਊਡਰ ਬਣਾ ਕੇ ਲੈ ਲੈਣਾ। ਸਨੇ ਜਿਹੜਾ ਪੂਰਾ ਹੋਲ ਹੁੰਦਾ, ਗੁੱਟ ਹੁੰਦਾ, ਉਹਦੀ ਗੱਲ ਕਰ ਰਹੀ ਹਾਂ ਮੈਂ। ਉਹਦਾ ਇੱਕ ਕਿਊਬ ਬ੍ਰੇਕਫਾਸਟ, ਲੰਚ, ਡਿਨਰ 'ਚ ਵੀ ਲੈ ਲਓ। ਚਲੋ ਡਿਨਰ 'ਚ ਨਹੀਂ ਲਾਉਣਾ ਚਾਹੁੰਦੇ, 2 ਟਾਈਮ ਤਾਂ ਲਵੋ ਨਾ। ਜਾਂ ਇਹਦਾ 2 ਟਾਈਮ ਇਹਦਾ ਚਮਚਾ ਇੱਕ ਤੇਲ ਦਾ, ਇਹਦਾ ਸਵੇਰੇ ਖਾਲੀ ਪੇਟ ਤੇ ਦੁਪਹਿਰ ਨੂੰ ਜ਼ਰੂਰ ਲਵੋ। ਤੇ ਚਲੋ ਜੇ ਇੱਕ ਨਹੀਂ ਪਹਿਲਾਂ ਨਹੀਂ ਲੈ ਕੇ ਦੇਖਣਾ, ਅੱਧਾ ਲੈ ਕੇ ਦੇਖ ਲਓ। ਥੋੜੀ ਮਾਤਰਾ ਤੋਂ ਸ਼ੁਰੂ ਕਰ ਲਓ ਤੇ ਅੱਧਾ ਚਮਚਾ ਲੈ ਲਓ, ਅੱਧਾ ਸ਼ਾਮ ਨੂੰ ਲੈ ਲਓ। ਫਿਰ ਜੇ ਤੁਹਾਨੂੰ ਫਰਕ ਪੈਂਦਾ ਦਿਸਦਾ ਫਿਰ ਥੋੜਾ ਹੌਲੀ ਹੌਲੀ ਵਧਾ ਦਿਓ। ਤੇ ਬਾਕੀ ਆ ਜਿਹੜੇ ਨੇ ਅੱਗੇ ਇਹਦੇ ਬਾਰੇ ਕਿਡਨੀ ਬਾਰੇ ਪੁੱਛਿਆ ਸੀ, ਇੱਕ ਤਾਂ ਉਹ ਧਨੀਆ ਜ਼ਰੂਰ ਪੀਣ। ਧਨੀਆ ਨਾ ਹਰਾ ਗ੍ਰਾਇੰਡ ਕਰਕੇ ਉਹਨੂੰ ਪਾਣੀ ਪਾ ਕੇ ਤੇ ਉਹਨੂੰ ਗ੍ਰਾਇੰਡ ਕਰ ਲੈਣ ਤੇ ਉਹਦਾ ਧਨੀਏ ਦਾ ਪਾਣੀ ਜ਼ਰੂਰ ਪੀਣ। ਇੱਕ ਕੁਲਥੀ ਦੀ ਦਾਲ, ਠੀਕ ਹੈ, ਹੈਲੋ, ਹਾਂਜੀ, ਕੁਲਥੀ ਦੀ ਦਾਲ ਭਿਓ ਕੇ ਤੇ ਉਹਨੂੰ ਨਾ ਉਬਾਲ ਕੇ ਉਹਦਾ ਸੂਪ ਵਾਂਗੂ ਸੂਪ ਪੀਣ। ਤੇ ਬਾਕੀ ਇੱਕ ਜਿਹੜਾ ਬਲੱਡ ਪ੍ਰੈਸ਼ਰ ਬਾਰੇ ਪੁੱਛਿਆ, ਬਲੱਡ ਪ੍ਰੈਸ਼ਰ ਬਾਰੇ ਅੱਗੇ ਵੀ ਦੱਸਿਆ ਸੀ ਵੀ ਇੱਕ ਕੱਪ ਲੈ ਲਓ, ਗਲਾਸ ਲੈ ਲਓ ਪਾਣੀ ਦਾ, ਉਹਨੂੰ ਉਬਾਲ ਕੇ ਉਹਦੇ 'ਚ ਤੁਰੀ ਇੱਕ ਲਸਣ ਦੀ ਕ੍ਰਸ਼ ਕਰ ਲਓ। ਛੋਟੀ ਹੈ ਤਾਂ 1 ਕਰ ਲਓ, ਛੋਟੀ ਹੈ ਤਾਂ 2 ਕਰ ਲਓ, ਵੱਡੀ ਹੈ ਤਾਂ 1 ਕਰ ਲਓ। ਉਹਦੇ 'ਚ ਅੱਧਾ ਕੁ ਨਿੰਬੂ ਨਿਚੋੜ ਲਓ ਉਸ ਪਾਣੀ 'ਚ ਜਦੋਂ ਉਬਲ ਜੇ ਉਹਨੂੰ, ਤੇ ਉਹਦੇ ਨਾਲ ਬਲੱਡ ਪ੍ਰੈਸ਼ਰ ਛੇਤੀ ਡਾਊਨ ਹੋ ਜਾਂਦਾ। ਜੀ ਜੀ ਜੀ, ਹਾਂਜੀ।
ਬਾਕੀ ਇਹ ਹਾਥੋਰਨ ਬੈਰੀ ਵਗੈਰਾ ਤੇ ਅੱਗੇ ਰਾਣੀ ਜੀ ਨੇ ਦੱਸਿਆ ਸੀ ਉਹਦੇ ਕੈਪਸੂਲ। ਬਾਕੀ ਜਿਨ੍ਹਾਂ ਦੇ ਹੁਣ ਆਹ ਖਾਜ ਹੁੰਦੀ ਆ ਜਾਂ ਕੁਛ ਵੀ ਹੁੰਦਾ ਹੈ, ਆਹ ਜਿਹੜਾ ਚਰੈਤਾ ਤੇ ਪਿੱਤ ਪਾਪੜਾ ਵਾ, ਚਲੋ ਪਿੱਤ ਪਾਪੜਾ ਇੱਥੇ ਨਹੀਂ ਵੀ ਮਿਲਦਾ, ਚਰੈਤਾ ਤਾਂ ਆਮ ਮਿਲ ਜਾਂਦਾ। ਬਾਕੀ ਮੈਨੂੰ ਸ਼ਹਿਰਾਂ ਦਾ ਪਤਾ ਨਹੀਂ, ਸਾਡੇ ਇੱਥੇ ਚਰੈਤਾ ਹੈਗਾ ਵਾ। ਚਰੈਤਾ ਉਹਦਾ 1 ਚਮਚਾ ਭਿਉਂ ਕੇ ਤੇ ਪਾਣੀ ਦੇ ਵਿੱਚ 1 ਲੀਟਰ ਦੇ ਵਿੱਚ ਭਿਉਂ ਕੇ ਜਦੋਂ ਅੱਧਾ ਉਬਾਲ ਕੇ ਅੱਧਾ ਲੀਟਰ ਰਹਿ ਜਾਂਦਾ, ਉਹ ਅੱਧਾ ਲੀਟਰ ਸਾਰਾ ਦਿਨ ਪੀਣਾ ਹੈ, ਥੋੜਾ ਥੋੜਾ ਕਰਕੇ। ਠੀਕ ਹੈ। ਹਾਂਜੀ, ਥੋੜਾ ਥੋੜਾ ਕਰਕੇ। ਚਾਹੇ ਕਿਸੇ ਨੂੰ ਬੁਖਾਰ, ਜਿਹਨੂੰ ਕਿਸੇ ਨੂੰ ਬੁਖਾਰ ਹੁੰਦਾ ਉਹ 2 ਲੀਟਰ ਚ ਭਿਉਣੇ ਆ 2 ਚਮਚੇ, ਉਹ 1 ਲੀਟਰ ਰਹਿ ਜੇ ਤਾਂ ਸਾਰਾ ਦਿਨ ਪੀਣਾ ਹੈ। ਜਿਹਨੂੰ ਕਿਸੇ ਨੂੰ ਸਕਿਨ ਦੀ ਪ੍ਰੋਬਲਮ ਆ ਜਾਂ ਕਿਸੇ ਨੂੰ ਇਨਫੈਕਸ਼ਨ ਆ ਜਾਂ ਹੁਣ ਜਿਹੜੇ ਆ ਸਾਈਡ ਇਫੈਕਟ ਹੋ ਰਹੇ ਆ, ਉਹਨਾਂ ਲਈ ਵੀ ਇਹ 1 ਚਮਚਾ ਭਿਉਂ ਕੇ ਪਾਊਡਰ ਬਣਾ ਕੇ 1 ਚਮਚਾ ਭਿਉਂ ਕੇ ਉਹਨੂੰ ਉਬਾਲ ਕੇ ਜਦੋਂ 1 ਲੀਟਰ ਚ ਭਿਉਂ ਦੋ, ਜਦੋਂ ਅੱਧਾ ਲੀਟਰ ਰਹਿ ਗਿਆ ਉਹਨੂੰ ਸਾਰਾ ਦਿਨ ਥੋੜਾ ਥੋੜਾ ਕਰਕੇ ਸਾਰਾ ਦਿਨ ਪਾਣੀ ਚ ਪਾ ਕੇ ਪੀਂਦੇ ਰਹੋ, ਚਾਹੇ ਥੋੜਾ ਥੋੜਾ ਉਦਾਂ ਹੀ 2-2 4-4 ਚਮਚੇ ਲੈਂਦੇ ਰਹੋ। ਠੀਕ ਹੈ ਜੀ। ਹਾਂਜੀ, ਓਕੇ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ, ਬਹੁਤ ਤੁਹਾਡਾ ਧੰਨਵਾਦ ਆ। ਤੁਸੀਂ ਕੰਮ ਤੋਂ ਵੀ ਛੁੱਟੀ ਲੈ ਕੇ ਇਲਾਜ ਦੱਸਦੇ ਆ। ਦੇਖੋ, ਦੱਸਣ ਵਾਲੇ ਤਾਂ ਦੱਸ ਜਾਂਦੇ ਆ, ਪਰ ਕਈ ਵਾਰ ਅਸੀਂ ਵਰਤਣ ਵਾਲੇ ਵਰਤਦੇ ਰਹੇ ਨੇ। ਬਲੱਡ ਪ੍ਰੈਸ਼ਰ ਮੈਂ ਤੁਹਾਨੂੰ ਦੱਸਿਆ ਕੋਈ ਬਿਮਾਰੀ ਨਹੀਂ ਗੀ, ਸ਼ੂਗਰ, ਕਿਉਂਕਿ ਇਹਦੀਆਂ ਤਾਂ ਤੁਹਾਨੂੰ ਜਿੰਨਾ ਚਿਰ ਗੋਲੀ ਦੇ ਹੀ ਜਾਣੀ ਆ ਤਾਂ ਉਨਾ ਚਿਰ ਹੀ ਤੁਹਾਨੂੰ ਠੀਕ ਰਹਿਣਾ ਆ। ਪਰ ਇਹਨੂੰ ਕੰਟਰੋਲ ਕਰਨ ਦੀ ਗੱਲ ਕਰੋ, ਇਹਦੀ ਐਕਸਰਸਾਈਜ਼ ਕਰੋ, ਇਹਨੂੰ ਕੰਟਰੋਲ ਕਰੋ। ਬਹੁਤ ਸਾਰੇ ਲੋਕ ਦਵਾਈਆਂ ਤੋਂ ਲੱਥ ਵੀ ਗਏ ਆ। ਪਰਮਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਲੱਡ ਪ੍ਰੈਸ਼ਰ ਲਈ ਕਾਫੀ ਕੁਝ ਦੱਸ ਵੀ ਗਏ ਨੇ। ਮੈਂ ਦੱਸਦੀ ਵੀ ਮੈਂ ਆਪ ਤਜਰਬਾ ਕੀਤਾ। ਮੇਰੇ ਹਸਬੈਂਡ ਦੀ ਡੈਥ ਤੋਂ ਬਾਅਦ ਮੈਨੂੰ ਇੰਨੀਆਂ ਟੈਨਸ਼ਨਾਂ ਨਹੀਂ ਕਿ ਮੇਰਾ ਬਲੱਡ ਪ੍ਰੈਸ਼ਰ ਵਧਣਾ ਸ਼ੁਰੂ ਹੋ ਗਿਆ। ਪਹਿਲਾਂ ਤਾਂ ਆਪਣੀ ਸੋਚ ਦੀ ਗੱਲ ਹੈਗੀ, ਮੈਨੂੰ ਬਹੁਤ ਨਾਰਮਲ ਜਿਹਾ ਸੀਗਾ, ਪਰ ਡੈਥ ਤੋਂ ਬਾਅਦ 1 ਸਾਲ ਬਾਅਦ ਹੋਇਆ ਤੇ ਫਿਰ ਮਦਰ ਦੀ ਡੈਥ ਹੋ ਗਈ। ਫਿਰ ਸਾਲ ਹੋਇਆ ਤੇ ਉਹਦੀ ਬਰਸੀ ਕਰਨ ਗਈ ਤੇ ਮੇਰੇ ਬ੍ਰਦਰ ਦੀ ਡੈਥ ਹੋ ਗਈ, ਜਿਹਦੀ ਸਾਰੀ ਉਮਰ ਵੀ 55 ਸਾਲ ਸੀ। ਸੋ ਸਟ੍ਰੈਸ ਸਭ ਤੋਂ ਵੱਡੀ ਤਾਂ ਬਿਮਾਰੀ ਇਹ ਹੈ। ਦੂਸਰਾ, ਆਪਾਂ ਕੁਦਰਤ ਦੀਆਂ ਚੀਜ਼ਾਂ ਨਾਲ ਜੁੜਦੇ ਨਹੀਂ ਤਾਂ ਲੈਟਰਮ ਪਟਰਮ ਨਾਲ ਜੁੜਦੇ ਹਾਂ। ਮੈਂ ਇਹ ਤਜਰਬਾ ਕੀਤਾ ਆ ਤੇ ਮੈਂ ਉਹਦੇ ਚ ਕੀਤਾ ਕਿ ਇਹ ਸਾਰਾ ਖਾਣ ਪੀਣ ਦਾ ਸਿਸਟਮ ਤਾਂ ਅੱਗੇ ਵੀ ਮੇਰਾ ਬਿਲਕੁਲ, ਜੋ ਆਪਾਂ ਕੁਦਰਤੀ ਚੀਜ਼ਾਂ ਖਾਂਦੇ ਹਾਂ ਉਹਨਾਂ ਵਿੱਚ ਹੀ ਮੈਂ ਵਿਸ਼ਵਾਸ ਕਰਦੀ ਹਾਂ। ਤੇ ਮੈਂ ਏਦਾਂ ਹੀ ਕੀਤਾ, ਜਦੋਂ ਬਲੱਡ ਪ੍ਰੈਸ਼ਰ ਹਾਈ ਹੋ ਜਾਵੇ ਹਦਵਾਣਾ ਖਾ ਲਓ। ਹਾਂਜੀ, ਜਦੋਂ ਲੱਗਦਾ ਪਿਆ ਹੁਣ ਸਿਰ ਪਾਟਦਾ ਪਿਆ। ਹੁਣ ਬਲੱਡ ਪ੍ਰੈਸ਼ਰ ਹਾਈ ਹੋਣ ਦੇ ਵੀ ਕਈ ਕਾਰਨ ਹੈਗੇ ਨੇ ਮਲਵਿੰਦਰ ਜੀ। ਜਿੱਦਾਂ ਜਾਂ ਤਾਂ ਕਿਸੇ ਦੇ ਪੇਟ 'ਚ ਖਰਾਬੀ ਹੈਗੀ ਹੈ, ਮੈਨੂੰ ਇੰਨਾ ਪਤਾ ਵੀ ਮੇਰਾ ਪੇਟ ਤਾਂ ਬਿਲਕੁਲ ਠੀਕ ਹੈ, ਤਾਂ ਸਾਰਿਆਂ ਨੂੰ ਪਤਾ ਹੋਣਾ, ਸੁਣਦੇ ਸਾਰੇ ਨੇ। ਛੋਟੇ ਛੋਟੇ ਤਜਰਬਿਆਂ ਤੋਂ ਸਿੱਖ ਕੇ ਕਰਨ ਤਾਂ ਆ, ਪ੍ਰੈਕਟੀਕਲ ਕਰੋਗੇ ਫੇਰ ਹੀ ਹੈ ਨਾ। ਜੀ ਜੀ। ਤੇ ਹਦਵਾਣਾ ਖਾ ਸਕਦੇ ਨੇ ਉਹ, ਜਦੋਂ ਲੱਗਦਾ ਮੇਰਾ ਸਿਰ ਪਾਟ ਰਿਹਾ, ਇਸ ਤਰ੍ਹਾਂ ਨੂੰ ਫਟ ਰਿਹਾ, ਹੁਣ ਮੈਨੂੰ ਲੱਗਦਾ ਮੇਰਾ ਬਲੱਡ ਪ੍ਰੈਸ਼ਰ ਹਾਈ ਹੈਗਾ, ਹਦਵਾਣਾ ਖਾਣ। ਖੀਰੇ ਨੂੰ ਥੋੜਾ ਜਿਹਾ ਕੱਦੂ ਕੱਸ ਕੇ ਦਹੀਂ 'ਚ ਪਾ ਕੇ ਰਾਇਤਾ ਬਣਾ ਲੈਣ, ਖੀਰੇ ਦਾ ਰਾਇਤਾ ਖਾਣ ਤੇ ਨਾ ਬਹੁਤਾ ਕੁਛ ਪਾਣ, ਉਹਦੇ 'ਚ ਸਿਰਫ ਚੌਥਾ ਹਿੱਸਾ, ਜਿਹੜੇ 1 ਕੌਲੀ ਬਣਾ ਰਹੇ ਨੇ ਜਾਂ 2 ਕੌਲੀਆਂ 4 ਬਣਾ ਰਹੇ ਨੇ, ਇਹਨੂੰ ਰੱਖ ਵੀ ਲਓ, ਲੰਘ ਜਾਂਦਾ ਹੈ 3-4 ਦਿਨ। ਉਹ ਖੀਰੇ ਦਾ ਰਾਇਤਾ 4-5 ਚਮਚੇ ਖਾਣ, ਕੌਲੀ 'ਚ ਲੈ ਲਿਆ ਕਰਨ, 1 ਕੌਲੀ ਖਾ ਲਿਆ ਕਰਨ। ਅੱਧਾ ਖੀਰਾ ਕੱਦੂਕਸ ਕਰਕੇ ਵਿੱਚ ਪਾ ਕੇ, ਕਾਲੀ ਮਿਰਚ, ਹਲਕਾ ਲੂਣ ਪਾਣ, ਕਿਉਂਕਿ ਬਲੱਡ ਪ੍ਰੈਸ਼ਰ ਲੂਣ ਨਾਲ ਹੋਰ ਵੱਧਦਾ ਆ ਨਾ। ਜੀ ਜੀ, ਨੋਰਮਲ ਤੇ। ਤੇ ਦੂਸਰਾ, ਖੀਰਾ ਬਹੁਤ ਅੱਛਾ ਹੈ। ਭੈਣ ਜੀ ਕਿੰਨੇ ਹੀ ਦੱਸ ਕੇ ਗਏ ਨੇ ਜੂਸ ਪੀਣ ਵਾਸਤੇ, ਸਾਰੇ ਬਹੁਤ ਅੱਛੇ ਨੇ। ਜੀ ਜੀ। ਇਹਦੇ ਥੋੜਾ ਕੰਟਰੋਲ ਹੁੰਦਾ, ਪਰ ਜੇਕਰ ਉਹਨਾਂ ਦਾ ਸਿਰ ਫਟਦਾ ਹੈ ਗੈਸ ਕਰਕੇ, ਪੇਟ 'ਚ ਗੈਸ ਹੈ, ਪੇਟ ਜਿਨ੍ਹਾਂ ਦਾ ਖਰਾਬ ਹੈ, ਹੁਣ ਕਈਆਂ ਦਾ ਪੇਟ ਬਿਲਕੁਲ ਠੀਕ ਹੁੰਦਾ ਆ, ਉਹ ਬਲੱਡ ਪ੍ਰੈਸ਼ਰ ਅਲੱਗ ਹੈ, ਗੋਲੀ ਲੱਗੀ ਹੋਈ ਹੈ, ਖਾਂਦੇ ਨੇ, ਠੀਕ ਹੋ ਜਾਂਦੇ ਨੇ। ਪਰ ਉਹ ਵੀ ਲੈਣ, ਜੇ ਇਹ ਚੀਜ਼ਾਂ ਇਸਤੇਮਾਲ ਕਰਨ, ਜੂਸ ਵਗੈਰਾ, ਠੰਡੀਆਂ ਚੀਜ਼ਾਂ ਦਾ ਜੂਸ ਲੈਣ ਤਾਂ ਬੜਾ ਫਰਕ ਪੈਂਦਾ ਆ। ਤੇ ਜੇਕਰ ਗੈਸ ਦਾ ਹੈ ਤਾਂ ਹੁਣੇ ਦੱਸ ਕੇ ਗਏ ਨੇ, ਅਜਵੈਣ ਲੈਣੀ ਹੈਗੀ, ਅੱਧਾ ਚਮਚਾ ਲੈ ਕੇ ਤਲੀ ਦੇ ਉੱਤੇ ਰਗੜ ਕੇ ਮੜ ਜੀ ਫੂਕ ਮਾਰੋ, ਚ ਜੇ ਨਿਕਲ ਗਿਆ ਮਿੱਟੀ ਘੱਟਾ, ਉਹਦੇ 'ਚ ਕਾਲਾ ਲੂਣ ਹਲਕਾ ਜਿਹਾ ਪਾ ਲਓ ਤੇ ਕੋਸੇ ਪਾਣੀ ਨਾਲ ਲੈ ਲਓ। ਉਹ ਸਟਮਕ ਦੀ ਪ੍ਰੋਬਲਮਾਂ ਨੂੰ ਠੀਕ ਕਰ ਦੇਗਾ। ਔਰ ਜੇ ਸਾਰਾ ਹਫਤਾ ਨਹੀਂ ਵੀ ਲੈਣਾ ਨਾ, ਰਵਿੰਦਰ ਕੌਰ ਜੀ, 3 ਵਾਰੀ ਹਫਤੇ 'ਚ ਇਹ ਚੀਜ਼ ਯੂਜ਼ ਕਰਨ, ਜਿਨ੍ਹਾਂ ਨੂੰ ਲੱਗਦਾ ਕਿ ਮੇਰਾ ਪੇਟ ਖਰਾਬ ਰਹਿੰਦਾ, ਪੇਟ 'ਚ ਮੇਰੇ ਗੈਸ ਬਣਦੀ ਹੈ, ਉਹਦੇ ਗੈਸ ਜਿਹੜੀ ਉਹ ਵੀ ਸਿਰ ਨੂੰ ਚੜ੍ਹਦੀ ਆ, ਤਾਂ ਇੰਝ ਲੱਗਦਾ ਕਿ ਕਦੇ ਬਲੱਡ ਪ੍ਰੈਸ਼ਰ ਹੀ ਹਾਈ ਹੋਇਆ। ਹੁੰਦੀ ਪ੍ਰੋਬਲਮ ਦੂਸਰੀ ਆ, ਗੋਲੀ ਚੁੱਕ ਕੇ ਬਲੱਡ ਪ੍ਰੈਸ਼ਰ ਦੀ ਖਾ ਲੈਣੀ ਹੈ, ਉਹ ਇਹਦਾ ਬੜਾ ਫਰਕ ਪੈਂਦਾ ਹੈ। ਤੀਸਰਾ, ਜਿਨ੍ਹਾਂ ਨੇ ਵੀ ਬੂਸਟਰ ਲਵਾਏ ਨੇ, ਉਹ ਪਹਿਲਾਂ ਵੀ 1 ਵਾਰੀ ਆਪਾਂ ਦੱਸਿਆ ਸੀਗਾ ਆਪਣਾ ਵੀ ਕਿਸ ਤਰ੍ਹਾਂ ਯੂਜ਼ ਕਰਨਾ ਹੈ। ਜਾਂ ਤਾਂ ਜਿਨ੍ਹਾਂ ਨੂੰ ਗਰਮ ਤਸੀਰ ਨਹੀਂ ਹੈਗੀ, ਉਹ ਲੌਂਗ ਇਸਤੇਮਾਲ ਕਰ ਲੈਣ, ਕਾਲੀ ਮਿਰਚ ਇਸਤੇਮਾਲ ਹੋ ਸਕਦੀ ਹੈ ਭੁੰਨ ਕੇ, ਸ਼ਹਿਦ ਵਿੱਚ ਚਟਨੀ ਹੈ, ਜਦੋਂ ਉੱਤੋਂ ਆਉਂਦਾ ਹੈ ਮਾੜੀ ਜਿਹੀ ਚੱਟ ਲਓ। ਚਟਣੀ ਦਾ ਮਤਲਬ ਕਿ ਚਟਣੀ ਹੈ, ਇਹਨੇ ਵੀ ਅੱਧਾ ਚਮਚਾ ਭਰ ਕੇ ਅੰਦਰ ਸੁੱਟ ਲਓ। ਜੀ ਜੀ ਜੀ। ਤੇ ਤੁਸੀਂ ਉਹਦੇ ਵਿੱਚ ਹੋਰ ਦੇਸੀ ਇਲਾਜ, ਅੱਜ ਕੱਲ੍ਹ ਕੱਚੇ ਅਮਰੂਦ ਹੁਣ ਜਿਹੜੇ ਨਵੇਂ ਲੱਗ ਰਹੇ ਨੇ ਬੂਟਿਆਂ ਦੇ ਉੱਤੇ, ਕੱਚਾ ਅਮਰੂਦ ਲੈ ਕੇ
ਉਹਨੂੰ ਤੁਸੀਂ ਜਿਨ੍ਹਾਂ ਦਾ ਬਿਲਕੁਲ ਹੀ ਨਹੀਂ ਹੁੱਥੂ ਹਟਦਾ ਪਿਆ ਉਹਨਾਂ ਲਈ ਆ, ਕਿਉਂਕਿ ਬੂਸਟਰ ਲਵਾਉਣ ਤੋਂ ਬਾਅਦ ਆਲਮੋਸਟ ਸਾਰਿਆਂ ਨੂੰ ਹੋਇਆ ਸੀਗਾ ਤੇ ਅਸੀਂ ਸਾਂਝੇ ਤੌਰ ਤੇ ਸਾਰਿਆਂ ਨੂੰ ਕਿਹਾ ਸੀ ਵੀ ਜਿਨ੍ਹਾਂ ਨੂੰ ਬੂਸਟਰ ਲਵਾਉਣ ਨਾਲ ਹੁੱਥੂ ਆ ਰਿਹਾ ਆ ਭਾਈ ਆਹ ਚੀਜ਼ਾਂ ਇਸਤੇਮਾਲ ਕਰਕੇ ਦੇਖ ਲੈਣ, ਜਿਹਦੇ ਨਾਲ ਫਰਕ ਪੈਂਦਾ ਉਹਨੂੰ ਇਸਤੇਮਾਲ ਕਰਨਾ। ਮਹੀਨਾ ਕੁ ਲੱਗ ਜਾਂਦਾ ਜੀ ਹਟਦੇ ਆ ਜੀ ਜੀ। ਜਿਹਨਾਂ ਨੂੰ ਵੀ ਹੋਇਆ ਨਾ ਮਹੀਨਾ ਕੁ ਉਹਨਾਂ ਨੂੰ ਆਉਂਦਾ ਹੀ ਰਹਿੰਦਾ। ਤੇ ਮੈਂ ਕਿਹਾ ਸੀ ਵੀ ਇੱਕ ਵਾਰੀ ਵੀ ਆਪਣੇ ਪਰਸ ਵਿੱਚ ਥੋੜੀ ਮਲੱਠੀ ਜਾਂ ਦਾਲਚੀਨੀ ਜ਼ਿਆਦਾ ਚੀਜ਼ ਪਾ ਕੇ ਰੱਖੋ, ਜੇ ਤੁਸੀਂ ਪਬਲਿਕ ਵਿੱਚ ਜਾਂਦੇ ਹੋ ਮਾੜਾ ਜਿਹਾ ਮੂੰਹ 'ਚ ਰੱਖ ਲਓ, ਉਸੇ ਵੇਲੇ ਫਰਕ ਪੈ ਜਾਂਦਾ ਆ। ਤੇ ਪਰ ਕੀ ਹੈਗਾ ਕਿ ਜਿਹੜਾ ਮੈਂ ਅਮਰੂਦ ਦਾ ਦੱਸਣ ਲੱਗੀ ਸੀਗੀ, ਜਿਹਨਾਂ ਨੂੰ ਸਾਰਿਆਂ ਨਾਲ ਆਰਾਮ ਨਹੀਂ ਆਉਂਦਾ ਉਹ ਕੱਚਾ ਅਮਰੂਦ ਲੈਣ, ਉਹਨੂੰ ਜਾਂ ਤਾਂ ਓਵਨ 'ਚ ਪਾ ਕੇ ਕਰ ਲੈਣ ਜਾਂ ਫਿਰ ਉੱਤੇ ਰੱਖ ਕੇ ਚਿਮਟੇ ਨਾਲ ਫੜ ਕੇ ਗੈਸ ਦੇ ਉੱਤੇ ਹੀ ਰੱਖ ਲੈਣ ਤੇ ਉਹਨੂੰ ਹਿਲਾ ਕੇ ਅੱਗ ਦੇ ਉੱਤੇ ਉਹਨੂੰ ਬਿਲਕੁਲ ਕਾਲਾ ਜਿਹਾ ਕਰ ਲੈਣ, ਯਾਨੀ ਅੱਗ ਜੀ ਪੈ ਜਾਏ ਚਾਹੇ ਉਹਨੂੰ, ਉਸ ਨੂੰ ਪੀਸਣ, ਉਸ ਪਾਊਡਰ ਨੂੰ ਉਹਨੂੰ ਸ਼ਹਿਦ 'ਚ ਮਿਲਾ ਕੇ ਲੈਣ, ਬੜਾ ਇਹਦੇ ਨਾਲ ਵੀ ਫਰਕ ਪੈਂਦਾ ਆ। ਤੇ ਸਵੇਰੇ ਜਿਹੜੀ ਚਾਹ ਪੀਂਦੇ ਨੇ ਉਹਦੇ 'ਚ ਅਮਰੂਦ ਦੇ ਪੱਤੇ ਉਬਾਲ ਸਕਦੇ ਨੇ, ਆਪਾਂ ਪਹਿਲਾਂ ਵੀ ਦੱਸਿਆ ਸੀ ਕੜੀ ਪੱਤਾ ਉਬਾਲ ਸਕਦੇ, ਇਹ ਚੀਜ਼ਾਂ ਵੀ ਲਵੋ। ਇਹਦੇ ਨਾਲ ਤੁਹਾਡਾ ਜਿਹੜਾ ਅੰਦਰਲਾ ਜੋ ਹੈਗਾ ਆ, ਅੰਦਰਲਾ ਜਿਹੜਾ ਸਿਸਟਮ ਵਾਹਿਗੁਰੂ ਨੇ ਬਣਾਈ ਨਾ ਮਸ਼ੀਨਰੀ ਜਿਹੜੀ, ਉਹ ਸਾਡੀ ਬਿਲਕੁਲ ਵਧੀਆ ਕੰਮ ਕਰਨ ਲੱਗ ਜਾਂਦੀ ਹੈ ਜੀ। ਸੋ ਇੰਨਾ ਕੁਛ ਕਹਿੰਦੇ ਹੋਏ ਬਹੁਤ ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਹੈ ਜੀ। ਬਹੁਤੇ ਲੋਕ ਜਿਹੜੇ ਉਹ ਨੈਚੁਰਲ ਚੀਜ਼ਾਂ ਵੱਲ, ਜਿਹੜੀਆਂ ਆਮ ਨੈਚੁਰਲ ਲੱਗੀਆਂ ਹੁੰਦੀਆਂ, ਪੰਜਾਂ ਪੱਤੇ ਹੋਣ, ਸੱਕ ਹੋਣ, ਜਾਂ ਉਹਨਾਂ ਦਾ ਫਰੂਟ ਹੋਵੇ, ਜਾਂ ਉਹਨਾਂ ਨੂੰ ਨਮੋਲੀਆਂ ਕੋਈ ਕਿਸੇ ਵੀ ਤਰ੍ਹਾਂ ਦੀ ਹੋਵੇ, ਉਸ ਦੀ ਗੱਲ ਕਰਦੇ ਆ ਕਿ ਜੇ ਸਿਹਤ ਨੂੰ ਠੀਕ ਰੱਖਣਾ ਆ ਤੇ ਆਪਣੇ ਗੱਲ ਕਰਕੇ ਗਏ ਆ ਬਲਵਿੰਦਰ ਜੀ। ਤੇ ਜੇ ਤੁਸੀਂ ਬੂਸਟਰ ਲਵਾਉਣਾ ਤਾਂ ਪਹਿਲਾਂ ਬੂਸਟ ਹੋ ਜਾਓ, ਪਰ ਜੇ ਤੁਸੀਂ ਉਹ ਬੂਸਟਰ ਲਵਾਉਣ ਤੋਂ ਪਹਿਲਾਂ ਉਹ ਚੀਜ਼ਾਂ ਪੀਂਦੇ ਆ ਤਾਂ ਮੈਨੂੰ ਲੱਗਦਾ ਕਿ ਤੁਸੀਂ ਬੂਸਟ ਹੋਏ ਰਹਿੰਦੇ ਆ। ਉਹ ਤਾਂ ਫਿਰ ਇੱਕ ਹੋ ਗਿਆ ਨਾ, ਤੁਹਾਨੂੰ ਹੁਕਮ ਕਰ ਦਿੱਤਾ ਆ ਕਿ ਤੁਸੀਂ ਬੂਸਟਰ ਲਵਾ ਲਓ, ਤਾਂ ਆਪਾਂ ਬੂਸਟਰ ਲਵਾਉਣ ਚਲੇ ਗਏ ਹਾਂ। ਜੇ ਤੁਹਾਡੀ ਸਿਹਤ ਠੀਕ ਆ, ਤੁਹਾਡੀ ਖਾਣਾ ਪੀਣਾ ਠੀਕ ਆ, ਵਧੀਆ ਆ, ਤੁਸੀਂ ਚੈੱਕ ਵੀ ਕਰਾ ਲਓ ਡਾਕਟਰ ਦੇ ਕਿ ਤੁਸੀਂ ਠੀਕ ਆ, ਤੁਸੀਂ ਸਟਰੋਂਗ ਆ, ਇਮਿਊਨ ਸਿਸਟਮ ਗੁੱਡ ਆ, ਤਾਂ ਫਿਰ ਕੋਈ ਜ਼ਰੂਰੀ ਥੋੜ੍ਹੀ ਹੁੰਦੀ ਆ ਵੀ ਜੇ ਕੋਈ ਕਹਿੰਦਾ ਉਹ ਕਰੋ। ਫਲੂ ਦੇ ਟੀਕੇ ਦੇਖ ਲਓ, ਤੁਹਾਨੂੰ ਹਰ ਸਾਲ ਤੰਗ ਕੀਤਾ ਜਾਂਦਾ ਆ, ਜਿਨ੍ਹਾਂ ਦੇ ਡਾਕਟਰ ਕਾਲਾਂ ਕਰਦੇ ਆ ਵੀ ਫਲੂ ਦਾ ਸ਼ਾਟ ਲਵਾਉਣਾ ਜ਼ਰੂਰ ਆ। ਜਿਹੜੇ ਨਹੀਂ ਵੀ ਲਵਾਉਂਦੇ ਉਹ ਵੀ ਵੈਸੇ ਠੀਕ ਰਹਿੰਦੇ ਆ, ਐਸੀ ਨਹੀਂ ਗੱਲ ਹੈਗੀ। ਜਸਵੀਰ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਇੱਕ ਤਾਂ ਮੈਂ ਬਲੱਡ ਪ੍ਰੈਸ਼ਰ ਬਾਰੇ ਪੁੱਛਣਾ, ਇੱਕ ਆਪਣੇ ਇੰਡੀਆ 'ਚ ਮੁੰਡਾ ਆ 30 ਸਾਲ ਦਾ, 30-29 ਸਾਲ ਦਾ, ਉਹਨੂੰ ਬਹੁਤ ਹੁੰਦਾ ਆ, ਸਿਰ ਦੁਖਣ ਲੱਗ ਪੈਂਦਾ ਉਹਦਾ। ਹੁਣ ਆਪਣੀਆਂ ਪਿੰਨੀਆਂ ਵੀ ਛੱਡ ਦਿੱਤੀਆਂ ਖਾਣੀਆਂ, ਹੁਣ ਜ਼ਿਮੀਂਦਾਰ ਕੰਮ ਆ ਤਾਂ ਗਿੱਜੀ ਉਹ ਜਿੱਦਾਂ ਪਹਿਲਾਂ ਤੋਂ ਸ਼ੁਰੂ ਤੋਂ ਖਾਣ, ਹੁਣ ਪਿੰਨੀ ਛੱਡ ਦਿੱਤੀ, ਤਾਂ ਉਹਦਾ ਕੀ ਹੋ ਸਕਦਾ? ਇੱਕ ਮੈਂ ਆਪਣੇ ਲਈ ਪੁੱਛਣਾ ਆ, ਤੇ ਮੈਂ ਅੱਗੇ ਵੀ ਪੁੱਛਿਆ ਸੀਗਾ। ਚੈਤਾ ਜਿਹੜਾ ਦੱਸਦੇ ਆ ਨਾ, ਹਾਂਜੀ, ਉਹ ਚੈਤਾ ਲਿਆਂਦਾ ਆ, ਦੂਸਰੀ ਆਪਣੀ ਧਾਗੇ ਵਾਲੀ ਮਿਸ਼ਰੀ ਵੀ ਲਿਆਂਦੀ ਹੋਆ, ਮਲੱਠੀ ਦਾ ਪਾਊਡਰ ਵੀ ਲਿਆਂਦਾ, ਉਹ ਮੈਂ ਕੁੱਟ ਕੇ ਰਾਤ ਨੂੰ ਲੈਂਦੀ ਆ। ਤੇ ਉਹ ਰਾਤ ਨੂੰ ਖਾ ਸਕਦਾ ਆ, ਦਿਨ ਨੂੰ ਵੀ ਲੈ ਸਕਦਾ, ਤੇ ਦਿਨ ਨੂੰ ਕਿਸੇ ਵੇਲੇ ਲੈ ਲਓ, ਉਹਦੇ ਉੱਪਰ ਕੁਛ ਖਾਣਾ ਨਹੀਂ ਹੁੰਦਾ ਜਿੱਦਾਂ। ਪੁੱਛ ਲੈਣੇ। ਹਾਂ, ਇੱਕ ਮੇਰੇ ਲੱਤਾਂ ਗੋਡਿਆਂ ਦੇ ਥੱਲੇ ਪਿੰਨੀਆਂ ਤੋਂ ਨਾ ਉਹ ਸੁੱਜ ਕੇ ਚਟਾਕ ਜਾ ਪਏ ਉਹ, ਤਾਂ ਪਿੰਨੀਆਂ ਸੁੱਜ ਜਾਂਦੀਆਂ, ਕਰਦੀ ਨਾ ਕੁਛ ਨੀ, ਇੱਕ ਆਪਣਾ ਹੀ ਚੀਜ਼ ਤੱਤੀ ਠੰਡੀ ਕਰਕੇ ਖਾਂਦੀ ਆ, ਤੇ ਉਹਨੇ ਨਾ ਫਿਰਨੇ ਨਾਲ ਮੇਰੇ ਉਹ ਸੁੱਜ ਜਾਂਦੇ, ਪੈਰ ਤਾਂ ਘੱਟ ਗਏ ਸੁੱਜਣੋਂ, ਹੁਣ ਇੱਕ ਹਜੇ ਸੁੱਜਿਆ, ਇੱਕ ਪੈਰ ਅੱਗੇ ਸੁੱਜ ਕੇ, ਮੈਂ ਅੱਗੇ ਵੀ ਗੱਲ ਕੀਤੀ ਸੀ ਤੁਹਾਡੇ ਨਾਲ, ਪੈਰ ਦਾ ਮਾਸ ਉੱਪਰੋਂ ਕਾਲਾ ਹੋਇਆ ਆ, ਉਹਦਾ ਕੀ ਕਰ ਸਕਦੀ ਆ ਮੈਂ? ਮੈਨੂੰ ਜ਼ਰੂਰ ਦੱਸਿਓ। ਪੇਟ ਮੇਰਾ ਇਕੱਠੀਆਂ ਹੋਈਆਂ ਨਾੜਾਂ, ਬੈਗ ਦੀ ਵੀ ਪ੍ਰੋਬਲਮ ਆ, ਠੀਕ ਹੈ, ਤਾਂ ਜ਼ਰੂਰ ਪਲੀਜ਼ ਦੱਸਿਓ। ਮੈਂ ਅੱਗੇ ਪੁੱਛ ਸਕਦੀ ਹਾਂ, ਅਸੀਂ ਇੰਡੀਆ ਜਾਣਾ ਮੰਗਦੇ ਹਾਂ, ਤੇ ਮੈਨੂੰ ਇਹ ਬੜਾ ਵੀ ਮੈਂ ਸਫ਼ਰ 'ਚ ਕਿੱਦਾਂ ਰਹੂੰਗੀ। ਠੀਕ ਹੈ ਜੀ, ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਬਿਲਕੁਲ, ਜਦੋਂ ਜਾਣਾ ਆ, ਜੇ ਜ਼ਰੂਰੀ ਕੰਮ ਹੈ ਜ਼ਰੂਰ ਜਾ। ਹਰਜੀਤ ਕੌਰ ਜੀ, ਮੈਂ ਦੁਬਾਰਾ ਆਈ ਆ ਜੀ। ਤੇ ਮੈਂ ਉਹ ਕਹਿੰਦੀ, ਇੱਕ ਬੀਬੀ ਕਹਿੰਦੀ ਸੀ ਮੈਨੂੰ ਸੁੱਕੀ ਖੰਘ ਆਉਂਦੀ ਆ। ਹਾਂਜੀ, ਤੇ ਆਹ ਜਿਹੜੀ ਮੋਟੀ ਇਲਾਚੀ ਹੁੰਦੀ ਆ ਨਾ ਜੀ, ਇਹ ਉਹ ਚਿੱਥ ਕੇ ਨਾ, ਤੇ ਉਹਦੀ ਲੱਗ ਜਿਹੜੀ ਆ ਥੋੜੀ ਥੋੜੀ ਅੰਦਰ ਲੰਘਾਵੇ, ਹਾਂ, ਇਹਦੇ ਨਾਲ ਉਹਨੂੰ ਆਰਾਮ ਆ ਜਾਣਾ। ਜਾਂ ਮੋਟੀ ਇਲਾਚੀ ਦੀ ਚਾਹ ਪੀ ਲਵੇ, ਤੇ ਜੇ ਚਾਹ ਨਹੀਂ ਤੇ ਮੋਟੀ ਇਲਾਚੀ ਨੂੰ ਅੰਦਰ ਚਿੱਥ ਕੇ ਤੇ ਅੰਦਰ ਜਿਹੜਾ ਉਹਦਾ ਪਾਣੀ ਆ ਉਹ ਲੰਘਾਈ ਚੱਲੇ, ਉਹਦੇ ਨਾਲ ਵੀ ਇਹਨੂੰ ਆਰਾਮ ਆ ਜਾਊਗਾ।
ਠੀਕ ਹੈ ਜੀ। ਬਾਕੀ ਮੈਂ ਤਾਂ ਇਹਨਾਂ ਨੂੰ ਸ਼ੂਗਰ ਬਾਰੇ ਦੱਸ ਦਿੰਦੀ ਹਾਂ, ਬੀਬੀਆਂ ਪੁੱਛਦੀਆਂ ਸੀ ਜਿਹੜੀ ਬਲਵਿੰਦਰ ਜੀ ਸ਼ੂਗਰ ਆ ਨਾ, ਜੇ ਤੇ ਤੁਸੀਂ ਲਗਾਤਾਰ 6 ਮਹੀਨੇ ਆ ਛੋਟੀ ਜਿਹੀ ਦਵਾਈ ਲਈ ਚੱਲੋਗੇ ਤੇ ਤਾਂ ਆਰਾਮ ਆਊਗਾ। ਤੇ ਜੇ ਹੁਣ 2 ਦਿਨ ਖਾਧਾ 3 ਕੁ ਦਿਨ ਵੇਖਿਆ ਚੇਤਾ ਭੁੱਲ ਗਿਆ ਫਿਰ ਆਰਾਮ ਨਹੀਂ ਆਉਂਦਾ। ਇਹਦੇ ਲਈ ਇਹੋ ਦਵਾਈ ਆ 6 ਮਹੀਨੇ ਖਾ ਜਾਣ ਤੇ ਸ਼ੂਗਰ ਖਤਮ ਹੋ ਜਾਊਗੀ। ਸੌਂਫ 50, ਔਲੇ 50 ਤੇ ਮੇਥੀ 50। ਠੀਕ ਹੈ ਜੀ। ਇਹ ਤੇ ਇੱਕ ਨੁਕਸਾ ਹੈਗਾ, ਇਹ ਤੇ ਤੁਸੀਂ ਲਈ ਚੱਲੋ ਜਿਹਨੇ ਲੈਣੇ ਆ। ਤੇ ਦੂਸਰੀ ਜਿਹੜੀ ਦਵਾਈ ਆ ਉਹ ਇੱਕ ਮੇਥੀ ਲੈ ਲਓ 50, ਇਹ ਵੀ ਸ਼ੂਗਰ ਨੂੰ ਘੱਟ ਕਰਦੀ ਆ। ਕਾਲੀ ਜੀਰੀ ਵੀ ਘੱਟ ਕਰਦੀ ਆ ਤੇ ਜਵੈਣ ਵੀ ਘੱਟ ਕਰਦੀ ਆ। ਮੇਥੀ ਵੀ 50 ਲੈ ਲਓ ਤੇ 50 ਕਾਲੀ ਜੀਰੀ ਲੈ ਲਓ ਤੇ 10 ਜਵੈਣ ਲਓ ਤੁਸੀਂ। ਠੀਕ ਹੈ। ਇਹ ਤੁਸੀਂ ਭੁੰਨ ਕੇ ਇਹ ਲੈ ਲਓ ਤੁਸੀਂ। ਓਦਾਂ ਵੀ 1 ਚਮਚਾ ਲਈ ਚੱਲੋਗੇ ਨਾ ਤੇ ਤੁਹਾਨੂੰ ਇਹ ਫਾਇਦਾ ਕਰਦੀ ਆ। ਦੂਜੀ ਗੱਲ ਵੀ ਕਈ ਬੀਬੀਆਂ ਕਹਿੰਦੀਆਂ ਸੀ ਔਲਾ ਨਹੀਂ ਖਾਣਾ, ਸ਼ੂਗਰ ਵਾ। ਤੁਸੀਂ ਔਲੇ ਨੂੰ ਰਾਤ ਭਿਉਂ ਦਿਓ, ਉਹਦੇ ਵਿੱਚੋਂ ਮਿੱਠਾ ਨਿਕਲ ਜਾਂਦਾ ਤੇ ਸਵੇਰੇ ਤੁਸੀਂ ਖਾ ਲਓ। ਉਹ ਖਾ ਜੋ। ਜੇ ਤੁਸੀਂ ਮੁਰੱਬੇ ਦੀ ਗੱਲ ਕਰਦੇ ਆ ਤੁਸੀਂ ਵੀ ਮੁਰੱਬਾ ਖਾ ਲਓ। ਮੁਰੱਬਾ ਪੀ ਲਓ ਰਾਤ। ਮੈਂ ਖਾਂਦੀ ਆ ਉਹ ਨਾਲ। ਤੁਸੀਂ ਜੇ ਹੋਰ ਪੇਟ ਕਿਸੇ ਨੇ ਠੀਕ ਕਰਨਾ, ਪਹਿਲੀ ਗੱਲ ਬਲਵਿੰਦਰ ਜੀ ਜਿਹਦਾ ਪੇਟ ਸਾਫ਼ ਆ ਨਾ, ਪੇਟ ਦਾ ਜਿਹਦਾ ਫਰਿੱਜ ਸਾਫ਼ ਹੈ ਉਹਨੂੰ ਕੋਈ ਬਿਮਾਰੀ ਨਹੀਂ ਜੇ ਲੱਗਦੀ। ਨਾ ਉਹਨੂੰ ਗੈਸ ਹੋਊਗਾ, ਨਾ ਉਹਨੂੰ BP ਹੋਊਗਾ, ਨਾ ਉਹਦੇ ਦਰਦਾਂ ਹੋਣਗੀਆਂ, ਨਾ ਜੋੜ ਹੀ ਦੁਖਣਗੇ। ਜਿਹਦਾ ਪੇਟ ਸਾਫ਼ ਆ ਉਹਦੇ ਵਾਸਤੇ ਇਹ ਹੈਗਾ ਵੀ ਜਿਨ੍ਹਾਂ ਦੇ ਹੁਣ ਪੈਰਾਂ ਦੇ ਵਿੱਚੋਂ ਕਈ, ਇਹਦੇ ਲਈ ਤੇ ਇਹ ਆ ਨਾ ਵੀ ਤੁਸੀਂ ਹਰੜ ਦਾ ਮੁਰੱਬਾ, ਔਲੇ ਦਾ ਮੁਰੱਬਾ, ਫਿੱਗ ਲਈ ਚੱਲੋ। ਇਹ ਸਵੇਰੇ ਤੁਸੀਂ ਡੇਲੀ ਲਓ। ਫਿੱਗ ਜਿਹੜੇ ਆ ਉਹ 2 ਲੈ ਲਓ, ਨਾਲ ਅਖਰੋਟ 1 ਲੈ ਲਓ, ਨਾਲ ਹਰੜ ਲੈ ਲਓ, ਨਾਲ ਔਲਾ ਲੈ ਲਓ। ਇਹਨਾਂ ਨੂੰ ਰਾਤ ਭਿਉਂ ਦਿਓ, ਸਵੇਰੇ ਤੁਸੀਂ ਪਹਿਲੋਂ ਹੀ ਖਾਲੀ ਪੇਟੇ ਲਓ ਤੇ ਚਾਹ ਪੀ ਲਓ। ਹਾਂਜੀ, ਇਹ ਤੁਹਾਨੂੰ ਫਾਇਦਾ ਕਰੂਗੀ। ਤੇ ਜਿਹੜੀਆਂ ਬੀਬੀ ਕਹਿੰਦੇ ਨਾ ਮੇਰੇ ਪੈਰਾਂ 'ਚੋਂ ਸੇਕ ਨਿਕਲਦਾ, ਚਮੇਲੀ ਦਾ ਤੇ ਭਾਜੀ ਦੱਸਦੇ ਹੁੰਦੇ ਆ ਵੀ ਉਹ ਤੁਸੀਂ ਤੇਲ ਲਾਓ, ਉਹਦੇ ਨਾਲ ਹੀ ਆਰਾਮ ਆ ਜਾਂਦਾ ਹੈ। ਨਹੀਂ ਤੇ 3 ਇਹ ਚੀਜ਼ਾਂ ਹੈਗੀਆਂ ਜਿਹੜੀ ਆਪਣੇ ਸਟੋਰਾਂ ਤੋਂ ਮਿਲ ਜਾਂਦੀਆਂ ਜਿਨ੍ਹਾਂ ਦੇ ਪੈਰਾਂ 'ਚੋਂ ਸੇਕ ਨਿਕਲਦਾ। ਉਹਦੇ ਲਈ ਇਹੋ ਹੀ ਆ ਜੀ, ਔਲੇ ਦਾ ਮੁਰੱਬਾ ਖਾਈ ਜਾਣ। ਠੀਕ। ਔਲੇ ਦਾ ਮੁਰੱਬਾ ਜਿਹੜਾ ਇਹ ਬਹੁਤ ਫਾਇਦੇਮੰਦ ਆ। ਹਾਂਜੀ। ਅਰੇ ਥੋੜਾ ਚਿਰ ਹੀ ਬੀਬੀਆਂ ਖਾਂਦੀਆਂ ਮੁੜ ਕੇ ਛੱਡ ਦਿੰਦੀਆਂ। ਔਲੇ ਦਾ ਮੁਰੱਬਾ ਖਾਈ ਚੱਲੋ। ਤੇ ਦੂਸਰਾ 1 ਮਿੰਟ, ਹਾਂਜੀ, ਪੈਰਾਂ ਚੋਂ ਜਿਹਦੇ ਸੇਕ ਨਿਕਲਦਾ, ਜੇ ਉਹਨਾਂ ਨੂੰ ਚਮੇਲੀ ਦਾ ਤੇਲ ਨਹੀਂ ਵੀ ਇੱਥੇ ਸਟੋਰ ਤੋਂ ਮਿਲਦਾ ਨਾ, ਕਈ ਵਾਰ ਨਹੀਂ ਬੀਬੀਆਂ ਨੂੰ ਪਤਾ ਲੱਗਦਾ, ਤੇ ਉਹਦੇ ਲਈ ਗਲਕੰਦ ਖਾ ਲਓ। ਤੇ ਜੇ ਤੁਹਾਨੂੰ ਸ਼ੂਗਰ ਵਾ, ਗਲਕੰਦ ਨਾ ਖਾਓ, ਤੁਸੀਂ ਔਲਾ ਭੇ ਕੇ ਖਾ ਲਓ। ਠੀਕ ਹੈ। ਤੇ ਜੇ ਨਹੀਂ ਫੇਰ ਵੀ ਤੁਹਾਨੂੰ ਨਹੀਂ ਜੀ ਕਰਦਾ, ਤੁਸੀਂ ਆਲੂ ਬੁਖਾਰਾ ਖਾ ਲਓ। ਠੀਕ ਹੈ। ਆਲੂ ਬੁਖਾਰਾ ਜਿਹੜਾ ਉਹ ਵੀ ਤੁਹਾਡੇ ਪੈਰਾਂ ਨੂੰ ਜਿਹੜਾ ਨਾ ਆਰਾਮ ਦਊ, ਕਦੀ ਸੇਕ ਨਹੀਂ ਨਿਕਲੂਗਾ। ਤੇ ਜੇ ਆਲੂ ਬੁਖਾਰਾ ਵੀ ਨਹੀਂ ਜੀ ਕਰਦਾ ਤੇ ਇਮਲੀ ਦਾ ਪਾਣੀ ਪੀ ਲਓ। ਹਾਂਜੀ ਹਾਂਜੀ, ਉਹ ਸਭ ਤੋਂ ਵਧੀਆ, ਉਹ ਵੀ ਪੀ ਲਓ। ਜੇ ਨਹੀਂ ਤੇ ਸੌਂਫ ਧਨੀਆ ਮਿਸ਼ਰੀ ਪੀ ਚੱਲੋ। ਹਾਂਜੀ, ਮੈਂ ਕਹਿੰਨੇ ਕਹਿ ਬੀਬੀਆਂ ਨੂੰ ਦੱਸ ਦਈਏ, ਫਿਰ ਬਾਕੀ ਦਾ ਫਿਰ ਦੱਸ ਦਾਂਗੇ। ਥੈਂਕ ਯੂ ਤੁਹਾਡਾ ਬਹੁਤ ਬਹੁਤ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਤਾਂ ਜਿਹੜੇ ਹੋਲਡ 'ਤੇ ਪਲੀਜ਼ ਇਸੇ ਤਰ੍ਹਾਂ ਹੋਲਡ 'ਤੇ ਬਣੇ ਰਹਿਣਾ। ਆਪਾਂ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ। 408272 7 ਗਿੱਲਾ ਕਰਕੇ ਲਾ ਲਈਦੀ ਆ, ਮੁੜ ਕੇ ਪਤਾ ਨਹੀਂ ਲੱਗਦਾ ਕਿੱਧਰ ਚੱਲ ਜਾਂਦੀਆਂ ਫੈਂਸੀਆਂ ਹਨਾ ਜੀ। ਹਾਂਜੀ, ਇਹ ਦੱਸਣਾ ਸੀਗਾ। ਤੇ ਬਾਕੀ ਹੈਗਾ ਆ ਤੇ ਗੈਸ ਤੋਂ ਜਿੱਦਾਂ ਮੇਥੀ ਤੇ ਜਵੈਣ ਦੋਏ ਚੀਜ਼ਾਂ ਇੱਕੋ ਮਾਤਰਾ 'ਚ ਪੀ ਕੇ ਨਾ, ਹਾਂਜੀ, ਰੋਟੀ ਦੇ ਗੱਭੇ ਆਪਾਂ ਅੱਧਾ ਕੁ ਚਮਚਾ ਲੈ ਲਈਏ। ਅੱਛਾ। ਉਹਦੇ ਨਾਲ ਆਪਣਾ ਹਾਜਮਾ, ਗੈਸ ਬਣਨੀ, ਰੋਟੀ ਪਚਣ ਲੱਗ ਜਾਂਦੀ ਆ। ਇਹ ਬਹੁਤ ਵਧੀਆ ਆ, ਕਾਬਜ਼ ਤੋਂ ਵੀ ਆਪਾਂ ਨੂੰ ਇਹ ਠੀਕ ਹੈ ਚੀਜ਼। ਇਹ ਵਰਤ ਕੇ ਦੇਖਣ। ਜੇ ਇਹਨੂੰ ਵੀ ਤਕਲੀਫ ਹੈ, ਬੀਬੀ ਕਹਿੰਦੀ ਸੀ ਮੇਰੀਆਂ ਨਾੜਾਂ ਨੂੰ, ਢਿੱਡ ਨੂੰ ਖਿੱਚ ਪੈਂਦੀ ਆ ਨਾ। ਹਾਂਜੀ ਹਾਂਜੀ, ਜ਼ਰੂਰ ਏਦਾਂ ਚੀਜ਼ ਖਾਣੀ ਚਾਹੀਦੀ ਹੈ ਰੋਟੀ ਦੇ ਨਾਲ। ਆਪਾਂ ਦਾ ਫਿਰ ਹਾਜਮਾ ਠੀਕ ਰਹਿੰਦਾ ਆ ਨਾ। ਖਾਣ ਪੀਣ ਦਾ ਧਿਆਨ ਆਪਾਂ ਨੂੰ ਤਲੀਆਂ ਚੀਜ਼ਾਂ ਤੋਂ, ਤੇਜ਼ ਮਸਾਲਿਆਂ ਤੋਂ ਬਚਣਾ ਚਾਹੀਦਾ ਆ ਨਾ। ਤੇ ਫਾਟਕੜੀ ਤਾਂ ਜਿੱਦਾਂ ਬਵਾਸੀਰ ਹੋਵੇ ਤਾਂ ਉਹਦੇ ਲਈ ਵੀ ਫਾਟਕੜੀ ਵਧੀਆ। ਬੁਖਾਰ ਖੰਘ ਹੋਵੇ ਉਹਦੇ ਲਈ ਵੀ ਫਾਟਕੜੀ ਭੈਣ ਜੀ ਥੋੜ੍ਹੇ ਜਿਹੇ ਲੈ ਕੇ ਗਰਮ ਪਾਣੀ ਦੇ ਨਾਲ ਲੈ ਲਓ ਤਾਂ ਉਹ ਬੁਖਾਰ ਵੀ ਤੁਹਾਡਾ ਠੀਕ ਹੋ ਜਾਂਦਾ ਹੈ। ਤੁਹਾਡੀਆਂ ਅੰਦਰੋਂ ਨਾੜਾਂ ਸਾਫ਼ ਹੋ ਜਾਂਦੀਆਂ। ਖੰਘ, ਰੇਸ਼ਾ, ਨਜ਼ਲਾ, ਸਾਰੀਆਂ ਚੀਜ਼ਾਂ ਨੂੰ ਫਾਟਕੜੀ ਆਪਾਂ ਨੂੰ ਫਾਇਦਾ ਦਿੰਦੀ ਆ। ਦੁੱਧ 'ਚ ਪਾ ਕੇ ਵੀ ਆਪਾਂ ਖਾ ਸਕਦੇ ਹਾਂ, ਗਰਮ ਪਾਣੀ ਨਾਲ ਵੀ ਲੈ ਸਕਦੇ ਹਾਂ। ਲਓ ਲਾਹਾ ਜੀ, ਦੇਸੀ ਚੀਜ਼ਾਂ ਘਰੇ ਪਈਆਂ ਸਾਰੀਆਂ, ਤਾਂ ਸਾਰੇ ਲਓ ਫਾਇਦਾ। ਹਾਂਜੀ, ਇਹੀ ਦੱਸਣਾ ਸੀ ਭੈਣ ਜੀ। ਤੁਹਾਡਾ ਬਹੁਤ ਸੋਹਣਾ ਪ੍ਰੋਗਰਾਮ ਚੱਲਦਾ, ਵਧੀਆ। ਥੈਂਕ ਯੂ ਜੀ। ਓਕੇ ਜੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੇਖੋ ਚੀਜ਼ਾਂ ਘਰੇ ਪਈਆਂ, ਇਹਨਾਂ ਦੇ ਫਾਇਦੇ ਹੀ ਫਾਇਦੇ ਆ। ਪਰਮਿੰਦਰ ਕੌਰ ਜੀ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਹਾਂਜੀ, ਇੱਕ ਤਾਂ ਜਿਨ੍ਹਾਂ ਨੇ ਦੱਸਿਆ ਵੀ ਔਲੇ ਦਾ ਮੁਰੱਬਾ, ਜੇ ਔਲੇ ਦਾ ਮੁਰੱਬਾ ਮਿੱਠਾ ਨਹੀਂ ਖਾਣਾ ਤਾਂ ਡਰਾਈ ਆਮਲਾ ਦੇ ਛੋਟੇ ਛੋਟੇ ਪੈਕਟ ਮਿਲਦੇ ਆ ਜੇ, ਉਹ ਲਿਆ ਕੇ ਰੋਜ਼ ਤੁਸੀਂ ਅਸੂਲ ਬਣਾ ਲਓ ਵੀ ਅਸੀਂ ਇਹ ਜਿਵੇਂ ਤੁਰੇ ਫਿਰਦੇ 5-4 ਪੀਸ ਮੂੰਹ 'ਚ ਪਾ ਕੇ ਥੋੜ੍ਹਾ ਚਿਰ ਉਹਨੂੰ ਆਪਣਾ ਚੂਸਦੇ ਰਹੋ, ਉਹਦੇ ਬਾਅਦ 'ਚ ਉਹ ਵੀ ਅੰਦਰ ਚਲਿਆ ਜਾਂਦਾ, ਉਹਦੇ ਨਾਲ ਤੁਹਾਡੀ ਜੀਭ ਦਾ ਸਵਾਦ ਵੀ ਵਧੀਆ ਹੋ ਜਾਂਦਾ ਅਤੇ ਤੁਹਾਡੇ ਉਹਦੇ ਲਈ ਫਾਇਦਾ ਬਹੁਤ ਹੈਗਾ ਹੈ ਨਾ। ਹਾਂਜੀ। ਅਤੇ ਨੰਬਰ 2 'ਤੇ ਜਿਨ੍ਹਾਂ ਨੇ ਕਿਹਾ ਸੀਗਾ ਬਈ ਮੈਨੂੰ ਬਾਥਰੂਮ ਨਹੀਂ ਆਉਂਦਾ ਹੈ ਨਾ, ਇੱਕ ਆਪਣੇ ਵੀਰਵਾਰ ਦੇ ਪ੍ਰੋਗਰਾਮ 'ਚ ਉਹਨਾਂ ਨੇ ਦੱਸਿਆ ਸੀਗਾ ਵੀ ਗਰਮ ਪਾਣੀ 'ਚ ਕੈਸਟਰ ਆਇਲ ਦਾ ਚਮਚਾ ਪਾ ਕੇ ਪੀ ਲੈਣ ਤਾਂ ਬਾਥਰੂਮ ਆ ਜਾਊਗਾ ਜੀ। ਇਨ ਕੇਸ ਜੇ ਉਹਨਾਂ ਨੂੰ ਵੀ ਆਇਆ ਵੀ ਗਰਮੈਸ਼ ਕਰਕੇ ਸਮਥਿੰਗ ਕੋਈ ਇੱਦਾਂ ਦਾ, ਤਾਂ ਜਿਹੜਾ ਆਹ ਅਲਕਲਾਈਨ ਵਾਟਰ ਆ, ਜਿਵੇਂ ਆਪਾਂ ਪੁਦੀਨਾ ਵਿੱਚ ਥੋੜ੍ਹਾ ਅਦਰਕ ਦਾ ਪੀਸ ਅਤੇ ਵਿੱਚ ਤੁਲਸੀ ਦੇ ਪੱਤੇ ਅਤੇ ਵਿੱਚ ਨਿੰਬੂ ਪਾ ਕੇ ਵਿੱਚ ਕੜੀ ਪੱਤਾ ਜੇ ਮਿਲਦਾ, ਜੋ ਵੀ ਮਿਲਦਾ, ਇਹ ਸਾਰਾ ਪਾ ਕੇ ਭਿਉਂ ਕੇ ਇਹ ਪਾਣੀ ਪੀ ਲੈਣ, ਵਿਦਿਨ ਹਾਫ ਐਂਡ ਆਵਰ ਬਿਲਕੁਲ ਬਲੈਡਰ ਕਲੀਅਰ ਹੋ ਜਾਊਗਾ। ਠੀਕ ਹੈ। ਹਾਫ ਐਂਡ ਆਵਰ। ਹਾਂਜੀ, ਬਹੁਤ ਵਧੀਆ ਚੀਜ਼ ਹੈ ਇਹ। ਥੈਂਕ ਯੂ ਜੀ ਟਾਈਮ ਦੇਣ ਲਈ। ਥੈਂਕ ਯੂ ਜੀ, ਥੈਂਕ ਯੂ। ਦੇਖੋ, ਇਲਾਜ ਦੱਸ ਕੇ ਜਾਂਦੇ ਹੋ, ਕਰਨਾ ਜਾਂ ਨਾ ਕਰਨਾ, ਫਿਰ ਹੁਣ ਬਣਾ ਕੇ ਤਾਂ ਚੀਜ਼ਾਂ ਤੁਹਾਨੂੰ ਨਹੀਂ ਦਿੱਤੀਆਂ ਜਾ ਸਕਦੀਆਂ, ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਉਹ ਸੌਖੀਆਂ ਸਟੋਰਾਂ ਦੇ ਵਿੱਚ ਆ। ਸੁਰਿੰਦਰਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਪਿਆਰ, ਸਤਿ ਸ਼੍ਰੀ ਅਕਾਲ ਜੀ। ਜੀ ਭੈਣ ਜੀ, ਮੈਂ ਦੱਸਣਾ ਸੀ, ਜਿਹੜੇ ਕਹਿੰਦੇ ਨਾ ਸ਼ੂਗਰ ਤੋਂ ਵੀ ਜਵੈਣ ਲੈਣੀ ਤੇ ਆਪਣਾ ਪਿੰਕ ਸਾਲਟ ਲੈਣਾ। ਹਾਂਜੀ। ਉਹ ਅੱਧਾ ਚਮਚਾ ਲੈਣਾ ਤੇ ਕਹਿੰਦੇ ਸੀਗੇ ਵੀ ਉਸ ਤੋਂ ਬਾਅਦ 2 ਘੰਟੇ ਤੱਕ ਪਾਣੀ ਨਹੀਂ ਪੀਣਾ, ਪਾਣੀ ਵੀ ਨਹੀਂ ਪੀਣਾ। ਅੱਛਾ। ਹਾਂਜੀ, ਅਰਲੀ ਮਾਰਨਿੰਗ ਖਾਲੀ ਪੇਟ ਲੈਣੀ ਆ ਤੇ ਉਹ ਪਾਣੀ ਵੀ ਨਹੀਂ ਪੀਣਾ 2 ਘੰਟੇ ਤੱਕ, ਸਵੇਰੇ ਲੈ ਲਓ ਤੇ ਉਸ ਤੋਂ ਬਾਅਦ ਕੁਛ ਖਾਣਾ ਪੀਣਾ। ਠੀਕ ਹੈ ਜੀ। ਤੇ ਦੂਸਰਾ ਜਿਹੜਾ ਸੀ ਕਹਿੰਦੇ ਸੀ ਜਨੇਊ ਆ, ਜਿਹੜਾ ਜਨੇਊ ਆ ਉਹ ਵੱਖ ਤੇ ਨਿਕਲਦਾ ਜਾਂ ਸਿਰ ਤੇ ਨਿਕਲਦਾ ਆ, ਤੇ ਉਹ ਕਿਤੇ ਕਿਤੇ ਏਦਾਂ ਦਾ ਸਰੀਰ ਤੇ ਛਾਲੇ ਨਹੀਂ ਹੁੰਦੇ, ਕਿਤੇ ਕਿਤੇ ਟਾਵੇਂ ਉਹ ਨਹੀਂ ਹੁੰਦੇ, ਇੱਕ ਜਗ੍ਹਾ ਹੀ ਤਪਲਾ ਜਿਹਾ ਨਿਕਲਦਾ ਵੱਖ ਤੇ ਜਾਂ ਸਿਰ ਦੇ ਵਿੱਚ ਨਿਕਲਦਾ। ਤੇ ਦੂਸਰਾ ਉਹਦੇ ਕੀ ਹੁੰਦਾ ਆ, ਉਹਦਾ ਪਰਹੇਜ਼ ਇਹ ਆ ਵੀ ਆਂਡਾ ਮੀਟ ਸ਼ਰਾਬ ਘਰ ਦੇ ਵਿੱਚ ਨਾ ਹੋਵੇ, ਤੇ ਜਿੰਨਾ ਉਹਦਾ ਇਹ ਪਰਹੇਜ਼ ਰੱਖਿਆ ਜਾਵੇ ਤਾਂ ਫਿਰ ਉਹ ਛੇਤੀ ਆਰਾਮ ਆਉਂਦਾ ਉਹਦੇ ਨਾਲ। ਤੇ ਜਿਹੜੇ ਨਿੰਮ ਦੇ ਪੱਤੇ ਆ ਉਹਨਾਂ ਨੂੰ ਲੂ ਕੇ ਉਹਨਾਂ ਦੀ ਸੁਆਹ ਕਰਕੇ ਉਹਨੂੰ ਸਰੋਂ ਦੇ ਤੇਲ ਦੇ ਵਿੱਚ ਘੋਂ ਕੇ ਉਹਦੀ ਮਲਮ ਬਣਾ ਲੈਣ ਤੇ ਉਹ ਉਹਦੇ ਉੱਤੇ ਲਾਉਣ। ਸਰੋਂ ਦਾ ਤੇਲ ਵੀ ਠੰਡਾ ਹੁੰਦਾ, ਉਹਨੂੰ ਜਿੰਨਾ ਠੰਡਾ ਰੱਖਿਆ ਜਾਵੇ ਉਨਾ ਚੰਗਾ, ਨਹੀਂ ਤਾਂ ਇਹਦਾ ਸਾੜ ਬਹੁਤ ਪੈਂਦਾ, ਇਹ ਹਟ ਵੀ ਜਾਵੇ ਤੇ 3 ਸਾਲ ਤੱਕ ਇਹਦਾ ਸਾੜ ਨਹੀਂ ਜਾਂਦਾ। ਅੱਛਾ। ਨਹੀਂ ਪੈਂਦਾ। ਹਾਂਜੀ, ਕੱਪੜਾ ਨਹੀਂ ਪੈਂਦਾ। ਮੇਰੇ ਡੈਡੀ ਦੇ ਨਿਕਲਿਆ ਸੀ, ਮੇਰੇ ਥੋੜਾ ਨਿਕਲਿਆ, ਉਹਨਾਂ ਦੇ ਬਹੁਤ ਜ਼ਿਆਦਾ। ਮੇਰੀ ਭੂਆ ਜੀ ਦੇ ਵੀ ਸਿਰ 'ਚ ਨਿਕਲਿਆ, ਮੇਰੇ ਡੈਡੀ ਦੇ ਬੱਖ ਤੇ ਨਿਕਲਿਆ। ਉਹਨਾਂ ਨੇ ਆਪਣੀ ਬੂਸ਼ਰਟ ਨੂੰ ਫੜ ਕੇ ਬਲੈਂਡ ਵੀ ਨਾ ਪਾਉਣੀ, ਬੂਸ਼ਰਟ ਨੂੰ ਵੀ ਏਦਾਂ ਫੜ ਕੇ ਤੁਰੇ ਫਿਰਨਾ ਉੱਥੋਂ ਚੁੱਕ ਕੇ। ਜੀ ਜੀ। ਤੇ ਇਹਦਾ ਸਾੜ ਬਹੁਤ ਪੈਂਦਾ ਆ। ਠੀਕ। ਤੇ ਹੋਰ ਮੈਂ ਇਹਦੇ ਬਾਰੇ ਦੱਸਣਾ ਸੀ, ਚੇਤਾ ਇੱਕ ਤਾਂ ਭੁੱਲ ਜਾਂਦਾ ਬਹੁਤ। ਬਦਾਮ ਖਾਓ। ਬਦਾਮ ਤਾਂ ਖਾਂਦੇ ਭੈਣ ਜੀ ਬਥੇਰੇ, ਪਤਾ ਨਹੀਂ ਸਗੋਂ ਉਹਨਾਂ ਜ਼ਿਆਦਾ ਭੁੱਲਦਾ ਜਿੰਨੇ ਜ਼ਿਆਦਾ ਖਾਂਦੇ। ਠੀਕ ਹੈ, ਚਲੋ ਫਿਰ ਦੱਸ ਦਾਂਗੇ ਫਿਰ। ਠੀਕ ਹੈ, ਠੀਕ ਹੈ, ਥੈਂਕ ਯੂ ਜੀ। ਮੈਮਰੀ ਲਈ ਕਹਿੰਦੇ ਹੁੰਦੇ ਆ ਵੀ ਤੁਸੀਂ ਪ੍ਰੋਟੀਨ ਲਵੋ, ਇਹ ਦੱਸਿਆ ਸੀ ਕਿਸੇ ਨੇ। ਅੱਗੇ ਅਨਿਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਦਾ ਸੀਗਾ ਵੀ ਕਾਲੀਆਂ ਮਿਰਚਾਂ ਨਿੰਬੂ ਦੇ ਵਿੱਚ ਭਿਉਈਆਂ ਸੀਗੀਆਂ, ਬਟ ਭੁੱਲ ਗਿਆ ਵੀ ਕਿੰਨੇ ਦਿਨ ਭਿਉਂ। 2 ਹਫ਼ਤੇ ਕਹਿੰਦੇ ਸੀ। ਅੱਛਾ, ਠੀਕ ਹੈ ਜੀ, ਥੈਂਕ ਯੂ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਸੁਮਨ ਜੀ, ਸੁਮਨਪ੍ਰੀਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ। ਮੈਂ ਏਦਾਂ ਪੁੱਛਣਾ ਸੀ ਵੀ ਮੇਰਾ ਨਾ ਬੇਬੀ ਆ, ਜਿੱਦਾਂ 1.5 ਸਾਲ ਦਾ ਹੋ ਗਿਆ ਆ, ਉਹ ਬੋਲਦਾ ਨਹੀਂ ਹੈਗਾ। ਅੱਛਾ। ਤੇ ਹਾਂਜੀ, ਡਾਕਟਰ ਨੂੰ ਵੀ ਬਹੁਤ ਪੁੱਛਿਆ ਆ ਹਨਾ, ਵੀ ਮੰਮਾ ਪਾਪਾ ਕੁਛ ਤਾਂ ਕਵੇ ਉਹ, ਜਾਂ ਬਾਬਾ ਮਾਮਾ ਕੁਛ ਵੀ ਕਵੇ, ਉਹ ਕੁਛ ਨਹੀਂ ਕਹਿੰਦਾ ਹੈਗਾ। ਤੇ ਡਾਕਟਰ ਕਹਿ ਦਿੰਦਾ ਵੀ ਉਹ ਛੋਟਾ ਆ ਹਲੇ, ਤਾਂ ਨਹੀਂ ਕਹਿੰਦੇ। ਤੇ ਚੀਕਾਂ ਬਹੁਤ ਜ਼ਿਆਦਾ ਮਾਰਦਾ ਆ, ਚੀਕਾਂ ਹੀ ਜ਼ਿਆਦਾ ਮਾਰੀ ਜਾਂਦਾ, ਜਿਵੇਂ ਬੋਲਦਾ ਨਹੀਂ ਕੁਛ ਹੈਗਾ। ਬੇਟਾ? ਹਾਂਜੀ, ਬੇਟਾ ਆ। ਮੁੰਡੇ ਤਾਂ ਬਹੁਤ ਸਲੋ ਹੁੰਦੇ ਬੋਲਣ ਦੇ ਵਿੱਚ। ਉਹ ਠੀਕ ਹੈ ਜੀ। ਹਾਂਜੀ ਹਾਂਜੀ, ਕੋਈ ਨਹੀਂ, ਆਪਾਂ ਪੁੱਛ ਲੈਂਦੇ ਹਾਂ। ਹਾਂਜੀ, ਜੇ ਕਿਸੇ ਨੂੰ ਪੁੱਛਿਓ ਹਨਾ, ਵੀ ਜੇ ਕਿਸੇ ਨੂੰ ਪਤਾ ਹੋ। ਠੀਕ ਹੈ ਜੀ, ਫਿਕਰ ਨਾ ਕਰੋ, ਫਿਕਰ ਨਾ। ਥੈਂਕ ਯੂ ਜੀ, ਥੈਂਕ ਯੂ। ਬਹੁਤ ਸਾਰੇ ਲੋਕ ਕੀ ਕਰਦੇ ਆ, ਜਦੋਂ ਨਿਆਣਾ ਕੁਝ ਖਾਣ ਪੀਣ ਲੱਗਦਾ, ਦੰਦੀਆਂ ਕੱਢ ਲੈਂਦਾ ਨਾ, ਬਦਾਮ ਭੇ ਕੇ ਛਿੱਲ ਕੇ ਉਹਨਾਂ ਨੂੰ ਛੋਟੇ ਹੁੰਦਿਆਂ ਹੀ ਉਹ ਸ਼ੁਰੂ ਕਰ ਦਿੰਦੇ ਆ ਦੇਣਾ। ਫਿਰ ਤੁਸੀਂ ਨਿਆਣੇ ਨੂੰ ਚੁੱਪ ਕਰਾਈ ਜਾਓ, ਨਿਆਣਾ ਹੁੰਦਾ ਹੀ ਨਹੀਂ ਚੁੱਪ।
ਸੋ ਕਈ ਨਿਆਣੇ ਆ ਉਹ ਬਹੁਤ ਜਲਦੀ ਲੱਗ ਜਾਂਦੇ ਬੋਲਣ, ਬਹੁਤ ਨਿਆਣੇ ਆ ਬਹੁਤ ਲੇਟ ਲੱਗਦੇ ਆ। ਫਿਕਰ ਕਰਨ ਵਾਲੀ ਵੈਸੇ ਕੋਈ ਗੱਲ ਨਹੀਂ ਹੈਗੀ, ਥੋੜ੍ਹਾ ਹੋਰ ਵੱਡਾ ਹੋਊਗਾ ਤੁਸੀਂ ਹੋਰ ਟੈਸਟ ਕਰਾ ਲਿਓ, ਪਰ ਹਜੇ ਵਾਕਿਆ ਹੀ ਛੋਟਾ ਹੈ ਜੀ, 1.5 ਸਾਲ ਦਾ। ਪ੍ਰੀਤ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਇਹ ਜਨਊ ਜਿਹਨੂੰ ਸਿੰਗਲ ਕਹਿੰਦੇ ਆ, ਇਹ 55 ਕੁ ਸਾਲ ਤੋਂ ਮੇਰਾ ਤਾਂ ਖਿਆਲ ਵੀ ਟੀਕਾ ਲਵਾ ਲੈਣਾ ਚਾਹੀਦਾ ਹਰ ਇੱਕ ਨੂੰ। ਇਹਦੇ 2 ਟੀਕੇ ਆ, ਇੱਕ ਨਹੀਂਗਾ। ਹਾਂਜੀ ਹਾਂਜੀ, ਮਹੀਨੇ 'ਚ ਇੱਕ ਲਾਉਂਦੇ ਆ, ਉਦੋਂ ਬਾਅਦ ਤੁਸੀਂ ਦੂਜੇ ਮਹੀਨੇ ਦੂਜਾ ਲਵਾ ਲਓ। ਤੇ ਜੇ ਹੋਵੇ ਵੀ ਤਾਂ ਬਹੁਤਾ ਜਿੱਦਾਂ ਪਿੰਜ ਨਹੀਂ ਹੁੰਦਾ ਬੰਦਾ, ਜਿੱਦਾਂ ਕਈ ਸਾਲ ਇਹਦਾ ਮਗਰੋਂ ਵੀ ਪੇਨ ਹੁੰਦੀ ਰਹਿੰਦੀ ਆ, ਲੂ ਹੁੰਦਾ ਰਹਿੰਦਾ ਆ। ਹਾਂਜੀ ਹਾਂਜੀ, ਮੈਂ ਖੁਦ ਲਵਾਏ ਆ ਤੇ ਬਹੁਤੇ ਲੋਕੀ ਉਦਾਂ ਹੁਣ ਲਵਾ ਵੀ ਰਹੇ ਆ ਵੀ ਮਗਰੋਂ ਤੜਫਣ ਨਾਲੋਂ ਪਹਿਲਾਂ ਹੀ ਪਰਹੇਜ਼ ਚੰਗਾ ਚ ਰੱਖ। ਹਾਂਜੀ ਹਾਂਜੀ ਹਾਂਜੀ, ਬਾਕੀ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ, ਬਹੁਤ ਭਲੇ ਦਾ ਕੰਮ ਕਰਦੇ ਆ। ਏਦਾਂ ਹੀ ਤੰਦਰੁਸਤੀ ਰੱਖੇ ਤੁਹਾਨੂੰ ਰੱਬ, ਚੜ੍ਹਦੀ ਕਲਾ ਚ ਰਹੋ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ, ਧੰਨਵਾਦ। ਅਗਲੇ ਕਾਲਰ ਨੇ ਸਾਡੇ ਸੁਰਿੰਦਰਜੀਤ। ਸੁਰਿੰਦਰਜੀਤ ਹੈਲੋ, ਹਾਂਜੀ ਹਾਂਜੀ ਭੈਣ ਜੀ, ਮੈਂ ਵੀ ਇਹੀ ਦੱਸਣਾ ਸੀ ਜਿਹੜਾ ਨਾ ਹੈਗਾ ਆ ਇਹ ਜਨੇਊ, ਇਹ 50 ਸਾਲ ਤੋਂ ਪਹਿਲਾਂ ਨਹੀਂ ਨਿਕਲਦਾ ਕਿਸੇ ਦੇ, ਬੱਚਿਆਂ ਦੇ ਤਾਂ ਨਿਕਲਦਾ ਹੀ ਨਹੀਂ ਇਹ। ਅੱਛਾ ਅੱਛਾ, ਹੋਰ ਕੋਈ ਬਿਮਾਰੀ ਹੋਊਗੀ? ਹੋਰ ਕੁਛ 50 ਸਾਲ, ਹਾਂ 50 ਸਾਲ ਤੋਂ ਬਾਅਦ ਨਿਕਲਦਾ ਆ। ਤੇ ਇਹਨੂੰ 50 ਸਾਲ ਤੋਂ ਬਾਅਦ 50 ਸਾਲ ਦਿਆਂ ਨੂੰ ਸਾਰਿਆਂ ਨੂੰ ਟੀਕੇ, ਬੰਦਾ ਹੋਵੇ ਬੁੜੀ ਹੋਵੇ, ਇੰਜੈਕਸ਼ਨ ਲਵਾ ਲੈਣੇ ਚਾਹੀਦੇ। ਇਹਨੂੰ ਛਿੰਗਲ ਕਹਿੰਦੇ ਆ। ਠੀਕ ਹੈ ਜੀ। ਇਹ ਜਿਹੜਾ ਟੀਕਾ ਉਹਨੂੰ ਛਿੰਗਲ ਕਹਿੰਦੇ ਆ। ਅੱਗੇ 2 ਲੱਗਦੇ ਸੀ ਟੀਕੇ, ਹੁਣ ਸਟਰੋਂਗ ਠੀਕ ਹੈ, ਇਹਦਾ ਟੀਕਾ ਇੱਕੋ ਹੀ ਬਣ ਗਿਆ। ਠੀਕ ਹੈ ਲੱਗਦਾ ਹੁਣ। ਹਾਂਜੀ, ਥੈਂਕ ਯੂ ਜੀ। ਹਾਂਜੀ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਬਲਵਿੰਦਰ। ਹੈਲੋ, ਹਾਂਜੀ 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 ਹਾਂਜੀ, ਸਤਿ ਸ੍ਰੀ ਅਕਾਲ। ਉਹ ਮੈਂ ਜਿਹੜਾ ਜਮੈਣ ਦਾ ਦੱਸ ਕੇ ਗਏ ਨਾ ਵੀ ਉਹ ਪਾਣੀ 2 ਘੰਟੇ ਪਾਣੀ ਨਹੀਂ ਪੀਣਾ, ਉਹ ਕਹਿੰਦੇ ਸੀ ਚਿੱਤ ਕੇ ਤੁਸੀਂ ਪਾਣੀ ਥੋੜਾ ਪੀ ਸਕਦੇ ਆ, ਤੇ 1 ਘੰਟਾ ਕੁਛ ਨਹੀਂ ਖਾਣਾ। 1 ਘੰਟਾ ਕਿਹਾ ਸੀ, ਹਾਂ ਹਾਂਜੀ, 1 ਘੰਟਾ ਕੁਛ ਨਹੀਂ ਖਾਣਾ, ਥੋੜਾ ਪਾਣੀ ਚਿੱਤ ਕੇ ਪੀ ਸਕਦੇ ਆ। ਹਾਂਜੀ ਹਾਂਜੀ ਹਾਂਜੀ, ਇਹੀ ਦੱਸਣਾ ਸੀ। ਥੈਂਕ ਯੂ ਜੀ, ਥੈਂਕ ਯੂ। 2 ਘੰਟੇ ਤਾਂ ਬਹੁਤ ਹੈ ਜੀ, ਜਵੈਣ ਕੌੜੀ ਹੁੰਦੀ ਆ, ਖਾ ਕੇ ਤਾਂ ਦੇਖਿਓ ਤੁਸੀਂ। ਕਿਰਨ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਸਿਰ ਦਰਦ ਤੋਂ ਤਾਂ ਬਲੱਡ ਪ੍ਰੈਸ਼ਰ ਤੋਂ ਦੱਸਣ ਲੱਗੀ ਹਾਂ। ਲਸਣ ਜਿੱਦਾਂ ਆਪਣਾ ਰੋਸਟਡ ਕੀਤਾ ਹੁੰਦਾ ਨਾ, ਭੁੰਨਿਆ ਹੁੰਦਾ ਆ, ਉਹਨੂੰ ਅੱਧਾ ਕੁ ਚਮਚ ਲੈ ਸਕਦੇ ਕੋਸੇ ਪਾਣੀ ਦੇ ਨਾਲ, ਉਹਦੇ ਨਾਲ ਸਿਰ ਦਰਦ ਵੀ ਠੀਕ ਹੋ ਜਾਂਦਾ, ਬਲੱਡ ਪ੍ਰੈਸ਼ਰ ਵੀ ਠੀਕ ਹੋ ਜਾਊਗਾ। ਤੇ ਦੂਸਰਾ ਬਲੱਡ ਪ੍ਰੈਸ਼ਰ ਦਾ ਇਲਾਜ ਆ ਤੇ ਸੌਂਫ ਵਾਲੀ ਚਾਹ ਬਣਾ ਕੇ ਪੀਓ, ਉਹਦੇ ਨਾਲ ਗੈਸ ਵੀ ਠੀਕ ਹੋ ਜਾਊਗੀ, ਤਾਂ ਬਲੱਡ ਪ੍ਰੈਸ਼ਰ ਵੀ ਠੀਕ ਹੋ ਜਾਊਗਾ। ਠੀਕ ਹੈ। ਜਿਨ੍ਹਾਂ ਦੇ ਬੱਚੇ ਨਹੀਂ ਬੋਲਦੇ ਉਹਨਾਂ ਦੇ ਲਈ ਬਦਾਮ ਰਾਤ ਨੂੰ ਭੇ ਕੇ ਰੱਖ ਦੇਣ, ਤੇ ਉਹ ਛੋਟੇ ਛੋਟੇ ਪੀਸ ਕੱਟ ਕੇ, ਤੇ ਜੇ ਤਾਂ ਮਾਮਾ ਹੈਗਾ, ਕਹਿੰਦੇ ਮਾਮਾ ਖਿਲਾ ਦੇਵੇ ਆਪਣਾ ਜੂਠਾ ਨਾ ਦੂਸਰੇ ਵਿੱਚ ਮੱਖਣ ਵਿੱਚ ਮਿਕਸ ਕਰਕੇ, ਤੇ ਉਹ ਖਿਲਾ ਦੇਵੇ, ਤੇ ਉਹਦੇ ਨਾਲ ਠੀਕ ਹੋ ਜਾਂਦਾ, ਤੇ ਉਹ ਬੱਚਾ ਬੋਲਣ ਲੱਗ ਜਾਂਦਾ। ਤੇ ਕਿਸੇ ਦੇ ਬੱਚੇ ਕਈ ਵਾਰ ਬੱਚੇ ਦੇ ਨਾ ਅੰਦਰ ਜਿੱਦਾਂ ਤਾਲੂਏ ਦੇ ਉਹ ਕਾਂ ਹੁੰਦਾ ਆ, ਉਹ ਨਾਲ ਜੁੜਿਆ ਹੁੰਦਾ ਆ, ਤੇ ਉਹਦੇ ਨਾਲ ਕਰਕੇ ਵੀ ਨਹੀਂ ਬੋਲਦਾ ਬੱਚਾ, ਤੇ ਇਹ ਜ਼ਰੂਰ ਚੈੱਕ ਕਰਾ ਲੈਣ, ਹਨਾ। ਤੇ ਜੇ ਕਿਸੇ ਦੇ ਬੂਸਟਰ ਲੱਗਾ ਆ, ਉਸ ਤੋਂ ਬਾਅਦ ਬੁਖਾਰ ਚੜ੍ਹਦਾ ਉਹਨਾਂ ਨੂੰ, ਤੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਉਹਦੇ ਬਾਰੇ ਤੇ ਜ਼ਰੂਰ ਦੱਸਿਓ ਜੀ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਭਾਈ ਜੇ ਅਸੀਂ ਕਹਿ ਦਿੰਦੇ ਨਾ ਸਾਈਡ ਇਫੈਕਟ ਹੋ ਸਕਦਾ, ਸ਼ਿਕਾਇਤਾਂ ਬੜੀਆਂ ਲੱਗਦੀਆਂ। ਨਹੀਂ ਨਹੀਂ, ਤੁਸੀਂ ਕਹਿ ਨਹੀਂ ਸਕਦੇ, ਹੁੰਦਾ ਹੈ ਜੀ, ਹੁੰਦਾ, ਬੁਖਾਰ ਵੀ ਚੜ੍ਹਦਾ ਆ, ਸਾਰਾ ਕੁਛ ਹੀ ਹੁੰਦਾ ਆ। ਸੋ ਕਈਆਂ ਨੂੰ ਕੁਛ ਵੀ ਨਹੀਂ ਹੁੰਦਾ, ਬੋਡੀ ਆਪੋ ਆਪਣੀ ਆ। ਬੀਪੀ ਤੋਂ ਪੁੱਛਿਆ ਸੀਗਾ, ਉਹਨੇ ਬੜੇ ਤੰਗ ਸੀਗੇ। ਤੁਸੀਂ ਲਸਣ ਨੂੰ ਬਰੀਕ ਕੱਟ ਲੈਣਾ, ਬਰੀਕ। ਕਈ ਵਾਰੀ ਤੁਸੀਂ ਲਸਣ ਆ ਜਿਹੜਾ ਉਹ ਬਹੁਤ ਮੋਟਾ ਜਿਹਾ ਵੀ ਪਾ ਦਿੰਦੇ ਆ, ਆਪਣੀ ਦਾਲ ਸਬਜ਼ੀ ਤੜਕਾ ਲਵਾਉਣੀ, ਬਹੁਤ ਬਰੀਕ ਕੱਟਣਾ, ਕੱਟ ਕੇ ਉਹਦੇ ਵਿੱਚ ਸ਼ਹਿਦ ਪਾ ਦਿਓ, ਅੱਧਾ ਕੁ ਚਮਚਾ ਰੋਜ਼ ਲੈਣਾ ਸ਼ੁਰੂ ਕਰ ਦਿਓ, ਕੁਛ ਨਹੀਂ ਹੁੰਦਾ। ਆਮ ਪਾਣੀ ਪਿਆ ਤੁਹਾਡੇ ਘਰ ਦੇ ਵਿੱਚ, ਆਮ ਪਾਣੀ ਪੀਂਦੇ ਆ ਨਾ ਇੱਕ ਜੱਗ ਦੇ ਵਿੱਚ, ਨਿੰਬੂ ਕੱਟ ਕੇ ਪਾ ਲਓ, ਪੂਦਨਾ ਆ ਉਹ ਪਾ ਲਓ, ਜਾਂ ਤੁਸੀਂ ਖੀਰਾ ਪਾ ਦਿਓ, ਉਹਦੇ ਵਿੱਚੋਂ ਹੀ ਪਾਣੀ ਉਹਨੂੰ ਪੀਂਦੇ ਰਹੋ ਸਾਰੀ ਦਿਹਾੜੀ। ਇਹ ਛੋਟੇ ਛੋਟੇ ਓੜ ਪੋੜ ਆ ਜਿਹੜੇ ਤੁਸੀਂ ਰੋਜ਼ ਕਰ ਸਕਦੇ ਆ। ਕਈ ਕਹਿ ਦਿੰਦੇ ਆ ਕਿ ਤੁਸੀਂ ਗਰਮ ਪਾਣੀ ਦੇ ਵਿੱਚ ਪੈਰ ਰੱਖ ਲਓ ਤਾਂ ਵੀ ਹਟ ਜਾਂਦਾ। ਕਈ ਕਹਿੰਦੇ ਆ ਵੀ ਆਪਣੇ ਤਾਲੂ ਦੇ ਵਿੱਚ ਤੁਸੀਂ ਘਿਓ ਚੱਸ ਲਓ ਤਾਂ ਵੀ ਹਟ ਜਾਂਦਾ ਆ। ਬਸ ਇਹ ਜੇ ਤੁਹਾਨੂੰ ਬਾਹਲਾ ਹੀ ਹੈਗਾ ਤਾਂ ਤੁਸੀਂ ਜਿਹੜਾ ਧਨੀਆ ਆ, ਹਰਾ ਧਨੀਆ ਆ, ਉਹਨੂੰ ਵੀ ਉਬਾਲ ਕੇ ਪੀ ਸਕਦੇ ਆ। ਅਤੇ ਬਹੁਤੀ ਵਾਰੀ ਇਲਾਜ ਇਹ ਦੱਸਿਆ ਜਾਂਦਾ, ਫਿਰ ਬਹੁਤ ਹੀ ਜ਼ਿਆਦਾ ਆ, ਤੁਸੀਂ ਕੀ ਕਰਨਾ ਆ, ਤੁਸੀਂ ਕੱਚੀ ਲੱਸੀ ਬਣਾਉਣੀ ਆ। ਕੱਚੀ ਲੱਸੀ ਦੇ ਵਿੱਚ ਅੱਧਾ ਦੁੱਧ ਨਹੀਂ ਪੈਂਦਾ, ਉਹਦੇ ਵਿੱਚ ਪੌਣਾ ਕੁ ਗਲਾਸ ਪਾਣੀ ਦਾ, ਅਤੇ ਬਾਕੀ ਉੱਤੇ ਦੁੱਧ ਪਾ ਸਕਦੇ ਹਾਂ। ਅਤੇ ਇੰਡੀਆ ਦੇ ਵਿੱਚ ਪੰਜਾਬ 'ਚ ਤਾਂ ਘੱਟ ਹੀ ਹੁੰਦਾ ਸੀ, ਥੋੜ੍ਹਾ ਹੀ ਪਾਉਂਦੇ ਹੁੰਦੇ ਸੀ, ਇੱਥੇ ਥੋੜ੍ਹਾ ਜ਼ਿਆਦਾ ਪਾ ਸਕਦੇ ਹਾਂ। ਉਹਨੂੰ ਬਿਲਕੁਲ ਫਰਿੱਜ 'ਚ ਵਿੱਚ ਰੱਖ ਕੇ ਠੰਡਾ ਕਰ ਲਓ। ਫਿਰ ਤੁਸੀਂ ਸੌਂਫ ਭੁੰਨ ਕੇ ਕੁੱਟੀ ਹੋਈ ਹੈ ਜਿਹੜੀ, ਉਹਦਾ 1 ਚਮਚਾ ਪਾ ਕੇ ਪੀ ਲਓ, ਥੋੜ੍ਹਾ ਆਰਾਮ ਹੀ ਆਉਂਦਾ ਆ। ਵੈਸੇ ਤੁਸੀਂ ਕੰਟਰੋਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨਾ ਹੈ ਕਿ ਉਹ ਕੰਟਰੋਲ ਹੋ ਜਾਵੇ। ਸਾਡੇ ਲਾਸਟ ਕਾਲਰ ਨੇ ਤੁਹਾਡਾ 559 ਏਰੀਆ ਕੋਡ ਹੈ ਜੀ। ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ।
ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਹਾਂਜੀ, ਉਹ ਦੱਸਣਾ ਸੀ ਮੈਂ, ਉਹ ਜਿਹੜਾ ਕਹਿੰਦੇ ਨਾ ਬੱਚਾ ਬੋਲਦਾ ਨਹੀਂ ਹੈਗਾ। ਹਾਂਜੀ ਹਾਂਜੀ, ਸਾਡੇ 2 ਬੱਚੇ ਇਦਾਂ ਦੇ ਹੋਏ ਆ ਘਰ ਵਿੱਚ। ਹਾਂਜੀ, ਇੱਕ ਤਾਂ ਹੁਣ ਜਿੱਦਾਂ ਬੋਲਦਾ ਬਹੁਤ ਆ, ਉਹਦਾ ਸਕੂਲੇ ਵੀ ਜਾਂਦਾ ਆ। ਹਾਂਜੀ, ਪਰ ਇਹ ਪਹਿਲਾਂ ਪਤਾ ਲਾਉਣਾ ਪੈਂਦਾ ਵੀ ਉਹ ਆਈ ਕੰਟੈਕਟ ਬਣਾਉਂਦਾ ਕਿ ਨਹੀਂ ਬਣਾਉਂਦਾ। ਠੀਕ ਹੈ। ਸਾਡੇ ਦਾ ਜਿਹੜਾ ਛੋਟਾ ਹੈ ਉਹ ਆਈ ਕੰਟੈਕਟ ਨਹੀਂ ਬਣਾਉਂਦਾ। ਜਿੰਨਾ ਮਰਜ਼ੀ ਬੋਲੀ ਜਾਓ, ਜਿੰਨਾ ਮਰਜ਼ੀ ਜ਼ੋਰ ਲਾਈ ਜਾਓ, ਉਹਨੇ ਨਹੀਂ ਦੇਖਣਾ ਤੇ ਉਹ ਬੋਲਦਾ ਵੀ ਨਹੀਂ। ਤੇ ਮਾਮਿਆਂ ਵਾਲੀਆਂ ਤਾਂ ਵਾਧੂ ਹੀ ਗੱਲਾਂ, ਉਹ ਤਾਂ ਹੁਣ ਐਵੇਂ ਆਪਾਂ ਇੰਡੀਆ ਵਾਲੇ ਠੁਣ ਕੇ ਚਲਾਉਂਦੇ ਫਿਰਦੇ ਆ। ਉਹ ਸਭ ਕੁਛ ਹੀ ਦੇ ਦਿੱਤੇ ਮਾਮੇ ਨੇ, ਬਦਾਮ ਵੀ। ਜੇ ਮਾਮਾ ਹੀ ਨਾ ਬੋਲਦਾ ਹੋਊਗਾ ਫਿਰ? ਮਾਮਾ ਤਾਂ ਵਾਧੂ ਬੋਲਦਾ ਤੇ ਮਾਮੇ ਨੇ ਬਦਾਮ ਦਿੱਤੇ। 3 ਸਾਲ ਦਾ ਤਾਂ ਹੋ ਗਿਆ ਹੁਣ। ਤੇ ਇਹ ਨਿਆਣੇ ਇਲਤ ਬਹੁਤ ਜ਼ਿਆਦਾ ਕਰਦੇ ਆ ਤੇ ਚੀਕਾਂ ਚੁੱਕਾਂ ਦਾ ਉਹਨਾਂ ਨੇ ਤਾਂ ਮਾਰਦੇ ਵੀ ਬੋਲ ਨਹੀਂ ਹੁੰਦਾ। ਤੇ ਉਹ ਫਿਰ ਹੁਣ ਸਪੀਚ ਥੈਰੇਪੀ ਉਹਨਾਂ ਨੂੰ ਦੇਣੀ ਪੈਂਦੀ ਜੇ ਆਈ ਕੰਟੈਕਟ ਨਹੀਂ ਬਣਾਉਂਦੇ ਤੇ। ਹਾਂਜੀ, ਬਸ ਇਹੀ